जी का खालसा वाहिगुरू जी की फतेह अस्सलाम वालेकुम अदाब बर्स वहां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 3 नवंबर 2021 17 मगर नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਬਗਲ ਕੈਨੇਡਾ ਰੋਕੂ ਚਾਤੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ एंड IP बॉक्स से तुसी TV 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਹਮੇਸ਼ਾ ਤਰ੍ਹਾਂ ਤੁਹਾਨੂੰ ਆਪਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ स्पॉन्सर किया गया है कैलीफोर्निया तो सरदार भुपिंदर सिंह जी होरां वालों। सो भुपिंदर सिंह जी होरां ने खेती कानून अधिकारित तौर पर वापस लैण ते जड़ी वधाई दी है और दिल्ली के बॉर्डर ते बुजुर्गां पुलिस ਅਤੇ ਗੋਦੀ ਮੀਡੀਆ ਦੇ ਪ੍ਰੋਪੇਗੈਂਡੇ ਦਾ ਜਵਾਬ ਦੇਣ ਵਾਲੇ ਨੌਜਵਾਨਾਂ ਬਾਹਰਲੇ ਮੁਲਕਾਂ ਵਿੱਚ ਬੈਠੇ ਵੀਰਾਂ ਭੈਣਾਂ ਜਿਨ੍ਹਾਂ ਲੰਗਰਾਂ ਵਿੱਚ ਸੇਵਾ ਕੀਤੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਕਿਸਾਨੀ ਸੰਘਰਸ਼ ਨੂੰ ਜਿਹੜਾ ਉਭਾਰਿਆ ਇਹਨਾਂ ਸਾਰਿਆਂ ਦਾ ਧੰਨਵਾਦ। ਸੋ ਇਹ ਸਾਰਾ ਵਰਤਾਰਾ ਸਾਡੀ ਤਾਕਤ ਦਰਸਾਉਂਦਾ ਹੈ ਅਤੇ ਸਾਨੂੰ ਇਸ ਤਾਕਤ ਨੂੰ ਤਰੀਕੇ ਨਾਲ ਵਰਤਣ ਲਈ ਇੰਸਟੀਟਿਊਸ਼ਨ ਦੀ ਖਾਸ ਲੋੜ ਹੈ। ਸੋ ਇਸ ਸੰਘਰਸ਼ ਨੂੰ ਅੱਗੇ ਤੋਰਨਗੇ ਸੋ TV 84 ਵਰਗੇ ਅਦਾਰਿਆਂ ਦਾ ਜਿਹੜਾ ਅਹਿਮ ਯੋਗਦਾਨ ਰਿਹਾ ਹੈ ਅਤੇ ਅਗਾਂਹ ਹੋਰ ਵਧੇਰੇ ਯੋਗਦਾਨ ਲਾਜ਼ਮੀ ਦਿਖ ਰਿਹਾ ਹੈ। ਸੋ ਸਭ ਦਾ ਧੰਨਵਾਦ। ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੁਪਿੰਦਰ ਸਿੰਘ ਜੀ ਹੋਰਾਂ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਹੜਾ ਕਿਸਾਨੀ ਸੰਘਰਸ਼ ਦੀ ਜਿਹੜੀ ਜਿੱਤ ਹੋਈ ਹੈ ਉਸ ਵਿੱਚ ਕਿਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਪਾਰਲੀਮੈਂਟ ਵੱਲੋਂ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਕਿਸਾਨ ਮੋਰਚੇ ਦੀ ਜਿੱਤ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਫੈਕਟਰਸ ਤੇ ਵਿਚਾਰ ਚਰਚਾ ਜਿਹੜੀ ਉਹ ਹੋ ਰਹੀ ਹੈ। ਸੋ ਇਸ ਗੱਲ ਦਾ ਧਿਆਨ ਰਹੇ ਕਿ ਕਿਸਾਨ ਇਸ਼ੂ ਨੂੰ ਇੰਟਰਨੈਸ਼ਨਲ ਪੱਧਰ ਤੇ ਪਹੁੰਚਾਉਣ ਵਿੱਚ ਡਾਇਸਪੋਰਾ ਸਿੱਖਾਂ ਦੀ ਜਿਹੜੀ ਵੱਡੀ ਭੂਮਿਕਾ ਹੈ। ਸੋ ਡਾਇਸਪੋਰਾ ਸਿੱਖਾਂ ਦੀ ਬਦੌਲਤ ਹੀ ਇੰਟਰਨੈਸ਼ਨਲ ਪਰਸਨੈਲਿਟੀਜ਼ ਜਿਵੇਂ ਕਿ ਪੌਪ ਸਟਾਰ ਰਿਹਾਨਾ ਇਨਵਾਇਰਨਮੈਂਟ ਦੀ ਜਿਹੜੀ ਐਕਟਿਵਿਸਟ ਗ੍ਰੇਟਾ ਥਨਬਰਗਸ ਕਮੇਡੀਅਨ ਹਸਨ ਮਿਨਹਾਸ ਆਦਿ ਨੇ ਕਿਸਾਨ ਐਜੀਟੇਸ਼ਨ ਦੇ ਹੱਕ ਵਿੱਚ ਆਵਾਜ਼ ਉਠਾਈ। ਸੋ ਕਿਸਾਨ ਮੋਰਚੇ ਦੇ ਹੋਰ ਵੀ ਹਾਂ ਪੱਕੀ ਜਿਹੜੇ ਪਹਿਲੂ ਨੇ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਕੱਲ ਦਾ ਪ੍ਰੋਗਰਾਮ ਜਿਹਦੇ 'ਚ ਖਾਸ ਤੌਰ ਤੇ ਹਰਪ੍ਰੀਤ ਸਿੰਘ ਰਾਣਾ ਜੀ ਨੂੰ ਅਸੀਂ ਟ੍ਰਿਬਿਊਟ ਦਿੱਤੀ ਸੀ ਉਸ ਦੇ ਨਾਲ ਉਹਨਾਂ ਨੇ ਵੀ ਆਪਣੇ ਗਮ ਦਾ ਅਫਸੋਸ ਦਾ ਇਜ਼ਹਾਰ ਕੀਤਾ। ਡਾਕਟਰ ਰਵਿੰਦਰ ਸਿੰਘ ਉਹਨਾਂ ਨੇ ਵੀ ਸਾਨੂੰ ਲਿਖਿਆ ਹੋਰ ਵੀ ਬਹੁਤ ਸਾਰੀਆਂ ਲਿਖਤਾਂ ਨੇ ਔਰ ਅਸੀਂ ਸਮਝਦੇ ਹਾਂ ਕਿ ਜਿਵੇਂ ਸਮੁੱਚੀ ਕੌਮ ਨੇ ਚਾਰ ਚਫੇਰਿਓਂ ਔਰ ਈਵਨ ਪੰਜਾਬ ਦੇ ਹਵਾਲੇ ਨਾਲ ਵੀ ਜਿਹੜੀਆਂ ਜਥੇਬੰਦੀਆਂ ਉੱਥੇ ਪੰਥਕ ਪਿੜ ਦੇ ਵਿੱਚ ਸਰਗਰਮ ਨੇ ਉਹਨਾਂ ਵੱਲੋਂ ਵੀ ਜਿਹੜੇ ਨੇ ਉਹ ਸ਼ੋਕ ਸਨੇਹ ਅਫਸੋਸ ਦੇ ਸਨੇਹ ਆਏ ਨੇ। ਬਾਹਰ ਵੀ ਕਟਿੰਗ ਅਕ੍ਰੋਸ ਗਰੁੱਪ ਲਾਈਨ ਹਰ ਇੱਕ ਨੇ ਜਿਹੜਾ ਉਹ ਇਸ ਸਾਰੇ ਦੇ ਉੱਤੇ ਦੁੱਖ ਦਾ ਇਜ਼ਹਾਰ ਵੀ ਕੀਤਾ ਔਰ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਮੋਸਟ ਲਾਈਕਲੀ ਜਿਵੇਂ ਮੈਂ ਕਿਹਾ ਸੀ ਅਜੇ ਫਾਈਨਲ ਤਾਂ ਨਹੀਂ ਹੋਇਆ ਸੈਟਰਡੇ ਦੀ ਪੋਸੀਬਿਲਿਟੀ ਹੈ ਉਹਨਾਂ ਦੀ ਕ੍ਰੀਮੇਸ਼ਨ ਔਰ ਅੰਤਮ ਅਰਦਾਸ ਦੀ ਜਦੋਂ ਕਿ ਇੱਕ ਬਹੁਤ ਵੱਡਾ ਇਕੱਠ ਹੋਏਗਾ ਔਰ ਅਸੀਂ ਅਮਰੀਕਾ ਦੇ ਐਟਲੀਸਟ ਅੱਡ-ਅੱਡ ਥਾਵਾਂ ਤੇ ਬੈਠੇ ਪੰਥ ਦਰਦੀ ਵੀਰਾਂ ਨੂੰ
ਇਹ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਉਹ ਆਪਣੇ ਨੁਮਾਇੰਦੇ ਬਿਲਕੁਲ ਜਿਹੜੇ ਨੇ ਇਸ ਦੇ ਵਿੱਚ ਜ਼ਰੂਰ ਭੇਜਣ, ਕਿਉਂਕਿ ਇਸ ਦੇ ਨਾਲ ਖਾਲਿਸਤਾਨ ਦੀ ਮੂਵਮੈਂਟ ਨੂੰ ਵੀ, ਬੇਸ਼ੱਕ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਜਿਹੜਾ ਕੌਮ ਦੇ ਰਾਹ ਤੇ ਕੁਰਬਾਨ ਹੁੰਦਾ ਹੈ ਉਹ ਤਾਂ ਰੁਤਬਾ ਗੁਰੂ ਦੀ ਗੋਦ ਦਾ ਹਾਸਲ ਕਰਦਾ ਹੀ ਹੈ, ਪਰ ਇਸ ਦੇ ਨਾਲ ਜਿਹੜੇ ਜਿਸ ਕੌਜ਼ ਦੇ ਲਈ ਕੋਈ ਜੁੜਿਆ ਹੁੰਦਾ, ਔਰ ਜਿਵੇਂ ਅੱਜ ਖਾਲਿਸਤਾਨ ਦੀ ਸਟਰਗਲ ਨੂੰ ਹੀ ਸਮਰਪਿਤ ਇਹ ਨੌਜਵਾਨ ਸੀ, ਉਸ ਕੌਜ਼ ਨੂੰ ਵੀ ਇੱਕ ਤਾਕਤ ਮਿਲਦੀ ਹੈ, ਉਸ ਨੂੰ ਇੱਕ ਬਲ ਮਿਲਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਖਾਲਿਸਤਾਨੀ ਸਪਿਰਿਟ ਦੇ ਨਾਲ ਹੀ ਸਾਨੂੰ ਇਸ ਨੌਜਵਾਨ ਨੂੰ ਜਦੋਂ ਕਿ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਾਂਗੇ ਉਹ ਵਿਦਾਇਗੀ ਦਈਏ, ਤਾਂ ਕਿ ਜਿਸ ਕੌਜ਼ ਦੇ ਲਈ ਜਿਹੜਾ ਉਹਨਾਂ ਨੇ ਆਪਣਾ ਆਪਾ ਕੁਰਬਾਨ ਕੀਤਾ ਹੈ ਉਹ ਕੌਜ਼ ਹੋਰ ਵੀ ਤੇਜ਼ੀ ਦੇ ਨਾਲ ਆਪਣੀ ਮੰਜ਼ਿਲੇ ਮਕਸੂਦ ਤੱਕ ਅਸੀਂ ਬਹੁਤ ਜਲਦੀ ਆਪਣੇ ਨਿਸ਼ਾਨੇ ਨੂੰ ਹਾਸਲ ਕਰ ਸਕੀਏ। ਅੱਜ ਦੇ ਪ੍ਰੋਗਰਾਮ ਨੂੰ ਵੀਰ ਭੁਪਿੰਦਰ ਸਿੰਘ ਕੈਲੀਫੋਰਨੀਆ ਤੋਂ, ਜਿਹੜੇ ਕਿ ਵੀਰ ਕੁਲਵੰਤ ਸਿੰਘ ਸਾਡੇ ਟੀਮ ਦੇ ਨੂੰ ਉੱਥੇ ਹੈੱਡ ਕਰਦੇ ਨੇ, ਉਹਨਾਂ ਦੇ ਸੰਪਰਕ 'ਚ ਨੇ। ਹਮੇਸ਼ਾ ਹੀ ਪੰਥ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਪਰਿਵਾਰ ਨੇ, ਕਿਉਂਕਿ ਬਹੁਤ ਇਹ ਵੀਰ ਨੇ ਜਿਹੜੇ ਆਪਣੇ ਆਪ ਨੂੰ ਕੋਈ ਸਾਹਮਣੇ ਆ ਕੇ ਪਬਲਿਸਿਟੀ ਨਹੀਂ ਲੱਭਦੇ, ਉਹ ਸਿਰਫ ਪੰਥ ਨੂੰ ਪਿਆਰ ਕਰਦੇ ਨੇ ਔਰ ਇਹ ਸਮਝਦੇ ਨੇ ਕਿ TV 84 ਇੱਕ ਆਪਣਾ ਰੋਲ ਅਦਾ ਕਰ ਰਿਹਾ ਹੈ ਪੰਥਕ ਇਸ਼ੂਜ਼ ਦੇ ਉੱਤੇ ਜਾਣਕਾਰੀ ਦੇ ਨਾਲ। ਔਰ ਕਿਸਾਨ ਅੰਦੋਲਨ ਦੇ ਚੱਲਦਿਆਂ ਵੀ ਜੇ ਅਸੀਂ ਇਸ ਇੱਕ ਵਰ੍ਹੇ ਦੀ ਗੱਲ 26 ਨਵੰਬਰ 2020 ਤੋਂ ਹੁਣ ਤੱਕ ਕਰੀਏ, ਹਾਲਾਂਕਿ ਉਸ ਤੋਂ ਪਹਿਲਾਂ ਵੀ ਜਦੋਂ ਪੰਜਾਬ ਦੇ ਵਿੱਚ 4-5 ਮਹੀਨੇ ਤੋਂ ਇਹ ਚੱਲ ਰਿਹਾ ਸੀ, ਅਸੀਂ ਲਗਾਤਾਰਤਾ ਨਾਲ ਇਸ ਦੀ ਕਵਰੇਜ ਕੀਤੀ ਹੈ। ਔਰ ਈਵਨ ਸਾਡੇ ਪਾਕਿਸਤਾਨੀ ਐਡਮਾਇਰਰ TV 84 ਦੇ ਉਹਨਾਂ ਨੇ ਇਸ ਦੇ ਉੱਤੇ ਖਾਸ ਗੀਤ ਵੀ ਜਿਹੜਾ ਕਿਸਾਨਾਂ ਨੂੰ ਸਮਰਪਿਤ ਸੀ TV 84 ਵੱਲੋਂ ਲਿਖਿਆ, ਕੰਪੋਜ਼ ਕੀਤਾ ਔਰ ਉਸ ਨੂੰ ਜਿਹੜਾ ਅਸੀਂ ਆਪਣੇ ਚੈਨਲ ਦਾ ਹਿੱਸਾ ਵੀ ਬਣਾਇਆ ਲਗਾਤਾਰਤਾ ਨਾਲ। ਸੋ ਅਸੀਂ ਵੀਰ ਭੁਪਿੰਦਰ ਸਿੰਘ ਜਿਨ੍ਹਾਂ ਨੇ ਇਹ ਜਿੱਥੇ ਕਿਹਾ ਕਿ ਇਹ ਕਿਸਾਨੀ ਅੰਦੋਲਨ ਦੀ ਕਾਮਯਾਬੀ ਤਾਂ ਹੀ ਸੰਭਵ ਹੋਈ ਹੈ ਕਿ ਸਮੁੱਚੇ ਪੰਥ ਨੇ ਜਿਸ ਖੇਤਰ 'ਚ ਵੀ ਕੋਈ ਸੀ ਉਹਨੂੰ ਇਹ ਜ਼ਰੂਰ ਲੱਗਾ, ਉਹ ਆਪਣੀਆਂ ਜੜ੍ਹਾਂ ਵੱਲ ਮੁੜਿਆ, ਉਹਨੂੰ ਨਜ਼ਰ ਆਇਆ ਕਿ ਭਾਈ ਮੇਰੇ ਪਿਤਾ, ਮੇਰੇ ਬਾਬੇ, ਮੇਰੇ ਦਾਦੇ, ਮੇਰੇ ਪਰਦਾਦੇ, ਲੱਕੜ ਦਾਦੇ ਨੇ ਕਿਵੇਂ ਉਸ ਧਰਤੀ ਦੇ ਉੱਤੇ ਮੁੜਕਾ ਆਪਣਾ ਜਿਹੜਾ ਹੈ ਉਹ ਜ਼ਮੀਨ ਦੇ ਵਿੱਚ ਜਿਹੜਾ ਉਸ ਮੁੜਕੇ 'ਚੋਂ ਹੀ ਇਹ ਜੇ ਅੱਜ ਖੇਤਾਂ 'ਚ ਖੁਸ਼ਹਾਲੀ ਆਈ, ਸੋ ਕਾਲਡ ਗ੍ਰੀਨ ਰੈਵੋਲੂਸ਼ਨ, ਜਿਹਨੇ ਭਾਵੇਂ ਇੱਕ ਬਰਬਾਦੀ ਦਾ ਰਾਹ ਹੀ ਪੱਧਰਾ ਕੀਤਾ, ਤੇ ਇਹ ਕੋਈ ਇੱਕ ਜਾਂ ਦੋ ਜਨਰੇਸ਼ਨਾਂ ਦੀ ਕਮਾਈ ਨਹੀਂ ਹੈ। ਕਿਵੇਂ ਉਸ ਬਿਲਕੁਲ ਬੇਆਬਾਦ, ਔਰ ਇਸ ਗੱਲ ਦਾ ਧਿਆਨ ਰਹੇ ਕਿ ਈਵਨ 47 ਤੋਂ ਬਾਅਦ ਜਦੋਂ ਆਪਣੀ ਲਗਭਗ 40% ਆਬਾਦੀ ਇੱਧਰਲੇ ਪੰਜਾਬ 'ਚ ਆਈ, ਲਹਿੰਦੇ ਪੰਜਾਬ 'ਚੋਂ, ਲਹਿੰਦੇ ਪੰਜਾਬ 'ਚ ਤਾਂ ਅੰਗਰੇਜ਼ਾਂ ਨੇ 19ਵੀਂ ਸਦੀ ਦੇ ਅਖੀਰ ਤੋਂ ਕੈਨਾਲ ਸਿਸਟਮ, ਨਹਿਰੀ ਸਿਸਟਮ ਡਿਵੈਲਪ ਕੀਤਾ ਸੀ, ਔਰ ਉਹ ਤਾਂ ਲਹਿ ਲਹਾਂ ਦੀਆਂ ਫਸਲਾਂ ਵਾਲੀਆਂ 12 ਸਨ, ਉਹ ਲੈਲਪੁਰ ਹੋਏ, ਮਿੰਟਗੁਮਰੀ ਹੋਏ ਔਰ ਇਹ ਸਾਰਾ ਇਲਾਕਾ। ਲੇਕਿਨ ਇਹ ਈਸਟ ਪੰਜਾਬ ਜਿਹੜਾ ਹੈ ਇਹ ਤਾਂ ਬਿਲਕੁਲ ਫੂਡ ਡੈਫਿਸਿਟ ਸੀ, ਔਰ ਮਾਲਵਾ ਜਿਸ ਦੇ ਵਿੱਚ ਆਲਮੋਸਟ ਇਸ ਵੇਲੇ ਪੰਜਾਬ ਦਾ ਜ਼ਿਆਦਾ 66% ਆਬਾਦੀ ਸਤਲੁਜ ਔਰ ਘੱਗਰ ਦੇ ਵਿਚਕਾਰ ਰਹਿੰਦੀ ਹੈ, ਇਹਦੇ ਵਿੱਚ ਤਾਂ ਬੜੇ ਬੜੇ ਰੇਤ ਦੇ ਟਿੱਬੇ ਸਨ, ਔਰ ਕਿਵੇਂ ਆਪਣਾ ਖੂਨ ਪਸੀਨਾ ਇੱਕ ਕਰਕੇ ਉਸ ਧਰਤੀ ਨੂੰ ਸਿੱਖ ਕਿਰਸਾਨੀ ਨੇ ਆਬਾਦ ਕੀਤਾ, ਕਿਵੇਂ ਭਾਰਤ ਦਾ ਢਿੱਡ ਭਰਨ ਵਾਲਾ ਇੰਨਾ ਅੰਨ ਪੈਦਾ ਕੀਤਾ ਕਿ ਉਹ ਭਾਰਤ ਜਿਹੜਾ ਠੂਠਾ ਲੈ ਕੇ, ਜਿਨ੍ਹਾਂ ਦੀ ਪ੍ਰਾਈਮ ਮਿਨਿਸਟਰ ਇੱਥੇ ਦੌੜੀ ਹੁੰਦੀ ਸੀ ਇੰਦਰਾ ਗਾਂਧੀ ਅਮਰੀਕਾ ਦੀ, ਉਹ ਲਾਲ ਕਣਕ ਮੰਗਣ ਦੇ ਲਈ, ਤੇ ਉਦੋਂ ਅਕਸਰ ਅਸੀਂ ਬਚਪਨ 'ਚ ਸੁਣਦੇ ਸੀ ਕਿ ਜੀ ਉਹ ਦੇ ਦਿੰਦੇ ਨੇ ਇਸ ਲਈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਇੰਟਰਨੈਸ਼ਨਲ ਮਾਰਕੀਟ 'ਚ ਕਣਕ ਦਾ ਭਾਅ ਡਿੱਗੇ, ਇਸ ਲਈ ਉਹਨਾਂ ਨੇ ਅਦਰਵਾਈਜ਼ ਸਮੁੰਦਰ 'ਚ ਸੁੱਟਣੀ ਹੁੰਦੀ ਹੈ, ਤੇ ਉਹ ਕਹਿੰਦੇ ਨੇ ਸੁੱਟਣ ਦੀ ਬਜਾਏ ਇਹਨਾਂ ਦੇ ਮੂੰਹ 'ਚ ਸੁੱਟ ਦਿਓ। ਸੋ ਇਸ ਕਿਸਮ ਦੀ ਹਿਊਮਿਲੇਸ਼ਨ 'ਚੋਂ ਜਿਸ ਸਿੱਖ ਕਿਰਸਾਨੀ ਨੇ ਕੱਢਿਆ, ਪੰਜਾਬ 'ਚ ਵੀ, ਹਰਿਆਣੇ ਦੇ ਵੀ ਉਹ ਬੈੱਡ ਜਿੱਥੇ ਸਿੱਖ ਕਿਸਾਨ ਬੈਠੇ 47 ਤੋਂ ਬਾਅਦ ਲਹਿੰਦੇ ਪੰਜਾਬ 'ਚੋਂ ਆ ਕੇ, ਔਰ ਯੂਪੀ ਦੇ ਵੀ ਜਿਨ੍ਹਾਂ ਜ਼ਿਲ੍ਹਿਆਂ 'ਚ ਜਿੱਥੇ ਇਹਨਾਂ ਨੇ ਹੁਣ ਗੱਡੀਆਂ ਨੂੰ ਹਥਿਆਰ ਬਣਾ ਕੇ ਕਿਸਾਨਾਂ ਨੂੰ ਜਿਹੜਾ ਉਹ ਦਰੜਿਆ, ਉਹ ਵੀ 47 ਤੋਂ ਬਾਅਦ ਜਿਹੜਾ ਉੱਥੋਂ ਆਏ ਲਹਿੰਦੇ ਪੰਜਾਬ ਦੇ ਸਿੱਖ ਕਿਸਾਨ। ਔਰ ਈਵਨ ਊਧਮ ਸਿੰਘ ਨਗਰ ਜਿਹੜਾ ਉੱਤਰਾਖੰਡ ਦਾ ਅੱਜ ਇੱਕ ਬੜਾ ਖੁਸ਼ਹਾਲ ਜ਼ਿਲ੍ਹਾ ਹੈ ਖੇਤੀਬਾੜੀ ਕਰਕੇ। ਸੋ ਇਹ ਇਹਨਾਂ ਨਾਸ਼ੁਕਰਿਆਂ ਨੇ ਇਸ ਦਾ ਸਾਨੂੰ ਕੀ ਫਲ ਦਿੱਤਾ ਹੈ ਉਹ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ
ਕਿ ਅਸੀਂ ਭਾਵੇਂ 2% ਭਾਰਤ ਦੀ ਆਬਾਦੀ ਦਾ ਹੋਈਏ, ਜਦੋਂ ਕਿ ਇਹ ਬੜੇ ਜਿਹੜੀ ਧਿਕਾਰ ਦੇ ਨਾਲ ਇਹ ਗੱਲ ਕਹਿੰਦੇ ਸੀ ਕਿ ਜੀ ਇਹ ਪੰਜਾਬ ਹਰਿਆਣੇ ਦੂਜੇ ਦੇ, ਫਿਰ ਉਹ ਈਵਨ ਇਹ ਵੀ ਨਹੀਂ ਸੀ, ਫਿਰ ਕਹਿੰਦੇ ਕੁਛ ਐਵੇਂ ਸਿੱਖ ਕਿਸਾਨ ਨੇ ਜਿਨ੍ਹਾਂ ਨੂੰ ਇਹ ਦੇਖੋ ਭਾਰਤ ਦੇ ਸਾਰੇ ਕਿਸਾਨ ਤਾਂ ਸਾਡੇ ਨਾਲ ਨੇ, ਔਰ ਜਿਹੜੇ ਲੋਕ ਇਹ ਸਮਝਦੇ ਸੀ ਕਿ ਬਈ ਇਹ ਮੋਦੀ ਹੈ, ਇਹਨੂੰ ਕੌਣ ਝੁਕਾ ਸਕਦਾ ਹੈ, ਮੋਦੀ 7 ਸਾਲ 'ਚ ਨਹੀਂ ਕਿਸੇ ਅੱਗੇ ਝੁਕਿਆ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਦੀ ਸਾਂਝੀ ਤਾਕਤ ਨੇ ਜੀ, ਗੁਰੂ ਦੀ ਰਹਿਮਤ, ਸਿੱਖ ਕੌਮ ਦੀ ਸਾਂਝੀ ਤਾਕਤ। ਔਰ ਜਿਵੇਂ ਇਹ ਕੈਂਪੇਨ ਡਾਇਸਪੋਰਾ ਸਿੱਖਾਂ ਨੇ ਬਾਹਰਲੀਆਂ ਲੈਂਡਸ ਦੇ ਵਿੱਚ ਵੀ ਰਨ ਕੀਤਾ, ਔਰ ਇਹਦੇ 'ਚ ਜੇ ਤੁਸੀਂ ਦੇਖੋਗੇ ਇੱਕ ਸਿੰਪਲ ਨਜ਼ਰ ਦੇ ਨਾਲ ਤੇ ਇਹ ਨਜ਼ਰ ਆਏਗਾ ਕਿ ਜਿਨ੍ਹਾਂ ਧਿਰਾਂ ਨੂੰ ਮੁੱਢਲੇ ਪੀਰੀਅਡ ਦੇ ਵਿੱਚ 26 ਜਨਵਰੀ ਤੱਕ ਪਹੁੰਚਦਿਆਂ ਖਾਲਿਸਤਾਨੀ ਕਹਿ ਕੇ, ਔਰ ਇਸ ਅੰਦੋਲਨ ਨੂੰ ਪਹਿਲਾਂ ਸਿੱਖ ਕਿਸਾਨਾਂ ਦੇ ਨਾਲ ਜੋੜ ਕੇ, ਫਿਰ ਖਾਲਿਸਤਾਨੀ, ਫਿਰ ISI ਨਾਲ ਜੋੜ ਕੇ, ਫਿਰ ਅੱਤਵਾਦੀ, ਫਿਰ ਟੁਕੜੇ ਟੁਕੜੇ ਗੈਂਗ, ਇਹ ਸਾਰੇ ਲਕਬ ਇਸ ਪੀਰੀਅਡ ਦੇ ਵਿੱਚ ਦਿੱਤੇ। ਪਰ ਉਸੇ ਹੀ ਖਾਲਿਸਤਾਨੀ ਲੌਬੀ ਨੇ ਇੰਟਰਨੈਸ਼ਨਲੀ ਆਪਣੀ ਕਿਵੇਂ ਪਛਾਣ ਬਣਾਈ, ਇਸ ਮੂਵਮੈਂਟ ਨੂੰ ਕਿਵੇਂ ਇੱਕ ਇੰਟਰਨੈਸ਼ਨਲ ਫੇਸ ਦਿੱਤਾ ਹੈ ਕਿ ਇੰਟਰਨੈਸ਼ਨਲ ਪਰਸਨੈਲਿਟੀਜ਼ ਜਿਹੜੀਆਂ ਨੇ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਅਸੀਂ ਪਰਸਨੈਲਿਟੀਜ਼ ਦੀ ਗੱਲ ਕਰਦੇ ਹਾਂ, ਇੱਕ ਜਨਰੇਸ਼ਨ ਸੀ ਇੱਕ ਸਾਡੇ ਤੋਂ ਜਾਂ ਸਾਡੇ ਪਹਿਲੇ ਵਾੜੀ ਜਿਹਦੇ 'ਚ ਕਿ ਕੋਈ ਪੋਲੀਟੀਸ਼ੀਅਨ ਜਾਂ ਕੋਈ ਹੋਰ ਕੋਈ ਸਾਇੰਟਿਸਟ ਉਹਨੂੰ ਐਜ਼ ਏ ਪਰਸਨੈਲਿਟੀ ਦੇਖਿਆ ਜਾਂਦਾ ਸੀ। ਅੱਜ ਦੀ ਜਨਰੇਸ਼ਨ ਦੇ ਲਈ ਔਰ ਮਿਲੀਅਨਸ ਆਫ ਪੀਪਲ ਤੱਕ ਜਿਹੜੇ ਕੋਈ ਗੱਲ ਪਹੁੰਚਾਣੀ ਹੈ ਤੇ ਉਹ ਫਿਰ ਜਾਂ ਪੌਪ ਸਟਾਰ ਨੇ ਜਾਂ ਐਕਟਰ ਐਕਟਰੈਸਿਸ ਨੇ ਜਾਂ ਐਨਵਾਇਰਨਮੈਂਟਲਿਸਟ ਨੇ। ਔਰ ਅਸੀਂ ਗੱਲ ਕਰਾਂਗੇ ਕਿ ਕਿਵੇਂ ਇਸ ਕਿਸਾਨ ਲਹਿਰ ਦੇ ਲਈ ਇਸ ਲੈਵਲ ਦੀਆਂ ਪਰਸਨੈਲਿਟੀਜ਼ ਦੀ ਹਮਾਇਤ, ਜਿਹਨੂੰ ਇੰਨਾ ਜਿਹੜਾ ਰੈਟਲ ਜਿਹਦੇ ਨਾਲ ਇੰਡੀਅਨ ਸਿਸਟਮ ਹੋਇਆ ਕਿ ਉਹਨਾਂ ਨੇ ਉਹ ਸਣੇ ਗ੍ਰੇਟਾ ਥਨਬਰਗ ਯੰਗ ਐਨਵਾਇਰਨਮੈਂਟਲਿਸਟ ਦੇ, ਈਵਨ ਕਰਨਾਟਕਾ ਦੇ ਵਿੱਚ ਇੱਕ 16-17 ਸਾਲ ਦੀ ਬੱਚੀ ਦਿਸ਼ਾ, ਜਿਨ੍ਹਾਂ ਨੂੰ ਇਸ ਸਾਰੇ ਕੇਸ ਦੇ ਨਾਲ ਬੰਨ੍ਹ ਲਿਆ ਖਾਲਿਸਤਾਨੀ ਟੂਲ ਕਿਟ ਕਿ ਜੀ ਇਹ ਜਿਹੜਾ ਸਾਰਾ ਹੋਇਆ ਇਹ ਖਾਲਿਸਤਾਨੀ ਟੂਲ ਕਿਟ ਕ੍ਰੀਏਟ ਹੋਈ ਔਰ ਉਹਨਾਂ ਨੇ ਇਹ ਇਵੇਂ ਕੀਤਾ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਡਾਇਸਪੋਰਾ ਸਿੱਖਾਂ ਦੇ ਐਫਰਟ ਨੇ ਇਸ ਮੂਵਮੈਂਟ ਨੂੰ ਇੰਟਰਨੈਸ਼ਨਲ ਇੱਕ ਦਿੱਖ ਦਿੱਤੀ, ਸਪੋਰਟ ਉਹਦੇ 'ਚੋਂ ਥਰੋ ਹੋਈ। ਔਰ ਅੱਜ BBC ਨੇ ਵੀ ਇਸ ਦੇ ਉੱਤੇ ਇੱਕ ਸਟੋਰੀ ਕੀਤੀ ਹੈ, ਉਹਨਾਂ ਦੀ ਪੰਜਾਬੀ ਸਰਵਿਸ ਨੇ, ਕਿ ਕਿਵੇਂ ਕਿਵੇਂ ਉਹਨਾਂ ਨੇ ਥੋੜੇ ਵੇਰਵੇ ਵੀ ਦਿੱਤੇ ਨੇ, ਦਿਲਚਸਪ ਨੇ। ਔਰ ਅਸੀਂ ਹਮੇਸ਼ਾ ਸਮਝਦੇ ਹਾਂ ਕਿ ਜਿਹਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ ਹੈ। ਪਰ ਉਸ ਵੱਲ ਜਾਣ ਤੋਂ ਪਹਿਲਾਂ ਮੈਂ ਦੱਸਦੇ ਹਾਂ ਜਿਹੜੀਆਂ ਮੀਡੀਆ ਰਿਪੋਰਟਸ ਨੇ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ, ਜਿਨ੍ਹਾਂ ਨੂੰ 2015 ਦੇ ਚੱਬਾ 'ਚ ਹੋਏ ਸਰਬੱਤ ਖਾਲਸਾ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਸੀ, ਉਹ ਬਿਮਾਰ ਨੇ। ਉਹਨਾਂ ਨੂੰ ਪਹਿਲਾਂ ਖਬਰਾਂ ਸੀ ਕਿ ਦਿੱਲੀ ਦੇ ਫਲਾਹ ਹਸਪੀਟਲ 'ਚ ਉਹਨਾਂ ਨੂੰ ਰੱਖਿਆ ਗਿਆ, ਫਿਰ ਸੀ ਕਿ ਫਲਾਹ 'ਚ ਸ਼ਿਫਟ ਕੀਤਾ ਗਿਆ। ਔਰ ਉਹਨਾਂ ਦੀ ਸਿਹਤ ਬਾਰੇ ਕਿਉਂਕਿ ਉਹਨਾਂ ਨੂੰ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ, ਔਰ ਉਹ ਪਹਿਲਾਂ ਵੀ ਕ੍ਰੋਨਿਕ ਉਹਨਾਂ ਦੀ ਬੈਕ ਪੇਨ ਵੀ ਹੈ, ਹੋਰ ਕੰਪਲਿਕੇਸ਼ਨਸ ਵੀ ਕੋਈ ਹੋਈਆਂ ਹੋਣਗੀਆਂ। ਔਰ ਇਸ ਦੇ ਉੱਤੇ ਅੱਜ ਜਿਹੜੇ ਖਾਸ ਤੌਰ ਤੇ ਪਿਛਲੇ ਪੀਰੀਅਡ 'ਚ ਉਹਨਾਂ ਨਾਲ ਮੁਲਾਕਾਤ ਵੀ ਕਰਦੇ ਰਹੇ ਬਲਜੀਤ ਸਿੰਘ ਖਾਲਸਾ, ਜਿਹੜੇ ਕਿ ਮੁੱਖ ਐਡੀਟਰ ਨੇ ਵੰਗਾਰ ਮੈਗਜ਼ੀਨ ਦੇ, ਉਹਨਾਂ ਨੇ ਵੀ ਇਸ ਦੇ ਉੱਤੇ ਜਿਹੜਾ ਹੈ ਉਹ ਕੌਮ ਨੂੰ ਇਹ ਜਾਗਰੂਕ ਕੀਤਾ ਕਿ ਔਰ ਸਰਕਾਰ ਨੂੰ ਉਹਨਾਂ ਨੇ ਵਾਰਨਿੰਗ ਵੀ ਦਿੱਤੀ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਭਾਰਤ ਦੀ ਹਕੂਮਤ ਇਸ ਗੱਲ ਦਾ ਧਿਆਨ ਰੱਖੇ ਕਿ ਜੇ ਜਥੇਦਾਰ ਹਵਾਰਾ ਨੂੰ ਕੁਛ ਹੋਇਆ, ਕਿਉਂਕਿ ਤਿਹਾੜ ਜੇਲ੍ਹ 'ਚ ਹੁੰਦਿਆਂ ਉਹਨਾਂ ਦਾ ਪ੍ਰੋਪਰ ਇਲਾਜ ਵੀ ਨਹੀਂ ਕਰਵਾਇਆ ਜਾ ਰਿਹਾ, ਹਸਪੀਟਲ ਦੇ ਵਿੱਚ ਕੀ ਚੱਲ ਰਿਹਾ ਹੈ ਉਹਨਾਂ ਦੀ ਕੋਈ ਮੈਡੀਕਲ ਬਰੀਫਿੰਗ ਨਹੀਂ ਆ ਰਹੀ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਹੁਣ ਉਹ ਸਖਤ ਬਿਮਾਰ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤਾਂ ਦਾਖਲ ਕੀਤਾ ਗਿਆ ਪਰ ਇਲਾਜ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਔਰ ਉਹਨਾਂ ਦੇ ਜਿਹੜੇ ਵਾਈਟ ਸੈੱਲ ਨੇ ਸਿਰਫ 40,000 ਰਹਿ ਗਏ ਨੇ। ਜੇ ਸਰਕਾਰ ਨੇ ਚੰਗੀ ਤਰ੍ਹਾਂ ਉਹਨਾਂ ਦੀ ਦੇਖਭਾਲ ਨਾ ਕੀਤੀ, ਜੋ ਨਹੀਂ ਕਰ ਰਹੀ, ਔਰ ਨਾ ਹੀ ਉਹ ਕਿਸੇ ਨੂੰ ਪਰਿਵਾਰਕ ਮੈਂਬਰ ਜਾਂ ਪੰਥਕ ਸ਼ਖਸੀਅਤ ਨੂੰ ਉਹਨਾਂ ਦੇ ਨੇੜੇ ਜਾਣ ਦੇ ਰਹੇ ਨੇ, ਔਰ ਜੇ ਉਹਨਾਂ ਦਾ ਕੋਈ ਵੀ ਕਿਸੇ ਕਿਸਮ ਦਾ ਨੁਕਸਾਨ ਹੋਇਆ ਤਾਂ ਫਿਰ ਸਿੱਖ ਕੌਮ ਦਿੱਲੀ ਤਖਤ ਦੇ ਪੈਰਾਂ ਥੱਲੇ ਅੱਗ ਦੇ ਭਾਂਬੜ ਬਾਲ ਦੇਵੇਗੀ। ਸੋ ਅਸੀਂ ਸਮਝਦੇ ਹਾਂ ਵੀ ਜਿੱਥੇ ਸਿੱਖ ਕੌਮ ਸਮੁੱਚੇ ਤੌਰ ਤੇ ਜਥੇਦਾਰ ਹਵਾਰਾ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੇ, ਉੱਥੇ ਹਕੂਮਤ ਨੂੰ ਦੇ ਉੱਤੇ ਵੀ ਇਹ ਦਬਾਅ ਬਣਾਉਣਾ ਚਾਹੀਦਾ ਹੈ। ਔਰ ਇਸ ਵੇਲੇ ਜਦੋਂ ਕਿ ਸਿੱਖ ਫੈਕਟਰ ਪ੍ਰੋਮੀਨੈਂਟਲੀ ਦੁਨੀਆ ਦੇ ਸਾਹਮਣੇ ਆਇਆ ਕਿਸਾਨ ਲਹਿਰ ਦੇ ਚੱਲਦੇ ਆ,
ਸਾਡਾ ਇਹ ਫਰਜ਼ ਬਣਦਾ ਹੈ ਕਿ ਭਾਈ ਜਿੱਥੇ ਅਸੀਂ ਬਾਕੀ ਇੱਕ ਇੰਨੀ ਵੱਡੀ ਵਿਕਟਰੀ ਹਾਸਲ ਕੀਤੀ ਹੈ, 3 ਕਿਸਾਨ ਜਿਹੜੇ ਨੇ ਉਹਨਾਂ ਨਾਲ ਸੰਬੰਧਿਤ ਖੇਤੀ ਕਾਨੂੰਨ ਵਾਪਸ ਹੋਏ ਨੇ, ਉੱਥੇ ਇਸ ਦੇ ਉੱਤੇ ਵੀ ਕਿ ਭਾਈ ਜਿਹੜੇ ਕਈ ਸਾਲਾਂ ਤੋਂ 20-25 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਸਾਡੇ ਯੋਧੇ ਨੇ, ਜਿਨ੍ਹਾਂ ਨੇ ਈਵਨ ਜੇਲ੍ਹ ਟਰਮਸ ਜਿਹੜੀਆਂ ਨੇ ਜਿੰਨੀ ਉਹਨਾਂ ਨੂੰ ਸੈਂਟੈਂਸ ਹੋਈ ਉਹ ਵੀ ਪੂਰੀਆਂ ਕਰ ਲਈਆਂ ਹੋਈਆਂ, ਲੇਕਿਨ ਉਹਨਾਂ ਦੀ ਰਿਹਾਈ ਨਹੀਂ ਕਰ ਰਹੇ, ਉਹਨਾਂ ਦੀ ਰਿਹਾਈ ਦੇ ਲਈ ਵੀ। ਔਰ ਇਹ ਸਾਡਾ ਫਰਜ਼ ਬਣਦਾ ਹੈ ਕਿਉਂਕਿ ਇਹਨਾਂ ਯੋਧਿਆਂ ਨੇ ਆਪਣੀ ਜਵਾਨੀ ਕੌਮ ਦੇ ਨਾਂ, ਕੌਮੀ ਅਣਖ ਦੇ ਨਾਂ, ਗੈਰਤ ਦੇ ਨਾਂ, ਕੌਮੀ ਆਜ਼ਾਦੀ ਦੇ ਲਈ ਸਮਰਪਿਤ ਕੀਤੀ ਹੈ। ਔਰ ਅਸੀਂ ਇਹ ਵਾਰਨਿੰਗ ਦਿੰਦੇ ਹਾਂ ਕਿ ਭਾਈ ਇਹ ਜੇ ਇਸ ਕਿਸਮ ਦਾ ਕੁਝ ਵਾਪਰਦਾ ਔਰ ਇਹ ਮੋਦੀ ਸਰਕਾਰ ਨੇ ਸਿੱਖ ਕੌਮ ਦਾ ਜਲਵਾ ਦੇਖ ਲਿਆ, ਬਹੁਤ ਚੰਗੀ ਤਰ੍ਹਾਂ ਦੇਖ ਲਿਆ ਕਿ ਇਹ ਗੱਲ ਅੱਜ ਵੀ ਸਤਪਾਲ ਮਲਿਕ ਜਿਹੜਾ ਮੇਘਾਲਿਆ ਦਾ ਗਵਰਨਰ ਹੈ, ਉਹ ਪ੍ਰਿੰਟ ਜਿਹਨੂੰ ਸ਼ੇਖਰ ਗੁਪਤਾ ਹੈਡ ਕਰਦਾ ਹੈ, ਜਿਹੜਾ ਬਿਲਕੁਲ ਜਸਟੀਫਾਈ ਕਰ ਰਿਹਾ ਸੀ ਕਿ ਖੇਤੀ ਕਾਨੂੰਨ ਬਹੁਤ ਚੰਗੇ ਨੇ, ਔਰ ਦੂਜੇ ਨੇ ਉਹਨਾਂ ਦੇ ਨਾਰਥ ਈਸਟ ਦੇ 2 ਜਿਹੜੇ ਪੱਤਰਕਾਰ ਉਹਨੂੰ ਇੰਟਰਵਿਊ ਕਰ ਰਹੇ ਸੀ ਸਤਪਾਲ ਮਲਿਕ ਨੂੰ, ਸ਼ਾਇਦ 1 ਦਿਨ ਜਾਂ 2 ਦਿਨ ਪੁਰਾਣਾ ਇੰਟਰਵਿਊ ਹੋਏਗਾ, ਮੈਂ ਅੱਜ ਹੀ ਦੇਖਿਆ। ਤਾਂ ਉਹਨੂੰ ਪੁੱਛ ਰਹੇ ਨੇ ਕਿ ਜੀ ਇਹ ਜਿਹੜੀ ਗੱਲ ਤੁਹਾਡੀ ਮੀਡੀਆ ਦੇ ਵਿੱਚ ਤੁਸੀਂ ਬਾਰ-ਬਾਰ ਕਹੀ ਕਿ ਜੀ ਇਹ ਸਿੱਖ ਕੌਮ ਤਾਂ 400 ਸਾਲ ਭੁੱਲਣ ਵਾਲੀ ਨਹੀਂ ਹੈ, ਔਰ ਇੰਦਰਾ ਗਾਂਧੀ ਨੇ ਮ੍ਰਿਤਿੰਜਯ ਯੱਗਿਆ ਵੀ ਕਰਾਇਆ ਪਰ ਸਿੱਖਾਂ ਨੇ ਉਹਨਾਂ ਨੂੰ ਛੱਡਿਆ ਨਹੀਂ, ਇਹ ਕੀ ਹੈ ਮ੍ਰਿਤਿੰਜਯ ਯੱਗਿਆ ਕੀ ਹੈ? ਉਹਨੂੰ ਪੁੱਛ ਰਿਹਾ। ਉਹ ਕਹਿੰਦਾ ਕਿ ਵੀ ਇਹ ਗੱਲ ਮੈਨੂੰ ਅਰੁਣ ਨਹਿਰੂ ਨੇ, ਜਿਹੜਾ ਕਜ਼ਨ ਸੀ ਅਰੁਣ ਨਹਿਰੂ, ਜਵਾਹਰ ਲਾਲ ਨਹਿਰੂ ਦਾ, ਇਹਦਾ ਵੀ ਰਿਸ਼ਤੇਦਾਰ ਇੰਦਰਾ ਗਾਂਧੀ ਦਾ, ਕਿ ਉਹਨੇ ਹੀ ਦੱਸਿਆ ਸੀ ਕਿ ਇੰਦਰਾ ਗਾਂਧੀ ਜਿਹੜੀ ਹੈ ਉਹਨੇ ਮ੍ਰਿਤਿੰਜਯ ਯੱਗਿਆ ਜਿਹੜਾ ਸ਼ਿਵ ਜੀ ਦਾ, ਜਿਹਦੇ 'ਚ ਕਿ ਖਾਸ ਤਰ੍ਹਾਂ ਦੇ ਨਾਲ ਜਿਹੜਾ ਉਹ ਜਾਪ ਕਰਾਇਆ ਜਾਂਦਾ ਔਰ ਉਹਦੇ ਤੇ ਬਹੁਤ ਖਰਚ ਕੀਤਾ ਜਾਂਦਾ ਤਾਂ ਕਿ ਜਿਹਨੂੰ ਮੌਤ ਆਣੀ ਹੈ ਉਹਨੂੰ ਮੌਤ ਨਾ ਆਏ। ਤੇ ਉਹਨੇ ਕਿਹਾ ਸਤਪਾਲ ਮਲਿਕ ਨੇ ਕਿ ਵੀ ਮੈਂ ਤਾਂ ਜੇ ਹੁਣ ਮੇਰੀ ਇਸ ਗੱਲ ਨੂੰ ਲੈ ਕੇ ਕਿਸੇ ਨੇ ਕਿਹਾ ਕਿ ਜੀ ਕਿਸੇ ਨੇ ਇਹ ਸਮਝਿਆ ਕਿ ਮੈਂ ਮੋਦੀ ਨੂੰ ਇਹ ਕਿਹਾ ਸੀ ਵੀ ਸਿੱਖਾਂ ਨੇ ਮਾਰ ਦੇਣਾ ਮੋਦੀ ਨੂੰ, ਕਹਿੰਦੇ ਵੀ ਮੈਂ ਤਾਂ ਇੱਕ ਪ੍ਰਾਈਮ ਮਿਨਿਸਟਰ ਦਾ ਵੈਲ ਵਿਸ਼ਰ ਹੈ, ਜੇ ਉਹਦੇ ਨੇੜਿਓਂ ਕੋਈ ਜਿਹੜੀ ਹੈ ਉਹ ਬਿਜਲੀ ਦੀ ਤਾਰ ਲੰਘ ਰਹੀ ਹੈ ਤੇ ਮੇਰਾ ਫਰਜ਼ ਹੈ ਉਹਨੂੰ ਦੱਸਣਾ ਕਿ ਵੀ ਇਹਦੇ 'ਚ ਕਰੰਟ ਹੈ, ਹੱਥ ਨਾ ਲਾਈ ਨਹੀਂ ਤਾਂ ਜਾਏਗਾ। ਉਹਨੇ ਜੋਕਿੰਗਲੀ ਕਿਹਾ, ਉਹਨੇ ਕਿਹਾ ਕਿ ਜੀ ਇਹ ਚੀਨ ਵਾਲਿਆਂ ਦੀ ਇੱਕ ਐਕਸਪ੍ਰੈਸ਼ਨ ਹੈ ਕਿ ਕੋਈ ਬੰਦਾ ਜਿਹੜਾ ਹੈ ਉਹ ਉਂਗਲ ਨਾਲ ਚੰਦਰਮਾ ਦਿਖਾਏ ਕਿਸੇ ਨੂੰ ਤਾਂ ਉਹਦੀ ਉਂਗਲ ਨਾਲ ਹੀ ਦੇਖੀ ਜਾਏ, ਉਹ ਕਿ ਮੈਂ ਤੁਹਾਨੂੰ ਚੰਦਰਮਾ ਦਿਖਾ ਰਿਹਾ। ਉਹਨੇ ਕਿਹਾ ਮੈਂ ਤਾਂ ਉਹਨੂੰ ਹਕੀਕਤ ਦੱਸੀ ਸੀ ਵੀ ਇਹ ਸਿੱਖਾਂ ਦੀ ਤਰਬੀਅਤ ਦਾ ਹਿੱਸਾ ਹੈ ਕਿ ਇਹਨਾਂ ਨੇ ਪਿੱਛੇ ਨਹੀਂ ਹਟਣਾ ਹੈ, ਵੀ ਇਹਨਾਂ ਨੂੰ ਖਾਲੀ ਹੱਥ ਨਾ ਮੋੜੋ ਔਰ ਇਹਨਾਂ ਦੇ ਨਾਲ ਪੰਗਾ ਮਤ ਲਓ। ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਜਦੋਂ ਬੀਜੇਪੀ ਦਾ ਨੋਮੀਨੇਟਿਡ ਗਵਰਨਰ, ਜਿਹੜਾ ਪੱਕੇ ਤੌਰ ਦੇ ਉੱਤੇ ਬੀਜੇਪੀ ਦਾ ਜਿਹੜਾ ਵੱਡਾ ਚਿਹਰਾ ਹੈ ਵੈਸਟਰਨ ਯੂਪੀ ਦੇ ਵਿੱਚ, ਜਦੋਂ ਇਸ ਕਿਸਮ ਦੀਆਂ ਹਕੀਕਤਾਂ ਹੁਣ ਤਾਂ ਰਾਜੇਵਾਲ ਵਰਗੇ ਉਹ ਲੋਕ ਵੀ ਜਿਹੜੇ ਅਦਰਵਾਈਜ਼ ਦੌੜਦੇ ਸੀ ਸਿੱਖੀ ਏਜੰਟ, ਉਹਦਾ ਵੀ ਮੈਂ ਕਿਤੇ ਇੰਟਰਵਿਊ ਦੇਖ ਰਿਹਾ ਸੀ, ਉਹਨੇ ਕਿਹਾ ਜੀ ਇਹ ਸਿੱਖ ਕੌਮ ਪਿੱਛੇ ਹਟਣ ਵਾਲੀ ਨਹੀਂ, ਇਹ ਮੋਦੀ ਸਰਕਾਰ ਨੂੰ ਉਹ ਮੁਗਲਾਂ ਦਾ ਰਾਜ ਹੋਏ, ਅੰਗਰੇਜ਼ਾਂ ਦਾ ਹੋਏ, ਕਿਵੇਂ ਲੜੇ। ਹੁਣ ਉਹਨਾਂ ਨੂੰ ਕੋਈ ਪੁੱਛੇ ਕਿ ਵੀ ਨਾ ਤਾਂ ਕਾਮਰੇਡ ਲੜੇ ਮੁਗਲਾਂ ਦੇ ਖਿਲਾਫ, ਨਾ ਕੋਈ ਹੋਰ ਇਹਨਾਂ ਦੇ ਲੜੇ, ਸਿੱਧੀ ਤੁਹਾਨੂੰ ਜੇ ਸਿੱਖ ਕੌਮ ਦੀ ਹੁਣ ਤੁਹਾਨੂੰ ਯਾਦ ਆ ਰਹੀ ਹੈ ਔਰ ਸਿੱਖੀ ਸਪਿਰਿਟ ਦੀ ਯਾਦ ਆ ਰਹੀ ਹੈ, ਉੱਥੇ ਜਕਾਰਾ ਛੱਡਣ ਤੋਂ ਬਿਨਾਂ ਕੋਈ ਹੋਰ ਨਹੀਂ ਹੈ। ਹੁਣ ਵੀ ਉਹਨਾਂ ਦੇ ਸਿੰਘੂ ਬਾਰਡਰ ਦੇ ਉੱਤੇ ਕੀਰਤਨ ਦਰਬਾਰ ਵੀ ਔਰ ਦੂਸਰੇ ਵੀ, ਹਾਂ ਇੰਨਾ ਕੁ ਜ਼ਰੂਰ ਹੈ ਕਿ ਵੀ ਇਹਨਾਂ ਨੂੰ ਉਹ ਦੂਸਰੇ ਜ਼ਰੂਰ ਯਾਦ ਆਏ ਕਿ ਭਾਈ ਜਿਹੜੇ ਲੈਫਟਿਸਟ ਅੰਦਰ ਨੇ, ਇਹਨਾਂ ਨੇ ਜਿਹੜੇ ਪੋਲੀਟੀਕਲੀ ਸਿੱਖ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਨੇ ਉਹਨਾਂ ਬਾਰੇ ਕਦੇ ਗੱਲ ਨਹੀਂ ਕੀਤੀ। ਲੇਕਿਨ ਇਹਦੇ ਬਾਵਜੂਦ ਕਿ ਭਾਈ ਇਹ ਕੀ ਕਹਿੰਦੇ ਨੇ, ਦੁਨੀਆ ਨੇ ਦੇਖਿਆ ਕਿ ਕਿਵੇਂ ਸਿੱਖ ਕੌਮ ਦਾ ਜਲਵਾ ਹੈ, ਸਿੱਖ ਕੌਮ ਦੀ ਤਾਕਤ ਹੈ। ਔਰ ਜਦੋਂ ਕਿ ਅਸੀਂ ਅਜੇ ਇੱਕ ਮੁੱਦੇ ਦੇ ਉੱਤੇ ਇਹ ਗੱਲ ਕਿ ਮਿਨੀਮਮ ਸਪੋਰਟ ਪ੍ਰਾਈਸ ਪਲੱਸ ਕ੍ਰਿਮੀਨਲ ਕੇਸਿਸ ਵਾਪਸ ਹੋਣਾ ਜਾਂ ਦੂਜਾ ਅਜੇ ਕੋਈ ਉਹਨਾਂ ਨੇ ਮੋਰਚੇ ਦਾ ਫਾਈਨਲ ਜਿਹੜਾ ਇੱਕ ਜ਼ਰੂਰ ਅੱਜ ਦੀ ਲੇਟੈਸਟ ਖਬਰ ਹੈ ਕਿ ਗਵਰਨਮੈਂਟ ਨੇ ਕਿਸਾਨ ਯੂਨੀਅਨਾਂ ਨੂੰ ਜਿਹੜਾ ਇਹ ਸੰਯੁਕਤ ਕਿਸਾਨ ਮੋਰਚਾ ਜਿਹਦੀਆਂ ਕਦੇ 32 ਜਥੇਬੰਦੀਆਂ ਸੀ, 32 ਤਾਂ ਪੰਜਾਬ ਚੋਂ ਹੀ ਨੇ, ਹੁਣ ਬਾਹਰਲੀਆਂ ਮਿਲਾ ਕੇ 40 ਹੋ ਗਈਆਂ, ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਜਿਹੜੀ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਔਰ ਬਾਕੀ ਕਿਸਾਨ ਮੁੱਦਿਆਂ ਦੇ ਲਈ ਕਮੇਟੀ ਬਣਾਉਣੀ ਹੈ, ਉਹਦੇ ਲਈ ਸਾਨੂੰ 5 ਨਾਂ ਦਿਓ। ਸੋ ਅਸੀਂ ਸਮਝਦੇ ਹਾਂ ਵੀ ਜਿਵੇਂ, ਔਰ ਇਹ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਪਰਾਲੀ ਸਾੜਨ ਨੂੰ ਡੀਕ੍ਰਿਮੀਨਲਾਈਜ਼ ਕਰ ਦਿੱਤਾ ਹੈ, ਅੱਗੇ ਤੱਕ ਕਿੰਨਾ ਜੁਰਮਾਨਾ ਔਰ ਕੈਦ ਇਹ ਸੀ ਉਹ ਕੀਤਾ। ਸੋ ਗੱਲ ਉਸ ਪਾਸੇ ਜਾ ਰਹੀ ਹੈ, ਟਰੈਕਟਰ ਮਾਰਚ ਜਾ ਰਹੇ, ਇਹਨਾਂ ਨੇ ਕੈਂਸਲ ਕਰ ਦਿੱਤਾ ਸੀ ਕਿਸਾਨਾਂ ਨੇ। ਸੋ ਇਸ ਵੇਲੇ ਗੁੱਡਵਿਲ ਹੈ
ਔਰ ਦੋਨੋਂ ਪਾਸੇ ਹੀ ਇਸ ਗੱਲ ਨੂੰ ਰਿਜ਼ੋਲਵ ਜਿਹੜੇ ਰਹਿੰਦੇ ਇਸ਼ੂ ਨੇ। ਸੋ ਹੋਪਫੁਲੀ ਕਿਸਾਨ ਜਥੇਬੰਦੀਆਂ ਵੀ ਇਹਨੂੰ ਮਹਿਜ਼ ਇਹ ਸਮਝ ਕੇ ਕਿ ਭਾਈ ਚਲੋ ਉਹਨਾਂ ਲਈ ਵੀ ਪੈਸੇ ਇਕੱਠੇ ਕਰਨ ਦੀ ਥਾਂ ਬਣੀ ਹੋਈ ਹੈ, ਵੀ ਇਹਨੂੰ ਬੇਮਤਲਬ ਅੱਗੋਂ ਨਾ ਉਲਝਾਇਆ ਜਾਏ ਔਰ ਜਿਹੜਾ ਆਨਰੇਬਲ ਤਰੀਕੇ ਦੇ ਨਾਲ ਜਿਹੜਾ ਇਸ ਦਾ ਐਂਡ ਹੋਏ। ਔਰ ਕੁਝ ਇਸ਼ੂਜ਼ ਨੇ ਜਿਹੜੇ ਕਿ ਲੰਬੇ ਵਕਤ ਤੋਂ, ਜੇ ਕਿਸਾਨੀ ਦਾ ਇੰਡੀਪੈਂਡੈਂਟ ਇੰਡੀਆ 70 ਸਾਲ ਤੋਂ 75 ਸਾਲ ਤੋਂ ਇਹੀ ਹਾਲ ਰਿਹਾ, ਇਸ ਗੱਲ ਦੇ ਉੱਤੇ ਵੀ ਜੇ ਤਾਂ ਕਿਸੇ ਨੇ ਮੰਗ ਹੀ ਰੱਖਣੀ ਹੋਏ ਫਿਰ ਤਾਂ ਉਹ ਜਿਹੜੀ ਜਿਹੜੀ ਇਹਨਾਂ ਦੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਔਰ ਜਿਹੜੀ 2014 ਦੇ ਵਿੱਚ ਵੀ ਇਹਨਾਂ ਦਾ ਜਿਹੜਾ ਇਲੈਕਸ਼ਨ ਮੈਨੀਫੈਸਟੋ ਸੀ ਬੀਜੇਪੀ ਦਾ, ਉਸ ਦਾ ਹਿੱਸਾ ਸੀ। ਜੇ ਇਸੇ ਗੱਲ ਦੇ ਉੱਤੇ ਹੁਣ ਤਾਂ ਚਲੋ ਐਮਐਸਪੀ ਤੇ ਅੜ ਰਹੇ ਨੇ, ਹਾਲਾਂਕਿ ਇਹ ਇੱਕ ਵੱਖਰਾ ਇਸ਼ੂ ਹੈ ਕਿ ਜਿਸ ਯੂਪੀ ਬਿਹਾਰ 'ਚ ਮਿਨੀਮਮ ਸਪੋਰਟ ਪ੍ਰਾਈਸ ਜਿਹਨਾਂ ਫਸਲਾਂ ਦਾ ਹੈ ਵੀ ਹੈ, ਉਹਦੇ ਤੇ ਕੋਈ ਖਰੀਦਾ ਹੀ ਨਹੀਂ ਹੈ। ਜੇ 2000 ਰੁਪਏ ਦਾ ਝੋਨੇ ਦਾ ਰੱਖਿਆ ਹੋਇਆ ਕੁਇੰਟਲ ਦਾ ਸਪੋਰਟ ਪ੍ਰਾਈਸ, ਤੇ ਉਹ ਉੱਥੇ 800 ਜਾਂ 1200 ਤੱਕ ਮੈਕਸਿਮਮ ਖਰੀਦਦੇ ਨੇ। ਉਹਨਾਂ ਦਾ ਝੋਨਾ ਆ ਕੇ ਪੰਜਾਬ 'ਚ ਗਲਤ ਤਰੀਕੇ ਨਾਲ ਵੇਚਿਆ ਜਾਂਦਾ। ਸੋ ਜੇ ਇਹਨਾਂ ਨੂੰ ਇਹਨਾਂ ਦੀ ਜੁੱਤੀ ਦੇ ਨਾਲ ਹੀ ਕੁੱਟਿਆ ਜਾਏ ਕਿ ਭਾਈ ਤੁਸੀਂ ਸਿੰਪਲੀ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਸੀ ਉਹਦਾ ਜਸਟ ਇਹ ਸੀ ਕਿ ਜਿੰਨਾ ਕਿਸਾਨ ਦਾ ਖਰਚਾ ਹੈ, ਇਨਪੁਟ ਹੈ ਫਸਲ ਨੂੰ ਉਗਾਉਣ ਦੇ ਵਿੱਚ 1 ਏਕੜ ਦੇ ਵਿੱਚ ਜਾਂ ਜੋ ਵੀ ਉਹਦਾ ਮੌਸਮ ਵਾਈਜ਼ ਹੈ, ਉਸ ਕੀਮਤ ਨੂੰ ਐਡ ਕਰਕੇ ਉਸ ਤੋਂ 1.5 ਗੁਣਾ, ਜੇ ਉਹਦਾ 100 ਰੁਪਏ ਉਹਦਾ ਖਰਚਾ ਹੋਇਆ ਕਿਸਾਨ ਦਾ, ਉਹਦੇ 'ਚ 50% ਹੋਰ ਜੋੜ ਕੇ ਯਾਨੀ ਕਿ 150 ਰੁਪਈਆ ਉਹਨੂੰ ਉਹਦੀ ਜਿਹੜਾ ਉਹ ਮਿਲਣਾ ਚਾਹੀਦਾ। ਜੇ ਇਹ ਹੋਏ ਤਾਂ ਫਿਰ ਇੱਕ ਗੱਲ ਦਾ ਧਿਆਨ ਰਹੇ, ਜਦੋਂ ਇਹ ਵੀ ਮੰਗ ਪੰਜਾਬ ਦੇ ਕਿਸਾਨ ਕਰਦੇ ਨੇ, ਜੇ ਅਸੀਂ ਹੁਣ ਦੇਖਾਂਗੇ ਕਿ ਜੀ ਪੰਜਾਬ ਸਰਕਾਰ ਕਿਸਾਨਾਂ ਦੇ ਸਿਰ ਚੜਿਆ ਕਰਜ਼ਾ ਮਾਫ ਕਰੇਗੀ ਕਿ ਨਹੀਂ ਕਰੇਗੀ। ਕਰਜ਼ਾ ਚੜਿਆ ਹੀ ਤਾਂ ਕਿ ਵੀ ਜਿੰਨੀ ਤੁਹਾਡੀ ਇਨਵੈਸਟਮੈਂਟ ਹੈ ਫਸਲ ਉਗਾਉਣ ਦੇ ਲਈ, ਉਹਦੇ ਨਾਲੋਂ ਜ਼ਿਆਦਾ ਤੁਸੀਂ ਜਿਹੜਾ ਉਹ ਇਨਵੈਸਟ ਹੋ ਰਿਹਾ, ਜੋ ਤੁਹਾਨੂੰ ਸਪੋਰਟ ਪ੍ਰਾਈਸ ਦਿੱਤਾ ਜਾਂਦਾ ਉਹ ਪੂਰਾ ਨਹੀਂ ਹੁੰਦਾ ਔਰ ਤੁਸੀਂ ਕਰਜ਼ਾ ਲੈ ਰਹੇ ਹੋ। ਤੇ ਜੇ ਇਸ ਜਿਹੜੀ ਸਵਾਮੀਨਾਥਨ ਕਮਿਸ਼ਨ ਰਿਪੋਰਟ ਇੰਪਲੀਮੈਂਟ ਹੁੰਦੀ ਹੈ, ਸਾਰੇ ਮਸਲਿਆਂ ਦਾ ਇਹ ਹੱਲ ਕਰ ਦਿੰਦੀ ਹੈ। ਲੇਕਿਨ ਅਸੀਂ ਵੀ ਇਸ ਸਾਰੀ ਸਿਚੁਏਸ਼ਨ ਨੂੰ ਕਲੋਜ਼ਲੀ ਵਾਚ ਕਰ ਰਹੇ ਹਾਂ ਔਰ ਬਹੁਤ ਸਾਰੇ ਜਿਹੜੇ ਨੇ ਮੁਬਾਰਕਾਂ ਦਾ ਸਿਲਸਿਲਾ ਵੀ ਚੱਲ ਰਿਹਾ ਹੈ, ਲਿਖਤਾਂ ਵੀ ਨੇ ਆਲ ਅਰਾਊਂਡ ਕਿ ਕੀ ਕਿਸੇ ਨੇ ਹਾਸਲ ਕੀਤਾ ਹੈ, ਕੀ ਇਹਦੇ ਚੋਂ ਨਿਕਲਿਆ। ਜਿਵੇਂ ਭੈਣ ਜੀ ਕਿਰਨਜੀਤ ਕੌਰ, ਉਹਨਾਂ ਦੀ ਲਿਖਤ ਜਿਹੜੀ ਹੈ ਇਸ ਜਿੱਤ ਦੇ ਉੱਤੇ ਉਹਨਾਂ ਦੀ ਸੀ ਕਿ ਵੀ ਖੇਤੀ ਕਾਨੂੰਨਾਂ ਦੇ ਰੱਦ ਹੋਣ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਇਹ ਜਿੱਤ ਸਾਡੇ ਸਭਨਾਂ ਦੇ ਏਕੇ ਦੀ ਹੈ ਤੇ ਸਭ ਤੋਂ ਵੱਧ ਚਿੱਟੇ ਦਾੜਿਆਂ ਵਾਲੇ ਸਾਡੇ ਸਿਰੜੀ ਬਜ਼ੁਰਗਾਂ ਦੀ ਹੈ, ਜਿਹੜੇ ਉਮਰ ਦੇ ਇਸ ਪੜਾਅ 'ਚ ਘਰ-ਬਾਰ ਛੱਡ ਕੇ ਦਿੱਲੀ ਦੀਆਂ ਬਰੂਹਾਂ ਉੱਪਰ ਬੈਠੇ ਰਹੇ। ਠੰਡੀਆਂ ਸੀਤ, ਸਿਆਲ ਦੀਆਂ ਰਾਤਾਂ, ਤਿੱਖੜ ਦੁਪਹਿਰੇ ਤੇ ਝੱਖੜ ਸਭ ਕੁਝ ਆਪਣੇ ਪਿੰਡੇ ਉੱਤੇ ਝੱਲਿਆ। ਉਹਨਾਂ ਨੌਜਵਾਨਾਂ ਨੂੰ ਵੀ ਭੁੱਲਿਆ ਨਹੀਂ ਜਾ ਸਕਦਾ ਜਿਹੜੇ ਇਸ ਮੋਰਚੇ ਨੂੰ ਸਭ ਰੋਕਾਂ ਪਾਰ ਕਰਕੇ ਦਿੱਲੀ ਤੱਕ ਲੈ ਕੇ ਗਏ। ਤੇ ਫਿਰ ਇਹਨਾਂ ਹੀ ਮੁੰਡਿਆਂ ਨੇ ਨਾ ਸਿਰਫ ਆਪਣਿਆਂ ਕੋਲੋਂ ਉਲਾਂਭੇ ਸੁਣੇ, ਪਰ ਪੁਲਿਸ ਅਤੇ ਬੀਜੇਪੀ ਦੇ ਗੁੰਡਿਆਂ ਕੋਲੋਂ ਡਾਂਗਾਂ ਵੀ ਖਾਧੀਆਂ ਤੇ ਜੇਲ੍ਹਾਂ ਵੀ ਕੱਟੀਆਂ। ਔਰ ਅਜੇ ਵੀ ਜਿਹੜੇ ਨੇ ਉਹਨਾਂ ਦੇ 170 ਦੇ ਕਰੀਬ ਐਸੇ ਨੌਜਵਾਨ ਨੇ ਜਿਨ੍ਹਾਂ ਦੇ ਉੱਤੇ ਕੇਸ ਪਾਏ ਹੋਏ ਨੇ 26 ਜਨਵਰੀ ਦੀ ਐਕਟੀਵਿਟੀ ਨੂੰ ਲੈ ਕੇ। ਬਾਹਰਲੇ ਮੁਲਕ 'ਚ ਬੈਠੇ ਪੰਜਾਬੀਆਂ ਦਾ ਖਾਸ ਯੋਗਦਾਨ ਰਿਹਾ, ਚਾਹੇ ਉਹ ਅੰਦੋਲਨ ਲਈ ਫਾਈਨੈਂਸ਼ੀਅਲ ਹੈਲਪ ਦੇ ਰੂਪ ਵਿੱਚ ਸੀ ਜਾਂ ਇੰਟਰਨੈਸ਼ਨਲ ਪੱਧਰ ਤੇ ਇਸ ਮੁੱਦੇ ਨੂੰ ਉਭਾਰਨਾ। ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਗੋਦੀ ਮੀਡੀਆ ਦੇ ਹਰੇਕ ਝੂਠ ਨੂੰ ਵੰਗਾਰਿਆ ਤੇ ਸੱਚ ਨੂੰ ਲੋਕਾਂ ਸਾਹਮਣੇ ਲਿਆਂਦਾ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹਨਾਂ ਦੇ ਹਜ਼ਾਰਾਂ 2-2 ਰੁਪਏ ਦੇ ਟਵੀਟ ਵਿੱਚ ਖਰੀਦਣ ਵਾਲੇ ਤੇ ਉਹਨਾਂ ਵੱਲੋਂ ਅੱਗੇ ਵੇਚਣ ਵਾਲੇ ਉਹਨਾਂ ਦੀ ਫੌਜ ਇਕੱਠੀ ਸੀ, ਪਰ ਬਾਹਰਲਿਆਂ ਨੇ ਐਸਾ ਉਹਨਾਂ ਦੇ ਬਥਾੜ ਭੰਨੇ ਕਿ ਵੀ ਉਹ ਭੱਜਦੇ ਨਜ਼ਰ ਨਹੀਂ ਸੀ ਆਉਂਦੇ। ਬਾਹਰਲੇ ਜਿਹੜੇ ਨੇ ਉਹ ਦੂਰ ਬੈਠੇ ਵੀ ਹਰ ਵੇਲੇ ਮਦਦ ਲਈ ਤਿਆਰ ਨਜ਼ਰ ਆਏ। ਆਪਣੇ ਕੰਮਕਾਰ ਦੌਰਾਨ ਵੀ ਅੰਦੋਲਨ ਬਾਰੇ ਜਾਣਕਾਰੀ ਹਾਸਲ ਕਰਨ ਲਈ ਪਰੇਸ਼ਾਨ ਹੁੰਦੇ ਰਹੇ। ਆਪਣੇ ਆਪਣੇ ਪਿੰਡ ਵਿੱਚੋਂ ਲੋਕਾਂ ਦੇ ਜਥੇ ਦਿੱਲੀ ਭੇਜਣ ਲਈ ਖਰਚਾ ਵੀ ਭੇਜਦੇ ਰਹੇ। ਮੈਂ ਤਾਂ ਦੁਆਬੇ ਦੇ ਬਹੁਤ ਸਾਰੇ ਪਿੰਡਾਂ ਤੋਂ ਵਾਕਿਫ ਹਾਂ ਔਰ ਇੱਥੇ ਬੈਠੇ ਵੀ ਜਿਨ੍ਹਾਂ ਨੇ ਪਿੰਡਾਂ ਦਾ ਖਰਚਾ ਚੁੱਕਿਆ ਹੋਇਆ ਸੀ ਕਿ ਵੀ ਤੁਸੀਂ ਆਹ ਟਰਾਲੀ ਜਿਹੜੀ ਹੈ ਭਰ ਕੇ ਲੈ ਜਾਓ। ਹੁਣ 10,000 ਰੁਪਏ ਤੋਂ ਜ਼ਿਆਦਾ ਦਾ ਤਾਂ ਤੇਲ ਦਾ ਖਰਚਾ ਸੀ, ਹੁਣ ਤਾਂ ਬਹੁਤ ਮਹਿੰਗਾ ਹੋ ਗਿਆ ਸਗੋਂ ਡੀਜ਼ਲ ਤੇਲ ਦੋਨੋਂ। ਖਰਚਾ ਵੀ ਉਹਨਾਂ ਨੇ ਉਹਨਾਂ ਦਾ ਦੇਣਾ,
ਉਹਨਾਂ ਦਾ ਪ੍ਰਬੰਧ ਵੀ ਟਰਾਂਸਪੋਰਟੇਸ਼ਨ ਦਾ ਕਰਕੇ ਦੇਣਾ, ਔਰ ਇਹ ਵੀ ਹੋਣਾ ਵੀ ਪਿੱਛੇ ਤੁਸੀਂ ਫਿਕਰ ਨਾ ਕਰੋ, ਪਿੱਛੇ ਤੁਹਾਡੀਆਂ ਲੋੜਾਂ ਵੀ, ਔਰ ਇਹ ਜਿਹੜੀ ਸਾਰੀ ਹੈਲਪ ਹੈ ਇਹ ਫਾਈਨੈਂਸ਼ੀਅਲੀ ਬਾਹਰੋਂ ਹੀ ਹੋ ਰਹੀ ਸੀ। ਔਰ ਇਹ ਅੰਦੋਲਨ ਸਾਡੇ ਸਭ ਲਈ ਚਾਹੇ ਕਿਵੇਂ ਦਾ ਵੀ ਸੀ, ਪਰ ਦੇਸ਼ ਤੇ ਦੁਨੀਆ ਦੇ ਜ਼ਿਆਦਾ ਲੋਕਾਂ ਨੇ ਇਸ ਨੂੰ ਪੱਗਾਂ ਵਾਲਿਆਂ ਦਾ ਅੰਦੋਲਨ ਨਜ਼ਰ ਆ ਰਿਹਾ ਸੀ। ਜੋ ਮਰਜ਼ੀ ਕਹੀ ਜਾਓ, ਕਿਸਾਨ, ਭਾਰਤ ਕੇ ਕਿਸਾਨ, ਉਹਨਾਂ ਨੇ ਕਿਹਾ ਜੀ ਬੈਠੇ ਤਾਂ ਸਿੱਖ ਨੇ, ਉਹੀ ਬਾਬੇ ਉੱਤੋਂ ਦੀ ਗਾਤਰੇ ਪਾਏ ਹੋਏ ਸਵੇਰ ਵੇਲੇ ਬਾਹਰ ਖੁੱਲੇ 'ਚ ਇਸ਼ਨਾਨ ਕਰ ਰਹੇ ਨੇ, ਔਰ ਕਸ਼ਹਿਰੇ ਟੰਗੇ ਹੋਏ ਨੇ ਉਹਨਾਂ ਨੇ ਰੱਸੀਆਂ ਦੇ ਉੱਤੇ ਲੰਬੇ ਲੰਬੇ, ਉਹਨਾਂ ਨੂੰ ਵੀ ਕਈਆਂ ਨੂੰ ਲੱਗ ਰਿਹਾ ਵੀ ਇਹ ਤਾਂ ਤੰਬੂ ਬੰਨ੍ਹਦੇ ਨੇ ਨਾਲ। ਸੋ ਉਸ ਸਾਰੇ 'ਚ ਮਾਹੌਲ 'ਚ ਜੇ ਇਹ ਦੇਖਿਆ ਜਾਏ ਤੇ ਸਿੱਖੀ ਦਾ ਇਕੱਲਾ ਇਹ ਨਹੀਂ ਵੀ ਲੰਗਰ ਜਾਂ ਲੋਕਲ ਬੱਚਿਆਂ ਦੀ ਐਜੂਕੇਸ਼ਨ ਜਾਂ ਹਸਪੀਟਲ ਫੈਸਿਲਿਟੀ ਜਾਂ ਅਮਰੀਕਾ ਦੇ ਕੁਝ ਡਾਕਟਰ ਇੱਕ ਦੋ ਜਿਹੜੇ ਨੇ, ਸਵੈਮਾਨ ਸਿੰਘ ਇੱਕ, ਸਭ ਕੁਝ ਛੱਡ ਕੇ ਜਾ ਕੇ ਬੈਠਾ ਹੈ, ਉਹ ਡਾਂਗਾਂ ਦਾ ਸ਼ਿਕਾਰ ਵੀ। ਔਰ 26 ਜਨਵਰੀ ਨੂੰ ਕਿਸ ਕਿਸਮ ਦੇ ਮਾਹੌਲ 'ਚ ਵੀ ਉਹਨਾਂ ਨੇ ਜਿਹੜੀਆਂ ਨੇ ਉਹ ਸੇਵਾਵਾਂ ਦਿੱਤੀਆਂ। ਫਿਰ ਇਸ ਜਿੱਤ ਨੇ ਨਾ ਸਿਰਫ ਪੱਗ ਦਾ ਰੁਤਬਾ ਵਧਾਇਆ ਹੈ, ਸਗੋਂ ਪੰਜਾਬ ਨੂੰ ਇੱਕ ਵਾਰ ਫੇਰ ਧੌਣ ਉੱਚੀ ਕਰਨ ਦਾ ਮੌਕਾ ਦਿੱਤਾ ਹੈ। ਯੂਪੀ, ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਨੂੰ ਸਿੱਖੀ ਦੀਆਂ ਕਦਰਾਂ ਕੀਮਤਾਂ ਨੇ ਪ੍ਰਭਾਵਿਤ ਕੀਤਾ। ਗੁਰੂ ਕੇ ਲੰਗਰਾਂ ਅਤੇ ਨਿਸ਼ਕਾਮ ਸੇਵਾ ਦੇ ਜਜ਼ਬੇ ਬਿਨਾਂ ਇਸ ਅੰਦੋਲਨ ਦਾ ਇੰਨਾ ਲੰਮਾ ਸਮਾਂ ਟਿਕੇ ਰਹਿਣਾ ਮੁਸ਼ਕਲ ਸੀ, ਕੋਈ ਸ਼ੱਕ ਹੀ ਨਹੀਂ। ਇਵਨ ਟਕੈਤ ਨੇ ਵੀ ਕਿਹਾ, ਦਰਬਾਰ ਸਾਹਿਬ ਖਲੋ ਕੇ ਕਿਹਾ ਕਿ ਭਾਈ ਇਹ ਪਿੰਡਾਂ ਦੇ ਗੁਰਦੁਆਰਿਆਂ ਦੀ ਮਦਦ ਔਰ ਲੰਗਰ, ਇਸ ਤੋਂ ਬਿਨਾਂ ਅਸੀਂ ਬੈਠ ਹੀ ਨਹੀਂ ਸੀ ਸਕਦੇ। ਔਰ ਇਹ ਸਾਰਾ ਸੀ ਯੂਪੀ ਦੇ ਕਿਸਾਨ ਆਗੂ ਟਕੈਤ ਦਾ ਇਸ ਜਿੱਤ ਲਈ ਦਰਬਾਰ ਸਾਹਿਬ ਆ ਕੇ ਸ਼ੁਕਰਾਨਾ ਕਰਨਾ ਵੀ ਇਹੀ ਸਾਰੀਆਂ ਗੱਲਾਂ ਨੂੰ ਸਹੀ ਸਾਬਤ ਕਰਦਾ। ਜਿਹੜੇ ਇਸ ਅੰਦੋਲਨ 'ਚ ਸਾਡੇ ਨਾਲ ਤੁਰੇ ਸੀ ਪਰ ਅੱਜ ਘਰਾਂ ਨੂੰ ਵਾਪਸ ਆਉਣ ਵੇਲੇ ਉਹ ਨਾਲ ਨਹੀਂ ਹੋਣਗੇ, ਉਹਨਾਂ ਸਭਨਾਂ ਦੇ ਲਈ ਦਿਲਾਂ 'ਚ ਬਹੁਤ ਦੁੱਖ ਹੈ। ਇਹ 700 ਤੋਂ ਜ਼ਿਆਦਾ ਜਿਹੜੇ ਕੁਰਬਾਨ ਹੋਏ ਕਿਸਾਨ ਨੇ, ਉਹਨਾਂ ਨੂੰ ਟ੍ਰਿਬਿਊਟ ਹੈ। ਰੱਬ ਕਰਕੇ ਹੁਣ ਕੋਈ ਵੀ ਅਜਿਹਾ ਕਾਨੂੰਨ ਕਦੇ ਵੀ ਨਾ ਆਵੇ ਜਿਹੜਾ ਕਿਰਤੀਆਂ ਦੇ ਹੱਕਾਂ ਉੱਪਰ ਡਾਕਾ ਮਾਰੇ। ਇਹ ਵਿਸ਼ ਹੈ ਕਿ ਇੰਸ਼ਾਅੱਲਾ ਨਾ ਆਏ, ਲੇਕਿਨ ਸਾਡਾ ਵਾਹ ਜਿਸ ਮਕਾਰ ਦੁਸ਼ਮਣ ਦੇ ਨਾਲ ਹੈ, ਇਹ 2 ਕਦਮ ਪਿੱਛੇ ਹਟ ਕੇ 4 ਕਦਮ ਅੱਗੇ ਜਾਣ ਦਾ ਸੋਚਦਾ ਹੈ। ਇਸ ਬਾਰੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਲੜਾਈ ਇੱਕ ਬੈਟਲ ਅਸੀਂ ਇਸ ਵਾਰ ਦੀ ਜਿੱਤੀ ਹੈ। ਅਲਟੀਮੇਟ ਵਾਰ ਉਹੀ ਜਿੱਤੀ ਜਾਏਗੀ ਜਦੋਂ ਅਸੀਂ ਆਪਣੀ ਉਸ ਸਰਜ਼ਮੀਨ ਨੂੰ ਦਰਿਆਏ ਜਮਨਾ ਤੋਂ ਵਾਘਾ ਤੱਕ ਇਹਨਾਂ ਤੋਂ ਪੂਰੀ ਤਰ੍ਹਾਂ ਲਿਬਰੇਟ ਕਰਵਾ ਕੇ ਖਾਲਿਸਤਾਨ ਨੇਸ਼ਨ ਉਸ ਧਰਤੀ ਦੇ ਉੱਤੇ, ਉਹੀ ਸਾਡੇ ਸਾਰੇ ਮਸਲਿਆਂ ਦਾ ਹੱਲ ਹੋਏਗਾ। ਉਹੀ ਸਾਡੇ ਉੱਤੇ ਜੋ ਇੱਕ ਤੋਂ ਬਾਅਦ ਇੱਕ ਕਹਿਰ ਢਾਇਆ ਜਾਂਦਾ ਹੈ, ਉਸ ਸਭ ਦਾ ਜਵਾਬ ਹੋਏਗਾ। ਔਰ ਉਹਨਾਂ ਨੇ ਜਿਹੜਾ ਅਖੀਰ 'ਚ ਕਿਹਾ, ਇਸ ਅੰਦੋਲਨ ਵਾਸਤੇ ਹਰੇਕ ਉਸ ਵੀਰ ਭੈਣ ਦਾ ਧੰਨਵਾਦ ਜਿਸ ਨੇ ਲੜਾਈ ਜਿੱਤਣ ਲਈ ਕਦੇ ਵੀ ਕਿਤੇ ਵੀ ਅਰਦਾਸ ਕੀਤੀ ਹੋਏਗੀ। ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਅਰਦਾਸ ਦੀ ਗੱਲ ਕਰਦੇ ਹਾਂ ਤੇ ਇਹ ਲੱਖਾਂ ਰੂਹਾਂ ਦੁਨੀਆ ਭਰ ਦੇ ਵਿੱਚ ਕਈ ਥਾਵਾਂ ਤੇ ਅਖੰਡ ਪਾਠ, ਕਈ ਥਾਵਾਂ ਤੇ ਲਗਾਤਾਰ ਰੋਜ਼ਾਨਾ 2 ਵੇਲੇ ਦੀ ਅਰਦਾਸ ਦਾ ਹੀ ਹਿੱਸਾ ਬਣ ਗਿਆ ਸੀ ਕਿ ਮਹਾਰਾਜ ਇਸ ਕਿਸਾਨ ਅੰਦੋਲਨ ਨੂੰ ਕਾਮਯਾਬੀ ਦੇਣ। ਪਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਜਿਸ BBC ਸਟੋਰੀ ਦਾ ਵੀ ਜ਼ਿਕਰ ਕੀਤਾ ਸੀ, ਔਰ ਉਹ ਵੱਡੀਆਂ ਜਿਹੜੀਆਂ 5 ਕੌਮਾਂਤਰੀ ਹਸਤੀਆਂ, ਇੰਟਰਨੈਸ਼ਨਲ ਪਰਸਨੈਲਿਟੀਜ਼, ਜਿਨ੍ਹਾਂ ਦੇ ਬੇਸ਼ੱਕ ਉਹਨਾਂ ਦਾ ਜਿਸ ਕਿਸਮ ਦਾ ਉਹਨਾਂ 'ਚੋਂ 1-2 ਐਸੇ ਨੇ ਜਿਨ੍ਹਾਂ ਨੂੰ ਅਸੀਂ ਵਿਦ ਕੰਟੈਂਪਟ ਦੇਖਦੇ ਹਾਂ। ਉਹਨਾਂ ਦਾ ਜੇ ਅਸੀਂ ਕਿਸੇ ਪੋਰਨ ਸਟਾਰ ਦੀ ਗੱਲ ਕਰੀਏ, ਪਰ ਮੈਂ ਬਹੁਤ ਵਾਰ ਦੇਖਦਾ ਕਿ ਜਿੱਥੇ ਕੁਝ ਮਾਮਲਿਆਂ 'ਚ ਸ਼ਰੀਫ ਆਦਮੀ ਆਪਣੇ ਆਪ ਨੂੰ ਕਹਾਣ ਵਾਲੇ ਜਾਂ ਜਿਨ੍ਹਾਂ ਨੂੰ ਸ਼ਰੀਫ ਕਿਹਾ ਜਾਂਦਾ ਹੈ, ਉਹ ਤਾਂ ਕੰਨ ਵਲੇਟ ਕੇ ਪਾਸੇ ਚਲੇ ਜਾਂਦੇ ਨੇ, ਤੇ ਜਿਨ੍ਹਾਂ ਨੂੰ ਬਦਮਾਸ਼ ਕਿਹਾ ਜਾਂਦਾ ਹੈ, ਮੈਂ ਤਾਂ ਜਨਰਲ ਵੀ, ਉਹ ਆ ਕੇ ਕਈ ਵਾਰ ਖਲੋਂਦੇ ਨੇ। ਔਰ ਜੇ ਤੁਸੀਂ ਭਾਰਤ ਦੇ ਕਲਾਕਾਰਾਂ ਦਾ ਉਹਨਾਂ 'ਚ ਸਣੇ ਸੁਨੀਲ ਗਾਵਸਕਰ ਔਰ ਦੂਸਰੇ ਜਿਹੜੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਖਲੋਂਦੇ ਨੇ, RSS ਦੀ ਪੋਸਟਰ ਗਰਲ ਕੰਗਨਾ ਰਣੌਤ ਕਿਸ ਹੱਦ ਤੱਕ ਜਾਂਦੀ ਹੈ, ਅਜੇ ਵੀ ਉਸ ਨੇ ਆਪਣੇ ਕੰਨਾਂ ਨੂੰ ਵੀ ਜੀਭ ਲਾਈ ਹੋਈ ਹੈ। ਔਰ ਉਹ ਹੁਣ ਲਫ਼ਜ਼ ਤਾਂ ਕੀ ਕਹਿਣਾ ਹੈ, ਉਹ ਵਿਚਾਰੇ ਕੁੱਤੇ ਜਿਹੜੇ ਨੇ ਉਹ ਤਾਂ ਫਿਰ ਵੀ ਉਹਨਾਂ ਦੀ ਗੱਲ ਜਿਹੜਾ ਭੌਂਕਣ ਦੀ ਕਰੀ ਹੈ, ਉਹਨਾਂ ਦਾ ਤਾਂ ਹਿੱਸਾ ਹੈ, ਉਹਨਾਂ ਦਾ ਸ਼ਾਇਦ ਇਸੇ ਚੋਂ ਹੀ ਉਹਨਾਂ ਦੀ ਨਸਲ ਕਾਇਮ ਹੈ। ਪਰ ਜਦੋਂ ਇਨਸਾਨੀ ਨਸਲ ਦੇ ਲੋਕ ਇਹ ਕੰਮ ਕਰਨ, ਫਿਰ ਬੰਦਾ ਕਹਿੰਦਾ ਵੀ ਤੁਸੀਂ ਇਨਸਾਨ ਕਾਹਨੂੰ ਬਣਨਾ ਸੀ? ਜੇ ਤੁਹਾਡਾ ਆਹੀ ਕੰਮ ਸੀ ਤੇ ਰੱਬ ਤੋਂ ਮੰਗੋਗੇ ਵੀ ਤੁਸੀਂ ਉਹੀ ਬਣੋ ਜੋ ਤੁਸੀਂ ਕੰਮ ਕਰ ਰਹੇ ਹੋ। ਲੇਕਿਨ ਇਸ ਸਭ ਦੇ ਬਾਵਜੂਦ
मैं समझदा ਹਾਂ ਵੀ ਜਦੋਂ ਅਸੀਂ ਇੰਟਰਨੈਸ਼ਨਲਾਈਜ਼ ਕਰਨ ਦੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਅਸੀਂ ਆਪਣੇ ਮੈਂਬਰ ਪਾਰਲੀਮੈਂਟ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਯੂਕੇ ਦੇ ਵਿੱਚ ਅਮਰੀਕਾ 'ਚ ਯੂਐਸ ਕਾਂਗਰੈਸ਼ਨਲ ਸਿੱਖ ਕਾਕਸ ਆਸਟ੍ਰੇਲੀਆ ਨਿਊਜ਼ੀਲੈਂਡ ਉਹ ਸਾਰੇ ਦੇ ਵਿੱਚ ਵੱਡੇ ਰੋਲ ਅਦਾ ਕੀਤੇ ਨੇ ਲੇਕਿਨ ਇੱਕ ਜਿਹੜਾ ਵੱਡਾ ਨਾਂ ਜਿਹਨੇ ਇਸ ਮੂਵਮੈਂਟ 'ਚ ਇਨੀਸ਼ੀਅਲ ਜਦੋਂ 2 ਫਰਵਰੀ 2020 ਨੂੰ ਇਸ ਨੂੰ 2 ਫਰਵਰੀ 2021 ਨੂੰ ਟਵੀਟ ਕੀਤਾ ਰਿਹਾਨਾ ਔਰ ਅੱਜ ਰਿਹਾਨਾ ਦਾ ਨਾਮ ਫਿਰ ਜਿਹੜਾ ਮੀਡੀਆ ਦੇ ਵਿੱਚ ਚਰਚਾ 'ਚ ਹੈ ਪੌਪ ਸਟਾਰ ਔਰ ਐਕਟਰੈਸ ਤਾਂ ਹੈ ਹੀ ਸੀ ਪਰ ਜਦੋਂ ਰਿਹਾਨਾ ਨੇ ਕੀਤਾ ਟਵੀਟ ਔਰ ਰਿਹਾਨਾ ਦੇ ਇੰਨੇ ਕੁ ਦੁਨੀਆ ਭਰ ਦੇ ਵਿੱਚ ਉਸ ਦੇ ਫਾਲੋਅਰ ਨੇ ਇਨ ਮਿਲੀਅਨਸ ਬਿਲਕੁਲ ਔਰ ਉਸ ਦੇ ਉੱਤੇ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਵੀ ਇੱਕ ਵੱਡੀ ਗੱਲ ਹੋਈ ਹੈ ਕਿ ਜਦੋਂ ਰਿਹਾਨਾ ਦਾ ਜ਼ਿਕਰ ਮੈਂ ਵੀ ਉਦੋਂ ਥੋੜਾ ਜਿਹਾ ਗੂਗਲ ਕੀਤਾ ਸੀ ਕਿ ਵੀ ਕਿਸ ਮੁਲਕ ਦੀ ਹੈ ਕੀ ਹੈ ਬਾਰਬਾਡੋਸ ਮੁਲਕ ਕੈਰੀਬੀਅਨ ਮੁਲਕ ਔਰ ਅੱਜ ਰਿਹਾਨਾ ਦਾ ਨਾਂ ਔਰ ਮੈਂ ਸਮਝਦਾ ਵੀ ਇਹ ਵੀ ਕਈ ਵਾਰੀ ਅਵਾਰਡ ਹੁੰਦਾ ਸੱਚ ਨਾਲ ਖਲੋਣ ਦਾ ਅੱਜ ਜਿਹੜਾ ਬਾਰਬਾਡੋਸ ਮੁਲਕ ਹੈ ਜਿਹੜਾ ਕਿ ਬ੍ਰਿਟਿਸ਼ ਬੇਸ਼ੱਕ ਕਾਮਨਵੈਲਥ ਦਾ ਹਿੱਸਾ ਹੈ 55 ਸਾਲ ਪਹਿਲਾਂ ਉਹਨਾਂ ਨੂੰ ਆਜ਼ਾਦੀ ਮਿਲੀ ਸੀ ਲੇਕਿਨ ਕੁਝ ਐਸੇ ਦੇਸ਼ ਨੇ 16 ਦੇਸ਼ ਹੁਣ ਤੱਕ ਐਸੇ ਨੇ ਜਿਹੜੇ ਭਾਵੇਂ ਮੁਕੰਮਲ ਤੌਰ ਤੇ ਆਜ਼ਾਦ ਨੇ ਪਰ ਉਹਨਾਂ ਦੇ ਵਿੱਚ ਅਜੇ ਵੀ ਕੁਈਨ ਹੈਡ ਆਫ ਦਾ ਸਟੇਟ ਹੈ ਕੁਈਨ ਐਲਿਜ਼ਾਬੈਥ ਉਹਨਾਂ ਦਾ ਜਿਹੜਾ ਕਰੰਸੀ ਹੈ ਉਸ ਦੇ ਉੱਤੇ ਰਾਣੀ ਦੀ ਤਸਵੀਰ ਹੁੰਦੀ ਹੈ ਜਿਵੇਂ ਕੈਨੇਡਾ ਵੀ ਹੈ ਆਸਟ੍ਰੇਲੀਆ ਹੈ ਯੂਕੇ ਹੈ ਜਮਾਇਕਾ ਹੈ ਇਸੇ ਤਰ੍ਹਾਂ ਰਿਹਾਨਾ ਦਾ ਜਿਹੜਾ ਮੁਲਕ ਬਾਰਬਾਡੋਸ ਕੈਰੀਬੀਅਨ ਦੇ ਵਿੱਚ ਉਹ ਵੀ ਬ੍ਰਿਟਿਸ਼ ਕਾਲੋਨੀ ਸੀ 55 ਸਾਲ ਪਹਿਲਾਂ ਉਹਨੂੰ ਫਰੀडम ਮਿਲੀ ਹਾਲਾਂ ਜੋ ਉੱਥੇ ਬ੍ਰਿਟਿਸ਼ ਨੇ ਕੀਤਾ 400 ਸਾਲ ਪਹਿਲਾਂ ਉੱਥੋਂ ਜਾ ਕੇ ਉਹਨਾਂ ਨੇ ਜਦੋਂ ਕਬਜ਼ਾ ਕੀਤਾ ਤੇ ਕਿਵੇਂ ਜਿਹੜੇ ਨੇ ਗੁਲਾਮ ਲਿਆਂਦੇ ਔਰ ਉੱਥੇ ਕਿਵੇਂ ਗੁਲਾਮਾਂ ਨੂੰ ਇਸਤੇਮਾਲ ਕੀਤਾ ਔਰ ਅੱਜ ਜਦੋਂ ਬਾਰਬਾਡੋਸ ਨੇ ਆਪਣੇ ਆਪ ਨੂੰ ਰਾਣੀ ਤੋਂ ਮੁਕਤ ਕੀਤਾ ਪ੍ਰਿੰਸ ਚਾਰਲਸ ਵੀ ਉੱਥੇ ਮੌਜੂਦ ਸੀ ਔਰ ਉੱਥੇ ਰਿਹਾਨਾ ਵੀ ਸੀ ਔਰ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਰਿਹਾਨਾ ਨੂੰ ਕਿਉਂਕਿ ਰਿਹਾਨਾ ਨੇ ਉਸ ਧਰਤੀ ਦਾ ਮਾਣ ਵਧਾਇਆ ਦੁਨੀਆ ਭਰ 'ਚ ਉਹਨੇ ਪਛਾਣ ਦਿੱਤੀ ਹੈ ਉਸ ਨੂੰ ਨੈਸ਼ਨਲ ਹੀਰੋ ਦੇ ਤੌਰ ਤੇ ਬਾਰਬਾਡੋਸ ਨੇ ਜਿਹੜਾ ਉਹ ਐਲਾਨਿਆ ਇਸ ਦੀ ਖਬਰ ਵੀ ਜਿਹੜੀ ਹੈ ਉਹ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਲੱਗੀ ਹੈ ਬਾਰਬਾਡੋਸ ਡਿਕਲੇਅਰਸ ਰਿਹਾਨਾ ਇਹ ਨੈਸ਼ਨਲ ਹੀਰੋ ਹੁਣ ਇਹੀ ਇੰਡੀਅਨ ਮੀਡੀਆ ਪੀਟੀਆਈ ਖਬਰ ਦੇ ਰਹੀ ਹੈ ਕਿ ਬਾਰਬਾਡੋਸ ਡਿਕਲੇਅਰਡ ਹਿੱਟ ਸਿੰਗਰ ਰਿਹਾਨਾ ਹੈ ਨੈਸ਼ਨਲ ਹੀਰੋ at its Republican celebrations in her hometown of Bridgetown ਅੱਜ ਬ੍ਰਿਜਟਾਊਨ ਦੇ ਵਿੱਚ ਉਹ ਦਰਸ਼ਕ ਦੇਖ ਵੀ ਸਕਦੇ ਨੇ ਔਰ ਮੈਂ ਸਮਝਦਾ ਹਾਂ ਵੀ ਇਹ ਹੈ ਕਿ ਜਿਵੇਂ ਰਿਹਾਨਾ ਦਾ ਨੂੰ ਜਦੋਂ ਉਹਨੇ ਟਵੀਟ ਕੀਤਾ ਔਰ ਉਹਦੇ 'ਚ ਉਹਨੇ ਇਹ ਕਿਹਾ ਟਵੀਟ ਕਰਕੇ ਉਹਨੇ ਪੁੱਛਿਆ ਸੀ ਵੀ ਕੀ ਗੱਲ ਹੈ ਅੱਜ ਬਾਕੀ ਲੋਕ ਕਿੱਥੇ ਨੇ ਕਿਉਂ ਨਹੀਂ ਕੋਈ ਬੋਲ ਰਿਹਾ ਕਿਸਾਨਾਂ ਦੇ ਨਾਲ ਔਰ ਮੈਂ BBC ਦੀ ਸਟੋਰੀ ਦੇ ਉਸ ਹਿੱਸੇ ਨੂੰ ਕਿ ਜਿਹਦੇ 'ਚ ਜੋ ਕਮੈਂਟ ਉਹਨਾਂ ਨੇ ਕੀਤਾ ਔਰ ਇਹ ਜਦੋਂ ਰਿਹਾਨਾ ਨੇ ਇਹ ਕਿਹਾ ਕਿ ਇਹ ਹੋਰ ਕਿਉਂ ਨਹੀਂ ਕੋਈ ਬੋਲ ਰਿਹਾ ਵੀ ਦਿੱਲੀ ਦੇ ਵਿੱਚ ਸਾਰਾ ਇੰਟਰਨੈਟ ਕੱਟ ਦਿੱਤਾ ਗਿਆ ਜਾਂ ਦੂਜਾ ਔਰ ਉਸ ਟਵੀਟ ਨੂੰ 3 ਲੱਖ ਉਸ ਦੇ ਸ਼ੇਅਰ ਹੋਏ ਔਰ 1 ਮਿਲੀਅਨ ਲਾਈਕਸ ਉਸ ਦੀਆਂ ਹੋਈਆਂ ਔਰ ਅੱਜ ਰਿਹਾਨਾ ਜਿਹੜੀ ਆਪਣੀ ਨੈਸ਼ਨਲ ਹੀਰੋ ਬਣੀ ਹੈ ਉਸ ਦੇ ਮੁਲਕ ਦੀ ਔਰ ਮੈਂ ਸਮਝਦਾ ਵੀ ਇਹ ਰਿਵਾਰਡ ਵੀ ਹੈ 2 ਫਰਵਰੀ 2021 ਨੂੰ ਉਹਨਾਂ ਨੇ ਇਹ ਕੀਤਾ ਔਰ ਨਾਲ ਹੀ ਉਹਨਾਂ ਨੇ #farmers protest ਵੀ ਜਿਹੜਾ ਇਸ ਦੇ ਉੱਤੇ ਚਲਾਇਆ ਸੀ ਹੁਣ ਦੂਸਰਾ ਜਿਹੜੀ ਪਰਸਨੈਲਿਟੀ ਜਿਹੜੀ ਹੈ ਉਸ ਦਾ ਜ਼ਿਕਰ ਬਿਲਕੁਲ ਬਾਲੜੀ ਉਮਰ ਦੀ ਲੇਕਿਨ ਜਿਹਨੇ ਦੁਨੀਆ ਦੇ ਵਿੱਚ ਹੁਣ ਵੀ ਗਲਾਸਗੋ 'ਚ ਐਨਵਾਇਰਨਮੈਂਟ ਦੇ ਮੁੱਦੇ ਤੇ ਜਦੋਂ ਦੁਨੀਆ ਦੇ ਮੁਲਕ ਇਕੱਠੇ ਹੋਏ ਤੇ ਗ੍ਰੇਟਾ ਥਨਬਰਗ ਉਹਨੇ ਜਿਵੇਂ ਹਿਲਾਇਆ ਸਾਰੀ ਦੁਨੀਆ ਨੂੰ ਲੀਡਰ ਬੈਠੇ ਨੇ ਸਿਰ ਨੀਵੇਂ ਕਰਵਾਇਆ ਉਹਨਾਂ ਦੇ ਕਿ ਵੀ ਤੁਸੀਂ ਸਭ ਝੂਠੇ ਹੋ ਤੁਸੀਂ ਪੈਰਿਸ ਐਗਰੀਮੈਂਟ ਜੋ ਕੀਤਾ ਕਿਸੇ ਨੇ ਕੋਈ ਇੰਪਲੀਮੈਂਟ ਨਹੀਂ ਕੀਤਾ ਪਰ ਉਸ ਦੀ ਆਵਾਜ਼ ਦੁਨੀਆ ਦੀ ਇੱਕ ਵੱਡੀ ਆਵਾਜ਼ ਹੈ ਔਰ ਜਦੋਂ ਇਸ ਬੀਬੀ ਗ੍ਰੇਟਾ ਥਨਬਰਗ ਨੇ ਕਿਸਾਨਾਂ ਬਾਰੇ ਇਹ ਟਵੀਟ ਕਰਦਿਆਂ ਕਿਹਾ ਕਿ ਅਸੀਂ ਭਾਰਤ 'ਚ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਦਾ ਅੰਦੋਲਨ ਹੈ ਉਹਦੇ ਹੱਕ 'ਚ ਖੜੇ ਔਰ ਇਸ ਨੇ ਜਿਹੜਾ ਇਸ ਕਿਸਮ ਦਾ ਮਾਹੌਲ ਬਣਾ ਦਿੱਤਾ ਉਹਨੇ ਕਿਹਾ ਵੀ ਸਟੈਂਡ ਇਨ ਸੋਲੀਡੈਰਿਟੀ ਵਿਦ ਦਾ ਫਾਰਮਰਸ ਪ੍ਰੋਟੈਸਟ ਇਨ ਇੰਡੀਆ ਔਰ ਉਹਨੇ ਵੀ ਉਹੀ ਰਿਹਾਨਾ ਵਾਲਾ ਟਵੀਟ ਜਿਹੜਾ ਉਸ ਨੂੰ ਅੱਗੇ ਤੋਰਿਆ ਕਿਉਂਕਿ 2 ਫਰਵਰੀ 2021 ਨੂੰ ਰਿਹਾਨਾ ਟਵੀਟ ਕਰਦੀ ਹੈ 3 ਫਰਵਰੀ ਨੂੰ ਜਿਹੜਾ ਗ੍ਰੇਟਾ ਥਨਬਰਗ
ਔਰ ਇਸੇ ਮਾਮਲੇ 'ਚ ਹੀ ਫਿਰ ਜਿਹੜੀ ਦਿਸ਼ਾ ਬੱਚੀ ਦਾ ਮੈਂ ਜ਼ਿਕਰ ਕੀਤਾ ਕਰਨਾਟਕਾ ਦੀ, ਉਹਦੇ ਖਿਲਾਫ ਕੇਸ ਰਜਿਸਟਰ ਹੁੰਦਾ ਹੈ, ਖਾਲਿਸਤਾਨੀ ਟੂਲ ਕਿਟ ਔਰ CBI ਜਾ ਕੇ ਉਹਨੂੰ ਬੰਗਲੌਰ 'ਚੋਂ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ਹੁਣ ਮੀਆਂ ਖਲੀਫਾ ਜੀ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਐਕਸ ਪੋਰਨ ਸਟਾਰ ਹੈ, ਲੈਬਨਾਨ ਦੀ ਇੱਕ ਵੱਡੀ ਜਿਹੜੀ ਹੈ ਉਹ ਲੈਬਨਾਨ ਨਾਲ ਉਹਦਾ ਸਬੰਧ ਹੈ, ਉਹਨਾਂ ਦੀ ਮਾਡਲ ਰਹੀ ਹੈ, ਤੇ ਉਸ ਨੇ ਇਸ ਦੇ ਆਵਾਜ਼ ਚੁੱਕੀ। ਹਾਲਾਂਕਿ ਕਈਆਂ ਨੇ ਰਿਡੀਕਿਊਲ ਵੀ ਕੀਤਾ ਕਿ ਜੀ ਦੇਖੋ ਆਪ ਉਹਦਾ, ਉਹਨੇ ਕਿਹਾ ਮੈਂ ਜੋ ਵੀ ਹਾਂ, ਲੇਕਿਨ ਮੈਂ ਇਹ ਸਮਝਦੀ ਹਾਂ, ਔਰ ਉਹਨੇ ਰਾਦਰ ਇਹ ਕਿਹਾ ਕਿ ਇਹ ਉਹ ਪੀਰੀਅਡ ਸੀ ਕਿ ਜਦੋਂ ਕੰਗਣਾ ਨੇ ਮਾਤਾ ਮਹਿੰਦਰ ਕੌਰ ਜਿਹੜੀ ਬਜ਼ੁਰਗ ਮਾਂ, ਸਰੀਰ ਉਹਨਾਂ ਦਾ ਝੁਕਿਆ ਹੋਇਆ, ਉਹਨਾਂ ਦੀ ਫੋਟੋ ਦੇਖ ਕੇ ਕਿਹਾ ਸੀ ਇਹ ਤਾਂ ਉਹੀ ਸ਼ਾਹੀਨ ਬਾਗ ਵਾਲੀ ਬੀਬੀ ਹੈ 60 80 ਰੁਪਏ 'ਚ ਵਿਕਣ ਵਾਲੀ। ਤਾਂ ਉਹਨੇ ਕਿਹਾ ਸੀ ਵੀ ਤੂੰ ਆ ਕੇ ਗੋਹਾ ਚੁੱਕ, ਤੂੰ ਦੱਸ ਤੈਨੂੰ ਕਿੰਨੇ ਪੈਸੇ ਚਾਹੀਦੇ। ਔਰ ਇਹਦੇ 'ਚ ਇਸ ਨੂੰ ਹੀ ਇਹਨੇ ਮੀਆਂ ਖਲੀਫਾ ਨੇ ਚੁੱਕਦਿਆਂ ਕਿਹਾ ਕਿ ਅੱਛਾ ਕਿਸਾਨ ਵਿਕੇ ਹੋਏ ਨੇ, ਔਰ ਇਸ 'ਚ ਉਹਨੇ ਕਿਹਾ ਕਿ ਇਹ ਨਹੀਂ ਵਿਕੇ ਹੋਏ ਨੇ ਅਦਾਕਾਰ ਤੁਹਾਡੇ ਜਿਹੜੇ ਆਵਾਜ਼ ਨਹੀਂ ਚੁੱਕਦੇ। ਮੈਂ ਉਮੀਦ ਕਰਦੀ ਹਾਂ ਕਿ ਇਹਨਾਂ ਨੂੰ ਕਾਸਟ ਕਰਨ ਵਾਲੇ ਡਾਇਰੈਕਟਰਾਂ ਨੂੰ ਅਵਾਰਡ ਸੀਜ਼ਨ ਦੌਰਾਨ ਨਜ਼ਰਅੰਦਾਜ਼ ਨਹੀਂ ਕੀਤਾ ਜਾਏਗਾ। ਮੈਂ ਕਿਸਾਨਾਂ ਨਾਲ ਖੜੀ ਹਾਂ। ਸੋ ਮੀਆਂ ਖਲੀਫਾ ਦੀ ਉਹਦੇ ਵੀ ਜਿਹੜਾ ਸੀ ਉਹਨੂੰ ਮਿਲੀਅਨਸ ਤੱਕ ਇਹ ਪਹੁੰਚਿਆ। ਫਿਰ ਲਿਲੀ ਸਿੰਘ, ਬੇਸ਼ੱਕ ਮੈਂ ਪ੍ਰੋਬ ਤਾਂ ਨਹੀਂ ਕੀਤਾ ਹੈ, ਲੇਕਿਨ ਸਿੰਘ ਕੁਛ ਨਾ ਕੁਛ ਆਪਣੇ ਨਾਲ ਸੰਬੰਧ ਹੋਏਗਾ ਉਸ ਧਰਤੀ ਦੇ ਨਾਲ, ਪਰ ਇਹ ਬਹੁਤ ਵੱਡੀ YouTube ਸਟਾਰ ਹੈ ਔਰ ਉਹਦੇ 1 ਕਰੋੜ ਤੋਂ ਜ਼ਿਆਦਾ ਫਾਲੋਅਰ ਨੇ ਲਿਲੀ ਸਿੰਘ ਦੇ। ਔਰ ਉਹਨੇ ਕੀਤਾ ਕਿ ਗ੍ਰੈਮੀ ਅਵਾਰਡ ਦੇ ਫੰਕਸ਼ਨ ਜਦੋਂ ਗਈ ਤਾਂ ਉਹਨੇ ਜਿਹੜੀ ਮਾਸਕ ਵੀ ਲਾਈ ਹੋਈ ਸੀ ਉਹਦੇ ਤੇ ਸੀ ਕਿ ਆਈ ਸਟੈਂਡ ਵਿਦ ਫਾਰਮਰਸ। ਹੁਣ 1 ਕਰੋੜ ਤੋਂ ਜ਼ਿਆਦਾ ਜਿਹੜੇ YouTube ਫਾਲੋਅਰ ਨੇ ਉਹਨਾਂ ਤੱਕ ਇਹ ਗੱਲ ਪਹੁੰਚੀ ਔਰ ਉਹਨਾਂ ਨੇ ਹੋਰ ਵੀ ਆਪਣੇ ਟਵੀਟ ਵਕਤਨ ਕੀਤੇ, ਪਰ ਗ੍ਰੈਮੀ ਅਵਾਰਡ ਵਾਲਾ ਇਹ ਜਿਹੜਾ ਸੀ ਇਹਨੇ ਇੱਕਦਮ ਗ੍ਰੈਮੀ ਅਵਾਰਡ ਦਾ, ਹੁਣ ਇੰਨੀ ਵੱਡੀ ਉਹ ਫੋਟੋ ਸ਼ੂਟ ਵਾਲੀ ਓਪਰਚੁਨਿਟੀ ਹੁੰਦੀ ਹੈ, ਉਹਦੇ 'ਚ ਇਹ ਗੱਲ ਕਹੀ। ਫਿਰ ਇੰਟਰਨੈਸ਼ਨਲ ਲੈਵਲ ਦੇ ਕਮੇਡੀਅਨ ਹਸਨ ਮਿਨਹਾਜ਼ ਨੇ ਵੀ ਜਿਹੜਾ ਉਹਨਾਂ ਨੇ ਰਿਹਾਨਾ ਦੇ ਟਵੀਟ ਨੂੰ ਅੱਗੋਂ ਰੀਟਵੀਟ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਭਾਈ ਐਵੇਂ ਤੁਸੀਂ ਨਾ ਕਰੋ ਔਰ ਜਿਹੜੇ ਕਿਸਾਨਾਂ ਦੀਆਂ ਪ੍ਰੋਬਲਮਸ ਨੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਸੋ ਮੈਂ ਸਮਝਦਾ ਵੀ ਇਹ ਛੋਟੀ ਗੱਲ ਨਹੀਂ ਹੈ ਇਸ ਲੈਵਲ ਦੇ। ਹਾਲਾਂ ਮੈਂ ਤਾਂ ਬਹੁਤਿਆਂ ਬਾਰੇ, ਕਿਉਂਕਿ ਮੇਰੇ ਕੋਈ ਫੀਲਡ ਆਫ ਇੰਟਰਸਟ ਵੀ ਨਹੀਂ ਹੈ, ਮੈਂ ਤਾਂ ਬਹੁਤ ਸਾਰੇ ਜਦੋਂ ਇਹ ਆਏ ਉਸ ਤੋਂ ਬਾਅਦ ਲੱਭਣਾ ਸ਼ੁਰੂ ਕੀਤਾ ਵੀ ਇਹ, ਪਰ ਹਸਨ ਮਿਨਹਾਜ਼ ਵੀ ਇੱਕ ਬਹੁਤ ਫੇਮਸ ਕਮੇਡੀਅਨ ਹੈ, ਇੰਟਰਨੈਸ਼ਨਲ ਉਹਦੀ ਆਡੀਅנס ਹੈ। ਹੁਣ ਇਸੇ ਹੀ ਸਟੋਰੇਜ BBC ਦੀ ਹੈ ਕਿ ਇੰਡੀਅਨ ਸੈਲੀਬ੍ਰਿਟੀਜ਼ ਜ਼ੀਰੋ ਆਲਾ, ਉਹਨਾਂ ਦੇ ਵਿੱਚ ਉਹ ਆਪਣੀ ਬੀਬੀ ਭਾਸਕਰ ਔਰ ਆਪਣੀ ਗੁਲ ਪਨਾਂਗ ਔਰ ਦੂਜੇ ਤੀਜੇ 2 4 5 ਦੇ ਤੁਸੀਂ ਨਾਂ ਲੈ ਸਕਦੇ ਹੋ। ਹਾਂ, ਪੰਜਾਬੀ ਕਲਾਕਾਰਾਂ ਦੇ ਵਿੱਚ ਜਿਹੜਾ ਈਵਨ BBC ਨੇ ਵੀ ਜਿਨ੍ਹਾਂ ਨੂੰ ਕਿਹਾ ਕਿ ਭਾਈ ਉਹ ਨਾਲ ਖਲੋਤੇ, ਉਹਨਾਂ 'ਚ ਦਲਜੀਤ ਦੋਸਾਂਝ ਜਿਹੜਾ ਬਰਾਬਰ ਉਹਦੇ ਨਾਲ ਟੱਕਰ ਵੀ ਲੈਂਦਾ ਰਿਹਾ, ਰਣਜੀਤ ਬਾਵਾ, ਗੁਰਦਾਸ ਮਾਨ, ਹਰਭਜਨ ਮਾਨ, ਨਿਮਰਤ ਖਹਿਰਾ, ਸੁਨੰਦਾ ਸ਼ਰਮਾ, ਰੁਪਿੰਦਰ ਹਾਂਡਾ, ਗੁਲ ਪਨਾਂਗ, ਹਿਮਾਸ਼ੀ ਖੁਰਾਨਾ, ਸਤਿੰਦਰ ਸੱਤੀ ਤੇ ਹੋਰ ਵੀ ਇਹ ਜਿਹੜੀਆਂ ਕੁਝ ਸ਼ਖਸੀਅਤਾਂ ਨੇ। ਸੋ ਮੈਂ ਸਮਝਦਾ ਵੀ ਆਉਣ ਵਾਲੇ ਦਿਨਾਂ 'ਚ ਜਦੋਂ ਇਹ ਚਰਚਾ ਹੁੰਦੀ ਰਹੇਗੀ ਤੇ ਇਹ ਵੀ ਇੱਕ ਬਹੁਤ ਵੱਡਾ ਕਾਰਨ ਬਣਿਆ ਕਿ ਜਿਹੜਾ ਮੋਦੀ ਰਜੀਮ ਇਸ ਸਾਰਿਆਂ ਨੂੰ ਵਿਦਨ ਦਾ ਕੰਟਰੀ ਘੁੱਟ ਕੇ ਸਿੱਖਾਂ ਦੇ ਗਲ 'ਚ ਖਾਲਿਸਤਾਨ ਦਾ ਔਰ ਦਹਿਸ਼ਤਗਰਦੀ ਤੇ ਫਿਰ ISI ਨਾਲ ਜੋੜ ਕੇ ਕਰਨਾ, ਉਹਨੂੰ ਉਸ ਸਾਰੀ ਕੈਦ 'ਚੋਂ ਕੱਢ ਕੇ ਇੰਟਰਨੈਸ਼ਨਲ ਲੈਵਲ ਤੇ ਜਦੋਂ ਇਸ ਲੈਵਲ ਦੇ, ਜਿਵੇਂ ਮੈਂ ਕਿਹਾ ਸੀ ਕਿ ਜਦੋਂ ਅਸੀਂ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਦੀ ਗੱਲ ਕਰਦੇ ਹਾਂ ਤੇ ਇਹੀ ਐਕਟਰਸ, ਪੌਪ ਸਟਾਰਸ ਔਰ ਕਾਮੇਡੀਅਨਸ ਅੱਜ ਦੀ ਨਸਲ ਦੇ ਜਿਹੜੇ ਨੇ ਉਹ ਸੈਲੀਬ੍ਰਿਟੀਜ਼ ਨੇ ਔਰ ਇਹਨਾਂ ਦੀਆਂ ਵੀ ਖਾਸ ਮੈਂ ਸਮਝਦਾ ਵੀ ਸੇਵਾਵਾਂ ਨੇ ਇਸ ਮੂਵਮੈਂਟ ਨੂੰ ਇੰਟਰਨੈਸ਼ਨਲਾਈਜ਼। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ ਹਾਂ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ
5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tvreport.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਬਾਹਰ ਇੱਕ ਮਾਡਲ ਵੱਲੋਂ ਨੰਗੇ ਸਿਰ ਕੀਤੇ ਗਏ ਫੋਟੋ ਸ਼ੂਟ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੰਨਤ ਕੰਪਨੀ ਅਤੇ ਮਾਡਲ ਵੱਲੋਂ ਸਿੱਖ ਕੌਮ ਤੋਂ ਮਾਫੀ ਮੰਗੀ ਗਈ ਹੈ। ਸੋ ਪਰ ਭਾਰਤ ਸਰਕਾਰ ਇਸ ਮੁੱਦੇ ਨੂੰ ਆਪਣੇ ਘਟੀਆ ਸਿਆਸੀ ਮੁਫਾਦ ਲਈ ਜਿਹੜੀਆਂ ਵਰਤ ਰਹੀ ਹੈ। ਸੋ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਡਿਪਲੋਮੈਟ ਨੂੰ ਤਲਬ ਕਰਕੇ ਇਸ ਤੇ ਪ੍ਰੋਟੈਸਟ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ ਇਸ ਇਸ਼ੂ ਦੇ ਉੱਤੇ ਗੱਲ ਕੀਤੀ ਸੀ ਕਿ ਕਿਵੇਂ ਇੱਕ ਮਾਡਲ ਵੱਲੋਂ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੇ ਬਾਹਰ ਕਿਵੇਂ ਜਿਹੜਾ ਉਹ ਫੋਟੋ ਸ਼ੂਟ ਕੀਤਾ ਗਿਆ ਔਰ ਇੱਕ ਕੱਪੜਿਆਂ ਦੀ ਕੰਪਨੀ ਜਿਹੜੀ ਹੈ ਮੰਨਤ ਨਾਂ ਦੀ, ਉਹਨਾਂ ਦੇ ਬ੍ਰਾਂਡ ਪਾ ਕੇ, ਜਿਸ ਦੇ ਉੱਤੇ ਜ਼ਾਹਰ ਹੈ ਇੱਕ ਜਰਨਲਿਸਟ ਨੇ ਇਸ ਦੇ ਉੱਤੇ ਪਹਿਲੀ ਜਿਹੜੀ ਹੈ ਉਹ ਆਵਾਜ਼ ਚੁੱਕੀ ਔਰ ਉਹਨਾਂ ਨੇ ਆਪਣਾ ਜਿਹੜਾ ਟਵੀਟ ਹੈ ਉਹਦੇ ਸ਼ੇਅਰ ਉਹਨੂੰ ਨਾਲ ਅਟੈਚ ਟੈਗ ਕੀਤਾ ਇਮਰਾਨ ਖਾਨ ਹੋਰਾਂ ਨੂੰ, ਪੰਜਾਬ ਹਕੂਮਤ ਨੂੰ। ਔਰ ਜਿਸ ਤੇਜ਼ੀ ਨਾਲ 24 ਘੰਟੇ ਦੇ ਵਿੱਚ ਇਸ ਦੇ ਉੱਤੇ ਕਾਰਵਾਈ ਹੋਈ, ਫੌਰਨ ਪੰਜਾਬ ਦੇ ਹਕੂਮਤ ਦੇ ਜਿਹੜੇ ਇਸ ਨਾਲ ਸੰਬੰਧਿਤ ਸੱਜਣ ਨੇ ਉਹਨਾਂ ਨੇ ਉਸ ਤੇ ਜਵਾਬ ਦਿੱਤਾ ਹੈ। ਔਰ ਫਵਾਦ ਚੌਧਰੀ ਜਿਹੜੇ ਇਨਫੋਰਮੇਸ਼ਨ ਮਿਨਿਸਟਰ ਨੇ, ਉਹਨਾਂ ਨੇ ਤਰਾਦਰ ਹੋਰ ਵੀ ਸਖਤੀ ਦੇ ਨਾਲ ਇਹ ਕਿਹਾ ਕਿ ਭਾਈ ਇਹ ਜਿਹੜਾ ਇਹ ਕੋਈ ਉਹਨਾਂ ਦਾ ਇਹ ਨਹੀਂ ਹੈ ਕਿ ਵੀ ਕੋਈ ਉਸ ਕਿਸਮ ਦਾ ਥਾਂ ਨਹੀਂ ਹੈ ਜਿੱਥੇ ਕਿ ਤੁਸੀਂ ਇਹ ਕੋਈ ਆਪਣਾ ਫਿਲਮੀ ਸ਼ੂਟ ਕਰ ਰਹੇ ਹੋ। ਔਰ ਕਾਰਵਾਈ ਦੀ ਗੱਲ ਵੀ ਹੋਈ, ਪੁਲਿਸ ਨੇ ਵੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਸੋ ਮੈਂ ਸਮਝਦਾ ਵੀ ਇਹੀ ਹੁੰਦਾ ਔਰ ਇਹ ਕਿਹਾ ਗਿਆ ਸੀ ਫਵਾਦ ਚੌਧਰੀ ਵੱਲੋਂ ਵੀ ਕਿ ਭਾਈ ਇਹ ਮਾਫੀ ਮੰਗੋ ਸਿੱਖ ਕੌਮ ਤੋਂ। ਔਰ ਅਸੀਂ ਦੇਖਦੇ ਹਾਂ ਵੀ ਉਸ ਤੋਂ ਅਗਲੇ 24 ਘੰਟੇ ਦੇ ਵਿੱਚ ਜਿਹੜੀ ਬੀਬੀ ਇਸ ਮਾਡਲਿੰਗ ਦੇ ਲਈ ਗਈ, ਉਸ ਵੱਲੋਂ ਮੰਨਤ ਕੰਪਨੀ ਵੱਲੋਂ ਜਿਹੜਾ ਉਹ ਆਪਣੀ ਮਾਫੀ ਮੰਗੀ ਗਈ ਔਰ ਉਹਨੇ ਜਿਹੜੀ ਬੀਬੀ ਨੇ ਇਸ ਦਾ ਇੰਸਟਾਗ੍ਰਾਮ ਦੇ ਉੱਤੇ ਉਹਨੇ ਲਿਖਿਆ, ਮੈਂ ਹਾਲ ਹੀ ਵਿੱਚ ਜਿਹੜੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਪਾਈਆਂ ਹਨ ਇਹ ਕਿਸੇ ਸ਼ੂਟ ਦਾ ਹਿੱਸਾ ਨਹੀਂ ਹਨ। ਮੈਂ ਸਿਰਫ ਕਰਤਾਰਪੁਰ ਸਾਹਿਬ ਇਤਿਹਾਸ ਅਤੇ ਸਿੱਖ ਭਾਈਚਾਰੇ ਸੰਬੰਧੀ ਜਾਣਕਾਰੀ ਲੈਣ ਲਈ ਗਈ ਸੀ। ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਜਿਹਾ ਨਹੀਂ ਕੀਤਾ। ਜੇ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਉਹਨਾਂ ਦੇ ਕਲਚਰ ਤਹਿਜ਼ੀਬ ਦਾ ਸਤਿਕਾਰ ਨਹੀਂ ਕੀਤਾ ਤੇ ਮੈਂ ਮੁਆਫੀ ਮੰਗਦੀ ਹਾਂ। ਔਰ ਫਿਰ ਉਹਨਾਂ ਨੇ ਅੱਗੋਂ ਉਸ ਬੀਬੀ ਨੇ ਕਿਹਾ, ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਉੱਥੇ ਤਸਵੀਰਾਂ ਖਿਚਵਾ ਰਹੇ ਹਨ। ਮੈਂ ਸਿੱਖ ਭਾਈਚਾਰੇ ਦਾ ਸਤਿਕਾਰ ਕਰਦੀ ਹਾਂ ਤੇ ਮੈਂ ਸਾਰੇ ਸਿੱਖ ਭਾਈਚਾਰੇ ਕੋਲੋਂ ਮੁਆਫੀ ਮੰਗਦੀ ਹਾਂ।
ਇਹ ਤਸਵੀਰਾਂ ਸਿਰਫ ਮੈਂ ਯਾਦਗਾਰ ਵਾਸਤੇ ਖਿਚਵਾਈਆਂ ਸਨ। ਮੈਂ ਉੱਥੇ ਗਈ ਸੀ, ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਮੇਰੀ ਖੈਰ ਅੱਗੇ ਭਵਿੱਖ ਵਿੱਚ ਮੈਂ ਇਹਨਾਂ ਗੱਲਾਂ ਨੂੰ ਲੈ ਕੇ ਸੁਚੇਤ ਰਹਾਂਗੀ। ਕਿਰਪਾ ਕਰਕੇ ਇਸ ਪੋਸਟ ਨੂੰ ਸਾਂਝਾ ਕੀਤਾ ਜਾਏ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੇਰਾ ਅਜਿਹਾ ਕਰਨ ਦੀ ਕੋਈ ਮਨਸ਼ਾ ਨਹੀਂ ਸੀ। ਔਰ ਨਾਲ ਦੀ ਨਾਲ ਜਿਹੜੀ ਮੰਨਤ ਕਲੋਥਿੰਗ ਕੰਪਨੀ ਹੈ, ਉਹਨਾਂ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਕਿਹਾ ਕਿ ਵੀ ਇਹ ਜਿਹੜੀਆਂ ਸਾਡੇ ਅਕਾਊਂਟ ਉੱਤੇ ਪੋਸਟਾਂ ਪਾਈਆਂ ਗਈਆਂ, ਇਹ ਮੰਨਤ ਕਲੋਥਿੰਗ ਸ਼ੂਟ ਦਾ ਹਿੱਸਾ ਨਹੀਂ ਨੇ, ਇਹ ਕਿਸੇ ਹੋਰ ਤੀਜੀ ਧਿਰ ਬਲੌਗਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ, ਜਿਸ ਵਿੱਚ ਉਹਨਾਂ ਨੇ ਸਾਡੇ ਕੱਪੜੇ ਪਹਿਨੇ ਹੋਏ ਸਨ। ਔਰ ਉਹਨਾਂ ਨੇ ਫਿਰ ਵੀ ਕਿਹਾ ਕਿ ਭਾਈ ਇਹ ਅਸੀਂ ਗਲਤ ਕੀਤਾ ਹੈ, ਇਸ ਲਈ ਅਸੀਂ ਮਾਫੀ ਚਾਹੁੰਦੇ ਹਾਂ। ਸਾਡੀ ਗਲਤੀ ਹੈ ਕਿ ਸਾਨੂੰ ਇਹ ਤਸਵੀਰਾਂ ਪੋਸਟ ਨਹੀਂ ਸੀ ਕਰਨੀ ਚਾਹੀਦੀਆਂ। ਅਸੀਂ ਹਰੇਕ ਵਿਅਕਤੀ ਕੋਲੋਂ ਇਸ ਦੇ ਲਈ ਮਾਫੀ ਮੰਗਦੇ। ਔਰ ਮੈਂ ਸਮਝਦਾ ਵੀ ਈਵਨ ਸਾਡੀ ਕੱਲ ਦੀ ਇਸ ਵੀਡੀਓ ਦੇ ਉੱਤੇ ਜਿੰਨੇ ਕਾਮੈਂਟ ਨੇ ਉਹ ਪੂਰਾ ਸਾਡੇ 99% ਕਾਮੈਂਟ ਪਾਕਿਸਤਾਨੀ ਭੈਣਾਂ ਭਰਾਵਾਂ ਵੱਲੋਂ ਜਾਂ ਮੁਸਲਮਾਨ ਭਾਈਚਾਰੇ ਵੱਲੋਂ ਨੇ। ਔਰ ਜਿਵੇਂ ਉਹਨਾਂ ਨੇ ਇਤਰਾਮ ਕੀਤਾ ਸਿੱਖੀ ਵੈਲਿਊਜ਼ ਦਾ ਵੀ, ਔਰ ਬਹੁਤ ਸਾਰਿਆਂ ਨੇ ਤਾਂ ਕਾਫੀ ਸਖਤ ਜਿਹੜੀ ਹੈ ਉਹ ਸ਼ਬਦਾਵਲੀ ਮਾਡਲ ਦੇ ਲਈ ਔਰ ਉਹ ਸਾਰੇ ਲਈ ਇਸਤੇਮਾਲ ਕੀਤੀ। ਮੈਂ ਸਾਂਝਾ ਨਹੀਂ ਕਰ ਸਕਦਾ, ਪਰ ਇਹ ਗੱਲ ਸਾਬਤ ਕਰਦੀ ਹੈ ਕਿ ਵੀ ਕਿਵੇਂ ਦੇਖੋ, ਬਾਕੀ ਜਿਵੇਂ ਕੱਲ ਵੀ ਅਸੀਂ ਇਹ ਕਿਹਾ ਸੀ ਕਿ ਵੀ ਕੁਝ ਚੀਜ਼ਾਂ ਡੈਲੀਬਰੇਟ ਹੁੰਦੀਆਂ ਨੇ, ਜਾਣ ਬੁੱਝ ਕੇ ਕਰਦਾ, ਕੁਝ ਜਿਹੜੀਆਂ ਨੇ ਅਗਿਆਨਤਾ ਚ ਹੁੰਦੀਆਂ ਨੇ ਕਿ ਜਿਹਦੇ ਬਾਰੇ ਤੁਹਾਨੂੰ ਪਤਾ ਨਹੀਂ ਹੈ। ਔਰ ਅਸੀਂ ਕੱਲ ਇਹੀ ਕਿਹਾ ਸੀ ਕਿ ਭਾਈ ਇਹ ਰੁਝਾਨ ਈਵਨ ਦਰਬਾਰ ਸਾਹਿਬ ਅੰਮ੍ਰਿਤਸਰ ਚ ਵੀ ਦੇਖਿਆ ਗਿਆ ਔਰ ਫਿਰ ਇਹਦੇ ਤੇ ਕਾਰਵਾਈ ਹੋਈ ਕਿ ਭਾਈ ਉੱਥੇ ਉਹਨਾਂ ਨੇ ਵਾਚਮੈਨ ਰੱਖੇ ਕਿ ਭਾਈ ਇਹਦੇ ਤੇ ਅੱਖ ਰੱਖੋ। ਨਾਲ ਦੀ ਨਾਲ ਉਹਨਾਂ ਨੇ ਯਕੀਨੀ ਬਣਾਉਣ ਦੇ ਲਈ ਹੋਰ ਕੈਮਰੇ ਕੁਮਰੇ ਲਾਏ ਕਿ ਕੋਈ ਉਸ ਥਾਂ ਦਾ ਮਿਸਯੂਜ਼ ਨਾ ਹੋਏ। ਇਹ ਇੱਕ ਟ੍ਰੈਂਡ ਬਣਿਆ ਹੋਇਆ। ਸੋ ਅਸੀਂ ਸਮਝਦੇ ਹਾਂ ਕਿ ਇਸ ਸਾਰੇ ਤੋਂ ਬਾਅਦ ਜਿੱਥੇ ਬਿਲਕੁਲ ਅਨਕੁਆਲੀਫਾਈਡ ਜਿਹਨੂੰ ਕਹਿੰਦੇ ਨੇ ਔਰ ਕੋਈ ਉਹਦੇ 'ਚ ਉਹਨਾਂ ਨੇ ਕੋਈ ਔਰ ਉਹਦੇ 'ਚ ਕਿਤੇ ਮੈਂ ਹੋਰ ਵੀ ਇਸ ਮਾਡਲ ਬੀਬੀ ਦਾ ਦੇਖ ਰਿਹਾ ਸੀ, ਉਹਨੇ ਇਹ ਵੀ ਕਿਹਾ ਕਿ ਜੀ ਸਿੱਖ ਕੌਮ ਬੜੀ ਫਰਾਖ ਦਿਲ ਹੈ, ਮੈਂ ਹਮੇਸ਼ਾ ਹੀ ਜਿਹੜਾ ਉਹ ਰਿਗਾਰਡ ਕਰਦੀ ਹਾਂ ਔਰ ਮੈਨੂੰ ਨਹੀਂ ਸੀ ਪਤਾ ਔਰ ਉਸ ਫਰਾਖ ਦਿਲੀ 'ਚੋਂ ਕੌਮ ਮੈਨੂੰ ਮਾਫ ਕਰੇ। ਸੋ ਮੈਂ ਸਮਝਦਾ ਹਾਂ ਕਿ ਵੀ ਇਹੀ ਹੁੰਦਾ, ਸਾਨੂੰ ਬਾਕੀਆਂ ਨੂੰ ਹੋਰ ਵੀ ਜਾਗਰੂਕ ਕਰਨ ਦੀ ਲੋੜ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਉੱਥੇ ਜਿਹੜੇ ਹੋਰ ਪ੍ਰਬੰਧਕ ਨੇ ਉਹ ਇਸ ਗੱਲ ਨੂੰ ਭਾਵੇਂ ਲਿਖਤ ਦੇ ਰੂਪ ਦੇ ਵਿੱਚ ਵੀ ਉੱਥੇ ਲਿਖ ਦੇਣ ਕਿ ਭਾਈ ਇਹ ਇੱਕ ਰੂਹਾਨੀ ਥਾਂ ਹੈ, ਇਹ ਜਿਹੜਾ ਇਬਾਦਤ ਦੀ ਥਾਂ ਹੈ ਔਰ ਇਸ ਨੂੰ ਨਾ ਇਸਤੇਮਾਲ ਕੀਤਾ ਜਾਏ ਬਾਹਰ, ਕਿਉਂਕਿ ਕਾਫੀ ਉਹਦੇ ਨਾਲ ਜੁੜੀ ਹੋਈ ਜ਼ਮੀਨ ਹੈ। ਆਉਣ ਵਾਲੇ ਪੀਰੀਅਡ 'ਚ ਜਿਵੇਂ ਉਹ ਖੇਤਾਂ ਦੀ ਗੱਲ ਕਰਦੇ ਨੇ ਵੀ ਉਹਨਾਂ ਨੇ ਉੱਥੋਂ ਦਾ ਹੀ ਜਿਹੜੀਆਂ ਨੇ ਸਬਜ਼ੀਆਂ ਔਰ ਲੰਗਰ ਜਿਹੜੀਆਂ ਲੰਗਰ 'ਚ ਇਸਤੇਮਾਲ ਹੋਣਗੀਆਂ, ਖੇਤੀ ਪ੍ਰਸ਼ਾਦ ਵੀ ਮਿਲੇਗਾ। ਸੋ ਕੁਛ ਨਾ ਕੁਛ ਉਸ ਦੀਆਂ ਆਊਟਸਕਰਟਸ ਤੇ ਜਿਹੜੀ ਕਿ ਗੁਰਦੁਆਰਾ ਸਾਹਿਬ ਦੀ ਇਮੀਡੀਏਟ ਵਿਸਿਨਿਟੀ ਤੋਂ ਦੂਰ ਹੋਏ, ਜਿੱਥੇ ਕਿ ਜੇ ਕੋਈ ਇਸ ਕਿਸਮ ਦੀ ਫੋਟੋ ਔਰ ਦੂਸਰੀ ਚਾਹੁੰਦਾ ਉਹ ਉਸ ਕਿਸਮ ਦਾ ਜਿਹੜਾ ਕੀਤਾ ਜਾ ਸਕਦਾ। ਲੇਕਿਨ ਅਸੀਂ ਸਮਝਦੇ ਹਾਂ ਕਿ ਸਾਡੇ ਪੱਖ ਤੋਂ ਵੀ, ਕੌਮੀ ਪੱਖ ਤੋਂ ਇਹ ਡਿਬੇਟ ਖਤਮ ਹੋਣੀ ਚਾਹੀਦੀ ਹੈ, ਜਿੱਥੇ ਇੰਨੀ ਜ਼ਿਆਦਾ ਗੁੱਡਵਿਲ ਔਰ ਇੰਨਾ ਜ਼ਿਆਦਾ ਜਿਹੜਾ ਉਹ ਪਾਕਿਸਤਾਨ ਦੀ ਹਕੂਮਤ ਵੱਲੋਂ ਵੀ, ਪਾਕਿਸਤਾਨ ਦੇ ਅਵਾਮ ਵੱਲੋਂ ਵੀ, ਸੋ ਕਿਸੇ ਦੀ ਇਹ ਅਣਜਾਣੇ ਦੇ ਵਿੱਚ ਜਿਹੜਾ ਇਸ ਕਿਸਮ ਦਾ ਪਾਰਟ ਹੁੰਦਾ ਔਰ ਜਦੋਂ ਕੋਈ ਮਾਫੀ ਮੰਗ ਲੈਂਦਾ ਕੋਈ, ਉਸ ਤੋਂ ਬਾਅਦ ਮੈਂ ਸਮਝਦਾ ਵੀ ਇਸ਼ੂ ਨਹੀਂ ਰਹਿੰਦਾ। ਲੇਕਿਨ ਇਹ ਤਾਂ ਸਾਡਾ ਪਰਸਪੈਕਟਿਵ ਹੈ। ਦੁਸ਼ਮਣ, ਜੇ ਤੁਸੀਂ ਭਾਰਤ ਦਾ ਆਪਣਾ ਹਾਲ ਦੇਖੋ, ਜਿਸ ਹਕੂਮਤ ਨੇ ਅਕਾਲ ਤਖਤ ਦਰਬਾਰ ਸਾਹਿਬ ਦੇ ਉੱਤੇ ਦਿੱਲੀ ਤਖਤ ਵਾਲਿਆਂ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਹੋਏ, ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮਾਰਿਆ ਹੋਏ, ਅੱਜ ਤੱਕ 37 ਸਾਲ ਬੀਤਣ ਬਾਅਦ ਮੁਆਫੀ ਨਾ ਹੋਏ। ਸਾਡੇ ਇਤਿਹਾਸਕ ਗੁਰਦੁਆਰੇ ਇਸ ਮੋਦੀ ਸਰਕਾਰ ਦੇ ਚੱਲਦਿਆਂ 2014 'ਚ ਆਇਆ ਔਰ ਉਸ ਤੋਂ ਪਹਿਲਾਂ ਵੀ RSS ਦੀ ਛਤਰ ਛਾਇਆ ਥੱਲੇ ਉਹ ਮਲੀਆ ਮੇਟ ਕਰ ਦਿੱਤੇ ਹੋਣ। ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ, ਗੁਰਦੁਆਰਾ ਡੋਂਗਮੌਰ ਸਿੱਕਮ ਦੇ ਵਿੱਚ, ਮੰਗੂ ਮੱਠ ਜਿਹੜਾ ਕਿ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਉੜੀਸਾ 'ਚ, ਜਿੱਥੇ ਗੁਰੂ ਨਾਨਕ ਸਾਹਿਬ ਨੇ ਜਗਨਨਾਥਪੁਰੀ ਜਾ ਕੇ ਉੱਥੇ ਪੰਡਿਆਂ ਨੂੰ ਚੈਲੰਜ ਕੀਤਾ ਸੀ ਕਿ ਤੁਸੀਂ ਇਹ ਆਰਤੀ ਕਰਦੇ ਹੋ। ਉਸ ਰੱਬ ਦੀ ਆਰਤੀ ਤਾਂ ਹਮੇਸ਼ਾ ਹੀ ਹੋ ਰਹੀ ਹੈ, ਗगन में थाल रब चंद दीपक बने तारका मंडल जनक मोती, और उस ਥਾਂ ਨੂੰ ਹੀ ਮਿਟਾ ਦਿੱਤਾ ਗਿਆ। ਲੇਕਿਨ ਹੁਣ ਇਹ ਉਹਨਾਂ ਨੂੰ ਤਾਂ ਕਿਹਨੇ ਪੁੱਛਣਾ, ਥੋੜੇ ਬਹੁਤ ਕਦੇ ਐਜੀਟੇਸ਼ਨ ਹੁੰਦੀ ਹੈ ਗਿਆਨ ਗੋਦੜੀ ਨੂੰ ਲੈ ਕੇ ਜਾਂ ਦੂਜਾ, ਲੇਕਿਨ ਉਹ ਆਪਣੇ ਪਹਿਲਾਂ ਟੁਚੇ ਮਨਜਿੰਦਰ ਸਿਰਸੇ ਵਰਗਾ ਜਿਹੜਾ ਦਿੱਲੀ 'ਚ ਬੈਠਾ
ਉਹਨਾਂ ਤੋਂ ਬਿਆਨਬਾਜ਼ੀ ਕਰਵਾਉਂਦੇ ਨੇ। ਔਰ ਇਸ ਇਸ਼ੂ ਨੂੰ ਜਿਹੜਾ ਆਲਮੋਸਟ ਜਦੋਂ ਹਕੂਮਤ ਨੇ, ਪਾਕਿਸਤਾਨ ਦੀ ਹਕੂਮਤ ਨੇ ਪ੍ਰੋਂਪਟ ਇਹਦੇ ਤੇ ਰਿਐਕਟ ਕੀਤਾ ਹੈ, ਉਹਨਾਂ ਦੀ ਮਿਨਿਸਟਰੀ ਨੇ, ਉਹਨਾਂ ਦੀ ਪੁਲਿਸ ਨੇ, ਉਹਨਾਂ ਦੇ ਬਾਕੀਆਂ ਨੇ, ਤੇ ਇਹ ਇਸ਼ੂ ਬਣਦਾ ਹੀ ਨਹੀਂ ਸੀ। ਲੇਕਿਨ ਅੱਜ ਉਹਨਾਂ ਨੇ ਜਿਵੇਂ ਉਹਨੂੰ ਗੰਦੀ ਅਗੇਨ ਪੋਲੀਟੀਕਲ ਰੰਗਤ ਦਿੱਤੀ ਹੈ। ਕਰਤਾਰਪੁਰ ਗੁਰਦੁਆਰਾ ਫੋਟੋ ਸ਼ੂਟ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਸਮਨਸ ਪਾਕਿਸਤਾਨਸ ਐਨਵॉय, ਉਹਨਾਂ ਨੇ ਦਿੱਲੀ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਚਾਰਜਡ ਅਫੇਅਰ ਨੇ, ਕਿਉਂਕਿ ਹਾਈ ਕਮਿਸ਼ਨਰ ਤਾਂ ਦੋਨਾਂ ਨੇ ਵਾਪਸ ਸੱਦੇ ਹੋਏ ਨੇ ਜਦੋਂ ਇਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਤੇ ਪਾਕਿਸਤਾਨ ਨੇ ਆਪਣੇ ਸੱਦ ਲਏ ਸੀ ਵਾਪਸ, ਇੰਡੀਆ ਨੇ ਵੀ ਸੱਦੇ ਹੋਏ ਨੇ। ਸੋ ਜਿਹੜੇ ਉਹਨਾਂ ਦੇ ਚਾਰਜਡ ਅਫੇਅਰ ਨੇ ਉਹਨਾਂ ਨੂੰ ਤਲਬ ਕਰਕੇ ਇੰਡੀਆ ਨੇ ਇਹ ਕਿਹਾ ਕਿ ਜੀ ਇਟ ਵਾਸ ਕਨਵੇਡ that this reprehensible incident has deeply hurt the sentiments of Sikh community in India and worldwide. Such continued incidents of desecration and disrespect of places of religious worship of the minority communities in Pakistan highlights the lack of respect for faith of these communities, said Ministry of External Affairs spokesperson Arindam Bagchi. ਔਰ ਇਹ ਮੈਂ ਸਮਝਦਾ ਹਾਂ ਕਿ ਵੀ ਬਹੁਤ ਘਟੀਆ ਰਾਜਨੀਤੀ ਹੈ। ਤੁਸੀਂ ਆਪਣੇ ਹਿੰਦੂਤਵੀ ਏਜੰਡੇ ਥੱਲੇ ਕੀ ਕਰ ਰਹੇ ਹੋ? ਤੁਸੀਂ ਤਾਂ ਬਾਬਰੀ ਮਸਜਿਦ ਹੀ ਢਾਹ ਦਿੱਤੀ। ਔਰ ਜਦੋਂ ਇਹ ਗੱਲ ਕਰ ਰਹੇ ਨੇ, ਪਾਕਿਸਤਾਨ ਦੀ ਹਕੂਮਤ ਨੇ ਤਾਂ ਪ੍ਰੋਂਪਟ ਐਕਸ਼ਨ ਕੀਤਾ। ਉੱਥੇ ਹਿੰਦੂ ਮਹਾਸਭਾ ਜਿਹੜੀ ਹੈ ਉਹ ਇਹ ਐਲਾਨ ਕਰ ਰਹੀ ਹੈ ਮਥੁਰਾ ਦੇ ਵਿੱਚ ਖਲੋ ਕੇ ਕਿ ਜੀ ਅਸੀਂ ਜਿਹੜੀ ਹਿਸਟੋਰੀਕਲ ਮੌਸਕ ਹੈ, ਸ਼ਾਹੀ ਈਦਗਾਹ ਮਥੁਰਾ ਦੀ, ਉਹਦੇ 'ਚ ਅਸੀਂ ਕ੍ਰਿਸ਼ਨ ਦਾ ਬੁੱਤ ਰੱਖਾਂਗੇ ਔਰ ਉਸ ਦੇ ਉੱਤੇ ਕੋਈ ਕਾਰਵਾਈ, ਕੋਈ ਗ੍ਰਿਫਤਾਰੀ, ਕੋਈ ਸੈਡੀਸ਼ਨ, ਕੋਈ UAPA, ਕੋਈ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਉਸ ਦੇ ਉੱਤੇ ਕਲੌਜ਼ ਨਹੀਂ ਲੱਗ ਰਿਹਾ। ਸੋ ਇਹ ਸਟੇ ਅਵੇ ਜਿਹਨੂੰ ਕਹਿੰਦੇ ਨੇ ਕਿ ਭਾਈ ਅਸੀਂ ਇਹ ਸਮਝਦੇ ਹਾਂ ਵੀ ਇਹ ਸਿੱਖ ਨੇਸ਼ਨ ਔਰ ਪਾਕਿਸਤਾਨ ਦੀ ਹਕੂਮਤ ਸਾਡੇ ਆਪਸੀ ਰਿਲੇਸ਼ਨਸ਼ਿਪ ਹੈ। ਪਾਕਿਸਤਾਨੀ ਆਵਾਮ ਦੇ ਨਾਲ ਗੁੱਡਵਿਲ ਜੈਸਚਰ ਵਜੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਔਰ ਉਹ ਹਰ ਯਤਨ ਕਰਦੇ ਨੇ ਕਿ ਭਾਈ ਸਿੱਖਾਂ ਦੇ ਮਜ਼ਹਬੀ ਮਾਮਲਿਆਂ ਦੇ ਵਿੱਚ ਉਹਨਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੈ। ਉਹ ਹਰ ਭਾਵਨਾ ਦਾ ਰਿਸਪੈਕਟ ਕਰਦੇ ਨੇ ਔਰ ਈਵਨ ਜਦੋਂ ਅੰਦਰ ਉੱਥੇ ਗੁਰਦੁਆਰੇ ਰੈਨੋਵੇਟ ਵੀ ਹੋ ਰਹੇ ਨੇ, ਉਹ ਸਿੱਖਾਂ ਨੂੰ ਪੁੱਛਦੇ ਨੇ ਕਿ ਭਾਈ ਤੁਹਾਡੇ ਟ੍ਰੈਡੀਸ਼ਨ ਦੇ ਵਿੱਚ, ਪਰੰਪਰਾ ਦੇ ਵਿੱਚ ਕਿਹੜਾ ਰੰਗ, ਕਿਸ ਕਿਸਮ ਦੀ ਅੰਦਰ ਜਿਹੜੀ ਸਜਾਵਟ ਔਰ ਕੀ ਹੈ, ਇਹ ਬਹੁਤ ਧਿਆਨ ਰੱਖਦੇ ਨੇ ਇਸ ਗੱਲ ਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਭਾਰਤ ਜਿਹੜਾ ਆਪਣੀ ਗੰਦੀ ਸਿਆਸਤ ਤੋਂ ਗੁਰੇਜ਼ ਕਰੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713686 1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਅਫਗਾਨਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਸਰਕਾਰ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵਿੱਚ ਭਾਰਤੀ ਅੰਬੈਸੀ ਨੂੰ ਮੋੜ ਖੋਲਣ ਤੇ ਵਿਚਾਰ ਕਰ ਰਹੀ ਹੈ। ਸੋ ਇਸ ਦਾ ਮਤਲਬ ਹੈ ਕਿ ਤਾਲਿਬਾਨ ਦੀ ਹਕੂਮਤ ਨੂੰ ਮਾਨਤਾ ਦੇਣਾ। ਸੋ ਵਿਊਅਰਸ ਯਾਦ ਰਹੇ ਕਿ ਮੋਦੀ ਸਮੇਤ ਭਾਰਤੀ ਹਾਕਮਾਂ ਨੇ ਤਾਲਿਬਾਨ ਨੂੰ ਦਹਿਸ਼ਤਗਰਦ ਕਹਿ ਕੇ ਦੁਰਕਾਰਿਆ ਸੀ। ਹੁਣ ਖੁਦ ਹੀ ਥੁੱਕ ਕੇ
ਝੱਟ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ ਤੁਸੀਂ ਯੂਜ਼ ਕੀਤੀ ਹੈ ਐਕਸਪ੍ਰੈਸ਼ਨ ਜਿਹੜੀ ਮੇਰਾ ਖਿਆਲ ਹੈ ਇਸ ਤੋਂ ਵਧੀਆ ਕੋਈ ਨਹੀਂ ਹੈ, ਥੁੱਕ ਕੇ ਚੱਟਣਾ। ਜੀ ਹੁਣ ਜ਼ਾਹਰ ਹੈ ਵੈਸੇ ਤਾਂ ਮੋਦੀ ਨੇ ਵੀ ਥੁੱਕ ਕੇ ਚੱਟਿਆ ਉਹੀ ਖੇਤੀ ਕਾਨੂੰਨ ਜਿਵੇਂ 1 ਸਾਲ, ਔਰ ਇਹ ਪੁੱਛਿਆ ਜਾ ਰਿਹਾ ਬਹੁਤਿਆਂ ਵੱਲੋਂ ਕਿ ਭਾਈ ਜੇ ਇਵੇਂ ਹੀ ਥੁੱਕ ਕੇ ਚੱਟਣਾ ਸੀ ਤੇ 1 ਸਾਲ ਕਿਉਂ ਮੁਲਕ ਦਾ ਵੀ ਬਰਬਾਦ ਕੀਤਾ ਹੈ। ਬਿਲਕੁਲ 700 ਤੋਂ ਜ਼ਿਆਦਾ ਜਿਹੜੀਆਂ ਜਾਨਾਂ ਗਈਆਂ ਉਹਨਾਂ ਦਾ ਖੂਨ ਵੀ ਤੁਹਾਡੇ ਸਿਰ ਤੇ ਹੈ, ਔਰ ਜਿਹੜਾ ਬਿਲੀਅਨਸ ਆਫ ਰੁਪੀਸ ਜਿਹੜੇ ਨੇ ਇਸ ਸਾਰੇ ਦੇ ਵਿੱਚ ਖਰਚ ਹੋਏ ਉਹ ਕੌਣ ਦੇਗਾ ਔਰ ਉਹਦੇ ਲਈ ਕੌਣ ਜ਼ਿੰਮੇਵਾਰ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਤਾਂ ਜਿਸ ਕਿਸਮ ਦੇ ਜਦੋਂ ਹਾਕਮ ਹੁੰਦੇ ਨੇ ਉਹ ਫਲ ਅਲਟੀਮੇਟਲੀ ਫਿਰ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਵਿਦਨ ਕੰਟਰੀ ਜਿਹੜੀਆਂ ਇਹਨਾਂ ਦੀਆਂ ਨੀਤੀਆਂ ਨੇ ਜੋ ਇਹਨਾਂ ਨੇ 2014 ਤੋਂ ਬਾਅਦ ਔਰ ਖਾਸ ਤੌਰ ਤੇ 2019 ਤੋਂ ਬਾਅਦ ਜੋ ਹੁਣ ਕਸ਼ਮੀਰ ਦੇ ਵਿੱਚ ਵੀ ਚੱਲ ਰਿਹਾ, ਅੱਜ ਬੀਜੇਪੀ ਦਾ ਸੈਸ਼ਨ ਸ੍ਰੀਨਗਰ 'ਚ ਉਹਨਾਂ ਨੇ ਕਿਹਾ ਜੀ ਅਸੀਂ ਜੰਮੂ ਕਸ਼ਮੀਰ ਨੂੰ ਸਟੇਟਹੁੱਡ ਦੀ ਮੰਗ ਕਰਦੇ ਹਾਂ, ਪਰ ਸਟੇਟਹੁੱਡ ਉਦੋਂ ਦਿੱਤਾ ਜਾਏਗਾ ਜਦੋਂ ਜਿਹੜੀਆਂ ਸਿਵਿਲੀਅਨਸ ਦੀਆਂ ਕਿਲਿੰਗਸ ਨੇ, ਟਾਰਗੇਟ ਕਿਲਿੰਗਸ ਇਹ ਬੰਦ ਹੋਣਗੀਆਂ। ਇਹਦਾ ਮਤਲਬ ਇਹ ਹੈ ਕਿ ਵੀ 2019 ਤੋਂ ਹੁਣ ਤੱਕ ਇੰਨਾ ਵਕਤ ਬੀਤਣ ਤੋਂ ਬਾਅਦ ਆਲਮੋਸਟ 2 ਸਾਲ ਸਿਚੁਏਸ਼ਨ ਕੰਟਰੋਲ 'ਚ ਨਹੀਂ ਹੈ ਜੀ, ਔਰ ਉਹਨਾਂ ਨੂੰ ਕੋਈ ਨਹੀਂ ਪਤਾ ਵੀ ਉਹਨਾਂ ਨੇ ਕੀ ਕਰਨਾ ਹੈ। ਕੰਡੀਸ਼ਨਲ ਉਹ ਕਰ ਰਹੇ ਨੇ ਕਿ ਜੀ ਇਹ ਜੇ ਬੰਦੇ ਮਾਰਨੇ ਬੰਦ ਕਰ ਦਿਓ ਅਸੀਂ ਦੇ ਦੇਵਾਂਗੇ। ਹੁਣ ਇਹਦਾ ਮਤਲਬ ਇਹ ਹੈ ਕਿ ਜੰਮੂ ਕਸ਼ਮੀਰ ਦੀ ਉਹਨਾਂ ਦੀ ਪਾਲਿਸੀ ਪੂਰੀ ਤਰ੍ਹਾਂ ਫੇਲ ਹੋਈ ਹੈ, ਕੋਈ ਹਿੰਸਾ 'ਚ ਕਮੀ ਨਹੀਂ ਹੋਈ, ਉਸੇ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ। ਫੌਜ ਦਾ ਆਪਰੇਸ਼ਨ ਦੇ ਨਾਂ ਥੱਲੇ ਜਿਹੜੇ ਬੇਗੁਨਾਹ ਨੌਜਵਾਨ ਹੈ ਉਹ ਮਾਰੇ ਜਾ ਰਹੇ ਨੇ। ਹੁਣ ਇਸੇ ਤਰ੍ਹਾਂ ਜਦੋਂ ਸੀਏਏ ਇਹਨਾਂ ਨੇ ਲਿਆਂਦਾ ਕਿ ਜੀ ਇੰਨੇ ਮਿਲੀਅਨ ਗੈਰ ਕਾਨੂੰਨੀ ਬੰਗਲਾਦੇਸ਼ੀ ਦੂਜੇ ਲੋਕ ਉਹਨਾਂ ਨੂੰ ਅਸੀਂ ਬਾਹਰ ਕੱਢਣੇ, ਔਰ ਨਾਲ ਦੀ ਨਾਲ ਕਿਉਂਕਿ ਨੈਸ਼ਨਲ ਰਜਿਸਟਰੀ ਆਫ ਸਿਟੀਜ਼ਨਸ NRC ਵੀ ਨਾਲ ਲਿਆਂਦਾ ਕਿ ਜੀ ਉਹ ਰਜਿਸਟਰ ਕਰਾਉਣ, ਤੇ ਫਿਰ ਇਹ ਜਿਹੜਾ ਛੁੰਛਣਾ ਇਹ ਫੜਾਇਆ ਗਿਆ ਕਿ ਜੀ ਇਹ ਜਿਹੜਾ ਅਸੀਂ ਸੀਏ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਉਹਦੇ ਥੱਲੇ ਅਫਗਾਨਿਸਤਾਨ ਔਰ ਬੰਗਲਾਦੇਸ਼, ਔਰ ਬੰਗਲਾਦੇਸ਼ ਨਹੀਂ ਸੀ ਉਹਦੇ ਸ਼ਾਮਲ, ਅਫਗਾਨਿਸਤਾਨ, ਪਾਕਿਸਤਾਨ ਔਰ ਦੂਸਰਿਆਂ ਤੋਂ ਆਉਣ ਵਾਲੇ ਨੌਨ ਮੁਸਲਿਮ ਉਹਦੇ 'ਚ ਉਹਨਾਂ ਨੇ ਬੋਧੀ, ਜੈਨੀ, ਈਸਾਈ, ਸਿੱਖ, ਹਿੰਦੂ ਇਹ ਮੁਸਲਮਾਨ ਬਾਹਰ ਰੱਖੇ। ਹੁਣ ਅੱਜ ਇੱਕ ਡਿਸਕਸ਼ਨ ਚੱਲ ਰਹੀ ਸੀ ਕਿ 2 ਸਾਲ ਹੋ ਗਏ ਨੇ ਸੀਏ ਨੂੰ ਪਾਸ ਕੀ। ਹੁਣ ਕਿਉਂਕਿ ਇਹ ਪੁੱਛਿਆ ਜਾ ਰਿਹਾ ਵੀ ਜਿਹੜੇ ਅਫਗਾਨਿਸਤਾਨ 'ਚੋਂ ਆਏ ਸਿੱਖ ਉੱਥੇ 30 ਸਾਲ ਤੋਂ ਬੈਠੇ ਨੇ ਕੀ ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਗਈ ਹੈ, ਜਾਂ ਜਿਹੜੇ ਪਿਛਲੇ ਸਾਲ 1.5 ਸਾਲ ਤੋਂ ਆਏ ਨੇ। ਸਾਹਮਣੇ ਇਹ ਆਇਆ ਕਿ ਸੀਏ ਨੂੰ ਪਾਸ ਹੋਇਆ 2 ਸਾਲ ਹੋ ਗਏ ਨੇ, ਅਜੇ ਤੱਕ ਉਹ ਨਿਯਮ ਹੀ ਨਹੀਂ ਬਣਾਏ ਗਏ ਜਿਹਦੇ ਥੱਲੇ ਉਹ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੇ ਨੇ। ਇਹਦਾ ਮਤਲਬ ਹੈ ਕਿ ਸਿਰਫ ਤੇ ਸਿਰਫ ਇੱਕ ਪੋਲੀਟੀਕਲ ਏਜੰਡਾ ਰੱਖ ਕੇ ਮੁਸਲਮਾਨਾਂ ਦੇ ਵਿੱਚ ਖੌਫ ਪੈਦਾ ਕਰਨ ਲਈ ਇਹ ਕਾਨੂੰਨ ਬਣਾਏ ਗਏ, ਲੇਕਿਨ ਅੱਜ ਤੱਕ ਕਿਸੇ ਨੂੰ ਵੀ ਇਹਦਾ ਫਾਇਦਾ ਨਹੀਂ ਮਿਲਿਆ ਹੈ। 2 ਸਾਲ ਬੀਤਣ ਬਾਅਦ ਵੀ ਕੋਈ ਅਫਗਾਨਿਸਤਾਨ 'ਚੋਂ ਆਇਆ ਸਿੱਖ ਜਾਂ ਹਿੰਦੂ ਜਾਂ ਬੋਧੀ ਜਾਂ ਜੈਨੀ ਜਾਂ ਈਸਾਈ ਉਸ ਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਗਈ, ਕਿਉਂਕਿ ਲਾਅ ਤਾਂ ਇੱਕ ਗੈਜ਼ਟ 'ਚ ਆ ਜਾਂਦਾ ਤੁਸੀਂ, ਉਸ ਤੋਂ ਬਾਅਦ ਤੁਸੀਂ ਨਿਯਮ ਤੈਅ ਕੀਤੇ ਜਾਂਦੇ ਨੇ ਕਿ ਵੀ ਕਿਹਨਾਂ ਦੇ ਥੱਲੇ ਤੁਸੀਂ ਅਪਲਾਈ ਕਰਨਾ। ਹੁਣ ਇਹ ਉਹਨਾਂ ਦੀ ਇਨਰ ਪਾਲਿਸੀ ਡੀਮੋਨੇਟਾਈਜੇਸ਼ਨ ਦਾ ਕੀ ਹਾਲ ਹੋਇਆ, GST ਦਾ ਕੀ ਹਾਲ ਹੋਇਆ, ਉਹਦਾ ਅਸੀਂ ਅਕਸਰ ਦੇਖਦੇ ਹਾਂ ਔਰ ਕਿਵੇਂ 15-15 ਲੱਖ ਤੱਕ ਕੀ ਆਣੇ ਸੀ। ਅੱਜ ਇੱਕ ਨੇ ਬੜੀ ਡੀਟੇਲ ਦਿੱਤੀ ਹੋਈ ਸੀ ਕਿ ਉਹਨਾਂ ਸਾਰੇ ਹੀ ਗੁਜਰਾਤੀ ਨੇ ਇੱਕ ਵਿਜੇ ਮਲਾਇਆ ਨੂੰ ਛੱਡ ਕੇ ਕਿ ਕਿੰਨੇ ਲੱਖ ਕਰੋੜ ਮੁਲਕ ਦਾ ਲੈ ਕੇ ਦੌੜ ਗਏ। ਹੁਣ ਬਾਹਰਲੀ ਪਾਲਿਸੀ ਜਿਹੜੀ ਇੰਡੀਆ ਦੀ ਫੋਰਨ ਅੱਜ ਕੱਲ੍ਹ ਵੈਸੇ ਜੈ ਸ਼ੰਕਰ ਇਹਨਾਂ ਦਾ ਕਿਤੇ ਨਜ਼ਰ ਨਹੀਂ ਆ ਰਿਹਾ ਫੋਰਨ ਮਿਨਿਸਟਰ, ਮੈਂ ਖਿਆਲ ਉਹਨੂੰ ਕਿਹਾ ਹੋਣਾ ਕਿ ਭਾਈ ਤੇਰੇ ਤੇ ਅਸੀਂ ਇੰਨਾ ਯਕੀਨ ਕੀਤਾ ਸੀ, ਸਭ ਪਾਸਿਓਂ ਫੇਲਿਅਰ। ਹੁਣ ਤੁਸੀਂ ਫੋਰਨ ਪਾਲਿਸੀ ਦੇਖੋ, ਨੇਪਾਲ ਹੱਥੋਂ ਨਿਕਲਿਆ, ਬਿਲਕੁਲ ਜੋ ਜੁੱਤੀਆਂ ਚੀਨ ਤੋਂ ਪਈਆਂ ਗਲਵਾਨ ਵੈਲੀ ਤੋਂ ਲੈ ਕੇ ਕੋਈ ਇੰਨੇ ਦੌਰ ਗੱਲਬਾਤ ਦੇ ਕਰਨ ਦੇ ਬਾਵਜੂਦ ਜਿਹੜਾ ਉਹ ਕੋਈ ਨਾ ਡੀ-ਐਸਕੇਲੇਸ਼ਨ ਹੋਈ ਨਾ ਡੀਮਿਲਿਟਰਾਈਜ਼ ਹੋਇਆ। ਅਫਗਾਨਿਸਤਾਨ 'ਚ ਟੋਟਲ ਕਲੈਪਸ, ਜਿੱਥੇ $3 ਬਿਲੀਅਨ ਤੋਂ ਜ਼ਿਆਦਾ ਇਹਨਾਂ ਨੇ ਇਨਵੈਸਟ ਕੀਤਾ, ਕਿੰਨੇ ਇਹਨਾਂ ਨੇ ਆਪਣੇ ਸਪਾਈਂਗ ਸੈਂਟਰ, ਜਸੂਸੀ ਸੈਂਟਰ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੇ ਖੋਲੇ। ਤਾਲਿਬਾਨ ਨੂੰ ਜਿਹੜਾ ਲੜ ਰਹੇ ਸੀ ਜਿਹੜੇ ਆਪਣੇ ਮੁਲਕ ਦੀ ਆਜ਼ਾਦੀ ਲਈ, ਉਹਨਾਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਵਾਉਣ ਲਈ
ਜਿਹੜਾ ਅਗਸਤ ਦਾ ਮਹੀਨਾ ਇਹਨਾਂ ਨੂੰ ਮਿਲਿਆ UN ਸਿਕਿਉਰਿਟੀ ਕੌਂਸਲ ਦੀ ਪ੍ਰੈਜ਼ੀਡੈਂਟਸ਼ਿਪ, ਇਹਨਾਂ ਨੇ ਇੱਕ ਤੋਂ ਬਾਅਦ ਇੱਕ ਮਤਾ ਪਵਾਇਆ ਕਿ ਕੋਈ ਇਹਨਾਂ ਦੇ ਨੇੜੇ ਨਾ ਜਾਏ, ਕੋਈ ਕਿਤੇ ਇਹਨਾਂ ਨੂੰ ਰੈਕਗਨੀਸ਼ਨ ਨਾ ਮਿਲੇ। ਔਰ ਆਪਣਾ ਐਨ 15 ਅਗਸਤ ਨੂੰ ਤਾਲਿਬਾਨ ਨੇ ਕਾਬਲ ਤੇ ਕਬਜ਼ਾ ਕੀਤਾ। 17 ਅਗਸਤ ਨੂੰ ਇਹਨਾਂ ਨੇ ਆਪਣੇ ਸਾਰੇ ਮਜ਼ਾਰੇ ਸ਼ਰੀਫ, ਕੰਧਾਰ, ਦੂਜੇ ਤੀਜੇ ਸਭ ਉੱਥੋਂ ਭੱਜੇ। ਕਾਬਲ ਚੋਂ ਵੀ ਆਪਣੀ ਐਮਬੈਸੀ ਬੰਦ ਕਰਕੇ ਸਭ ਕੁਝ ਚੱਕ ਚਕਾ ਕੇ ਆਪਣੇ ਸਿਟੀਜ਼ਨਸ ਨੂੰ ਔਰ ਆਪਣੇ ਕਈ ਜਿਹੜੇ ਉਹਨਾਂ ਦੇ ਆਫੀਸ਼ੀਅਲ ਸੀ ਉੱਥੇ ਸੈਕੰਡ ਕਲਾਸ ਜਿਹੜੇ ਉਹਨਾਂ ਲਈ ਕੰਮ ਕਰਦੇ ਉਹਨਾਂ ਨੂੰ ਵੀ ਉੱਥੋਂ ਛੱਡ ਕੇ ਦੌੜੇ। ਉਹ ਬਾਅਦ ਗੁਰਦੁਆਰੇ 'ਚ ਧੱਕੇ ਖਾਂਦੇ ਰਹੇ ਔਰ ਬਾਹਰ ਨਿਕਲੇ। ਹੁਣ ਔਰ ਇੰਟਰਨੈਸ਼ਨਲੀ ਉਹੀ ਕਿ ਜੀ ਪਾਕਿਸਤਾਨ ਆ ਗਿਆ, ਤਾਲਿਬਾਨ, ਦਹਿਸ਼ਤਗਰਦ, ਇਹ ਉਹ। ਤੇ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਇਹਨਾਂ ਨੇ ਇੰਨਾ ਕਾਟਾ ਮਾਰ ਦਿੱਤਾ ਹੈ, ਇੰਨੀ ਨੈਗੇਟਿਵਿਟੀ। ਤੁਸੀਂ ਤਾਂ ਕਦੇ ਵੀ ਦੁਨੀਆ 'ਚ ਡਿਪਲੋਮੇਸੀ ਦਾ ਇਹ ਰੂਲ ਆਫ ਦਾ ਥੰਬ ਹੁੰਦਾ ਹੈ ਕਿ ਤੁਸੀਂ ਕਦੇ ਵੀ ਕੱਟ ਆਫ ਨਹੀਂ ਕਰਦੇ ਲਾਈਨ। ਈਵਨ ਜੰਗ ਵੀ ਜਦੋਂ ਹੋ ਰਹੀ ਹੁੰਦੀ ਹੈ ਉਦੋਂ ਵੀ ਕਿਹਾ ਜਾਂਦਾ ਹੈ ਕਿ ਭਾਈ ਜਿਹੜੀਆਂ ਹੌਟ ਲਾਈਨ ਹੈ ਉਹ ਕਾਇਮ ਹੁੰਦੀ ਹੈ ਦੋਨਾਂ ਦੇ ਵਿੱਚ ਕਿ ਭਾਈ ਜੇ ਇੱਕ ਧਿਰ ਹਾਰਦੀ ਹੈ ਉਹਨੇ ਸਰੈਂਡਰ ਵੀ ਕਰਨਾ ਹੈ, ਟਰਮਸ ਕਿਵੇਂ ਤੈਅ ਹੋਣਗੇ। ਪਰ ਇਹਨਾਂ ਨੇ ਤਾਂ ਅਫਗਾਨਿਸਤਾਨ ਤੇ ਇਵੇਂ ਲਾਲ ਪੈਨ ਦੇ ਨਾਲ ਕਾਟਾ ਮਾਰਿਆ ਤੇ ਆਪਣਾ ਸਭ ਕੁਝ ਦੌੜਾ ਕੇ ਉੱਥੋਂ ਦੌੜੇ। ਉਹਨਾਂ ਨੂੰ ਲੱਗਦਾ ਸੀ ਕਿ ਬਈ ਫਿਰ ਇਹਨਾਂ ਨੇ ਉਹੀ ਮਿਸਟਰ ਸਲੇਹ ਨੂੰ ਖੜਾ ਕਰਨ ਦੀ, ਉਸ ਦੇ ਮਸੂਦ ਦੇ ਮੁੰਡੇ ਨੂੰ, ਪੰਜਸ਼ੀਰੀ ਤੇ ਉਹ ਸਾਰਾ ਕੁਝ ਫੇਲ ਹੋਇਆ। ਤੇ ਹੁਣ ਅਗੇਨ ਜਦੋਂ ਉਹ ਵਕਤ ਆ ਗਿਆ ਜੋ ਕਿਸਾਨ ਅੰਦੋਲਨ ਨੇ ਇਹਨਾਂ ਨੂੰ ਥੁੱਕ ਕੇ ਜਿਹੜਾ ਜੋ ਇਹਨਾਂ ਨੇ ਥੁੱਕਿਆ ਸੀ ਉਹੀ ਚੱਟਣ ਤੇ ਮਜਬੂਰ ਕੀਤਾ। ਅੱਜ ਅਫਗਾਨਿਸਤਾਨ ਦਾ ਮੁੱਦਾ ਵੀ ਪਹਿਲਾਂ ਇਹਨਾਂ ਨੇ ਰਸ਼ੀਆ ਦੀਆਂ ਮਿੰਨਤ ਤਰਲਾ ਕਰਕੇ ਉਹਨਾਂ ਦੇ ਨਾਲ ਮਾੜਾ ਮੋਟਾ ਹੈਂਡਸ਼ੇਕ ਕੀਤਾ, ਮਾਸਕੋ ਮੀਟਿੰਗ 'ਚ ਆਪਣੇ ਆਪ ਨੂੰ ਸਦਵਾਇਆ। ਫਿਰ ਅਜੀਤ ਡੋਵਲ ਨੇ ਡਰਾਮੇਬਾਜ਼ੀ ਜਿਹੀ ਦਿੱਲੀ 'ਚ ਕੀਤੀ ਕਿ ਜਿਹੜੇ ਸਥਾਨ ਨੇ ਨਾਲ ਲੱਗਦੇ 3-4 ਔਰ ਉਹਦੇ 'ਚ ਪਾਕਿਸਤਾਨ ਨੂੰ ਵੀ ਸੱਦ ਲਿਆ ਜੀ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ। ਚੀਨ ਵੀ ਦੂਰ ਰਿਹਾ, ਪਾਕਿਸਤਾਨ ਵੀ ਉਹਦੀ ਫੂਕ ਜਿਹੀ ਨਿਕਲ ਗਈ ਉਹ ਸਾਰੇ ਦੀ। ਹੁਣ ਇਹਨਾਂ ਨੂੰ ਇਹ ਅਮਰੀਕਾ ਨੇ ਇਹਨਾਂ ਦੇ ਕੰਨ 'ਚ ਕਿਹਾ ਹੋਣਾ ਕਿ ਪੁੱਤਰ ਹੁਣ ਕੋਈ ਤੁਹਾਡੇ ਕੋਲ ਚੁਆਇਸ ਨਹੀਂ ਹੈ, ਜਾ ਕੇ ਚੱਟੋ ਜੋ ਤੁਸੀਂ ਥੁੱਕਿਆ ਹੋਇਆ। ਔਰ ਅੱਜ ਦੀ ਇਹ ਖਬਰ ਹੈ ਇੰਡੀਆ ਮੁਲਿੰਗ ਆਪਸ਼ਨਸ ਓਵਰ ਰੀਓਪਨਿੰਗ ਮਿਸ਼ਨ ਇਨ ਅਫਗਾਨਿਸਤਾਨ ਕਿ ਉਹਨਾਂ ਦੇ ਹਾਈ ਲੈਵਲ, ਕਿਉਂਕਿ ਆਲਰੇਡੀ ਕਾਬਲ ਦੇ ਵਿੱਚ ਹੁਣ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਆਲਰੇਡੀ ਯੂਨਾਈਟਿਡ ਅਰਬ ਐਮੀਰੇਟਸ UAE ਜਿਹਨੂੰ ਕਹਿੰਦੇ ਨੇ, ਜਰਮਨੀ, ਜਾਪਾਨ, ਯੂਰਪੀਅਨ ਯੂਨੀਅਨ ਉਹ ਡਿਸਕਸ ਕਰ ਰਹੇ ਨੇ ਰੀਓਪਨ। ਹਾਲਾਂ ਅਜੇ ਤੱਕ ਤਾਲਿਬਾਨ ਦੀ ਹਕੂਮਤ ਨੂੰ ਫਾਰਮਲੀ ਕਿਸੇ ਨੇ ਰੈਕਗਨਾਈਜ਼ ਨਹੀਂ ਕੀਤਾ, ਪਰ ਹੋਰ ਰੈਕਗਨੀਸ਼ਨ ਕੀ ਹੁੰਦੀ ਹੈ ਉਹਨਾਂ ਨੇ ਇਹ ਵੀ ਸਾਹਮਣੇ ਆ ਰਿਹਾ ਕਿ ਵੀ ਉਹਨਾਂ ਦਾ ਜਿਹੜਾ ਪੈਸਾ ਬਾਹਰ ਇਹਨਾਂ ਨੇ ਫਰੀਜ਼ ਕੀਤਾ ਹੋਇਆ ਉਹ ਵੀ ਰਿਲੀਜ਼ ਕਰਨ ਜਾ ਰਹੇ ਨੇ ਅਮਰੀਕਾ ਵਾਲੇ ਵੀ ਔਰ ਦੂਸਰੇ ਵਰਲਡ ਬੈਂਕ, IMF ਔਰ ਦੂਸਰੇ ਵਾਲੇ ਵੀ। ਔਰ ਉਹਨਾਂ ਨੇ ਆਲਰੇਡੀ ਇਹਨਾਂ ਮੁਲਕਾਂ ਦੇ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਉਹ ਰੀਸਟਾਫ ਕਰ ਰਹੇ ਨੇ। ਉੱਥੇ ਪਾਕਿਸਤਾਨ ਨੇ ਤਾਂ ਦੋਨੋਂ ਪਾਸਿਓਂ ਆਪਣੇ ਉਧਰ ਉਹਨਾਂ ਦੇ ਕੰਮ ਕਰ ਰਹੇ ਨੇ, ਇੱਧਰੋਂ ਇਹਨਾਂ ਦੇ ਕਰ ਰਹੇ ਨੇ। ਟਰਕੀ ਦਾ ਵੀ ਇਵੇਂ ਰਿਹਾ, ਉਹਨਾਂ ਨੇ ਤਾਂ ਬੰਦ ਵੀ ਨਹੀਂ ਸੀ ਕੀਤੀਆਂ, ਇੰਡੀਆ ਹੀ ਸੀ ਆਪਣੀ ਦਿੱਲੀ ਬੰਦ ਕਰਕੇ ਗਿਆ ਸੀ। ਔਰ ਇਸੇ ਤਰ੍ਹਾਂ ਜਿਹੜੀਆਂ ਨੇ ਰਸ਼ੀਆ, ਚਾਈਨਾ, ਈਰਾਨ, ਪਾਕਿਸਤਾਨ, ਕਤਰ, ਟਰਕੀ, ਤੁਰਕਮਾਨਿਸਤਾਨ ਇਹਨਾਂ ਦੀਆਂ ਐਮਬੈਸੀਜ਼ ਆਲਰੇਡੀ ਖੁੱਲ ਰਹੀਆਂ ਸੀ। ਸੋ ਇੰਡੀਆ ਨੇ ਹਾਇਰ ਲੈਵਲ ਦੇ ਉੱਤੇ ਇਹ ਅੱਜ ਡਿਸਕਸ ਕੀਤਾ ਹੈ ਕਿ ਵੀ ਉਹ ਉੱਥੇ ਆਪਣਾ ਖੋਲਣਗੇ ਕਿ ਵੀ ਅਸੀਂ ਜਿਹੜਾ ਹੈ ਐਸਟੈਬਲਿਸ਼ਿੰਗ ਏ ਪ੍ਰੈਜ਼ੈਂਸ ਇਨ ਅਫਗਾਨਿਸਤਾਨ has nothing to do with recognition. It simply means that you would like to have people on the ground dealing with the new regime to continue engagement with the people. ਅਜੇ ਵੀ ਉਹ ਰੱਸੀ ਸੜ ਗਈ ਵੱਟ ਨਹੀਂ ਗਿਆ, ਕਹਿ ਰਹੇ ਨੇ ਜੀ ਅਸੀਂ ਉਹ ਪੀਪਲ ਟੂ ਪੀਪਲ ਕਰਨਾ ਚਾਹੁੰਦੇ ਹਾਂ ਕਨੈਕਸ਼ਨ। ਇਹਦਾ ਮਤਲਬ ਇਹ ਨਹੀਂ ਅਸੀਂ ਰੈਕਗਨਾਈਜ਼ ਕਰ ਰਹੇ। ਉਹ ਗੱਲ ਉਵੇਂ ਹੀ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਸੁਣਾਉਂਦੇ ਹੁੰਦੇ ਨੇ ਕਿ ਵੀ ਉਹ ਘਰੋਂ ਜਿਹੜਾ ਉਹ ਦੌੜ ਗਿਆ ਸ਼ਰਾਰਤ ਕਰਕੇ ਜਾਂ ਕਿ ਵੀ ਮੈਨੂੰ ਮਨਾਉਣ ਆਉਣਗੇ। ਉਹ ਸਾਰਾ ਦਿਨ ਸ਼ਾਮ ਤੱਕ ਬੈਠਾ ਰਿਹਾ, ਕੋਈ ਆਇਆ ਨਾ ਘਰ ਦਾ ਮਨਾਉਣ। ਉਹਨੇ ਸ਼ਾਮ ਨੂੰ ਦੇਖਿਆ ਤੇ ਉਹ ਵਗ ਘਰ ਨੂੰ ਮੁੜਿਆ ਆਉਂਦਾ ਸੀਗਾ ਤੇ ਉਹ ਕੱਟੇ ਦੀ ਪੂਛ ਫੜ ਕੇ ਜਿਹੜਾ ਆ ਗਿਆ। ਉਹ ਕਹਿੰਦਾ ਮੈਂ ਤਾਂ ਨਹੀਂ ਸੀ ਆਉਂਦਾ, ਇਹ ਮੈਨੂੰ ਕੱਟਾ ਲੈ ਕੇ ਆਇਆ। ਹੁਣ ਇਹ ਹਾਲ ਇਹਨਾਂ ਦਾ ਹੈ ਕਿ ਵੀ ਇਹਨਾਂ ਦਾ ਦੇ ਪੱਲੇ ਹੋਰ ਕੁਝ ਨਹੀਂ ਹੈ ਔਰ ਹਰ ਥਾਂ ਜਲੂਸ ਕਢਾ ਰਹੇ ਨੇ। ਹੁਣ ਇਹਨਾਂ ਨੇ ਇੱਕ ਬੜਾ ਵੱਡੇ 에ਅਰਪੋਰਟ ਦਾ ਨੋਇਡਾ ਦਿੱਲੀ ਦੇ ਨਾਲ ਲੱਗਦਾ ਹੈ, ਉਸ ਤੇ ਇੱਕ ਟਾਊਨ ਹੈ ਜੇਵਰ। ਹਜ਼ਾਰਾਂ ਏਕੜ ਜ਼ਮੀਨ ਵਿਚਾਰੇ ਪਿੰਡਾਂ ਦੇ ਲੋਕ ਉਜਾੜ ਕੇ ਉੱਥੇ ਕਹਿ ਰਹੇ ਨੇ ਜੀ ਅਸੀਂ ਏਸ਼ੀਆ ਦਾ ਸਭ ਤੋਂ ਵੱਡਾ ਇੰਟਰਨੈਸ਼ਨਲ 에ਅਰਪੋਰਟ ਜੇਵਰ ਦੇ ਵਿੱਚ ਉਦਘਾਟਨ ਵੀ ਹੋ ਗਿਆ। ਹੁਣ ਉਹਨਾਂ ਦੇ ਮਿਨਿਸਟਰਸ ਤੋਂ ਲੈ ਕੇ ਔਰ ਉਹਨਾਂ ਦੇ ਜਿੰਨੇ ਉਹਨਾਂ ਦੇ ਉਹਨੂੰ ਹੈਸ਼ਟੈਗ ਜਿਨ੍ਹਾਂ ਨੇ ਚਲਾਏ ਉਹਦੇ ਤੇ ਉਹਨਾਂ ਨੇ ਇੱਕ ਤਸਵੀਰ ਲਾਈ ਕਿ ਜਿਹੜਾ ਜੇਵਰ 에ਅਰਪੋਰਟ ਹੈ ਦੁਨੀਆ ਦਾ ਇਹ ਸਭ ਤੋਂ ਵੱਡਾ 에ਅਰਪੋਰਟ ਹੈ। ਇਹ ਜਿਹਦੀ ਪਿਕਚਰ ਹੈ
ਉਹ ਬਾਅਦ 'ਚ ਸਾਹਮਣੇ ਆਇਆ ਕਿ ਜਿਹੜਾ ਬੀਜਿੰਗ ਦਾ 에ਅਰਪੋਰਟ ਹੈ 2 ਸਾਲ ਤੋਂ ਫੰਕਸ਼ਨਲ, ਉਹਦੀਆਂ ਹੀ ਫੋਟੋਆਂ ਲਾਈਆਂ ਹੋਈਆਂ। ਔਰ ਬਾਅਦ 'ਚ ਉਹਨਾਂ ਨੇ ਚੀਨ ਵਾਲਿਆਂ ਨੇ ਮਜ਼ਾਕ ਕੀਤਾ, ਉਹਨਾਂ ਨੇ ਕਿਹਾ ਯਾਰ ਇੰਨਾ ਵੱਡਾ ਝੂਠ ਤਾਂ, ਇਹ ਤਾਂ ਸਾਡਾ 에ਅਰਪੋਰਟ ਹੈ ਜੀ, ਤੁਸੀਂ ਕਹਿ ਰਹੇ ਹੋ ਜੀ ਜੇਵਰ ਅਸੀਂ ਬਣ ਗਿਆ ਸਾਡਾ, ਅਸੀਂ ਇਸ ਮਾਡਲ ਤੇ। ਉਹ ਬਿਲਕੁਲ ਹਿਊਮਿਲੇਸ਼ਨ ਦਾ, ਮਤਲਬ ਇਸ ਲੈਵਲ ਤੱਕ ਜਾ ਕੇ ਇਹ ਝੂਠ ਬੋਲਦੇ ਨੇ। ਫੇਲਿਅਰ ਇਹਨਾਂ ਦੀ ਕਿਸ ਲੈਵਲ ਦੀ ਹੈ, ਔਰ ਅੰਦਾਜ਼ਾ ਤੁਸੀਂ ਲਾਓ ਕਿ ਹੁਣ ਅਫਗਾਨਿਸਤਾਨ 'ਚ ਜਦੋਂ ਇਹ ਜਾ ਕੇ ਉੱਥੇ ਆਪਣੀ ਐਮਬੈਸੀ ਵਾਪਸ ਖੋਲ ਕੇ ਆਪਣਾ ਸਟਾਫ ਔਰ ਆਪਣਾ ਉੱਥੇ ਲਾਣਗੇ, ਤੇ ਉਹ ਫਿਰ ਪਠਾਨ ਵੀ ਹੱਸਣਗੇ, ਉਹ ਕਹੇਗਾ ਆ ਗਿਆ भागा क्यों था लाला, यहाँ रहता, हमने कुछ बोला थोड़ी था, है ना। जी डॉक्टर साहब थोड़ा बहुत बहुत शुक्रिया। साथ लेने ब्रेक व्यूअर्स तो साने इसी तरह बने रहना, मिलते हैं छोटे जे ब्रेक तो बाद। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-005. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਰੋਜ਼ਾਨਾ व्यूअर्स वेलकम बैक ऑन प्रोग्राम। सो व्यूअर्स हुण आपां गलबात करन जा रहे हैं कि पंजाब विच पार्टी एजेंसियां दे हत्थ टोके सौदा साथ दी संस्था वालों वड्डे वड्डे इकट्ठ किए जा रहे हैं और दूसरे पासे पंजाब दीयां सियासी धिरां अगू छोटे छोटे गुट्टां विच वंडियां जा रही ने। सो व्यूअर्स इउं जापदा है कि आउंदियां पंजाब असैंबली चोणां विच किसी भी धिर नूं मेजोरिटी ना लैण देना इंडियन एजेंसियां दा एजेंडा है ਤਾਂ ਕਿ ਬੀਜੇਪੀ ਕਿੰਗ ਮੇਕਰ ਦਾ ਰੋਲ ਅਦਾ ਕਰ ਸਕੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਕੁਝ ਪੰਜਾਬੀ ਵੀਰਾਂ ਨੇ ਸਾਨੂੰ ਲਿਖਿਆ ਹੈ ਕਿ ਜੀ ਤੁਸੀਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਕੀ ਸਿਨੈਰੀਓ ਬਣ ਰਿਹਾ ਹੈ ਆਉਣ ਵਾਲੀਆਂ ਅਸੈਂਬਲੀ ਚੋਣਾਂ, ਹਾਲਾਂ ਜਿਹੜੀਆਂ ਨੋਟੀਫਾਈ ਤਾਂ ਨਹੀਂ ਹੋਈਆਂ, ਕੁਝ ਹਫ਼ਤਿਆਂ 'ਚ ਹੋ ਜਾਣਗੀਆਂ, ਫੈਬਰਵਰੀ ਮਾਰਚ ਫਰਵਰੀ ਦੇ ਵਿੱਚ ਮੋਸਟ ਲਾਈਕਲੀ ਪੋਸੀਬਿਲਿਟੀ ਹੈ, ਫਿਰ ਇਲੈਕਸ਼ਨ ਕੋਡ ਵੀ ਲਾਗੂ ਹੋ ਜਾਏਗਾ। ਤੇ ਬਹੁਤ ਸਾਰਿਆਂ ਨੇ ਪੁੱਛਿਆ ਵੀ ਤੁਹਾਡਾ ਕੀ ਖਿਆਲ ਹੈ ਕਿ ਕਿੱਧਰ ਨੂੰ ਇਹ ਗੱਲ ਜਾ ਰਹੀ ਹੈ। ਅੱਛਾ। ਔਰ ਬੇਸ਼ੱਕ ਜਿਵੇਂ ਸਾਡਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਵੀ ਇਹ ਸਰਕਸ ਇੰਡੀਅਨ ਏਜੰਸੀਆਂ ਦੀ ਮਦਾਰੀ ਜਿਹੜਾ ਹੈ ਔਰ ਸਰਕਸਮੈਨ ਰਿੰਗ ਮਾਸਟਰ ਦਿੱਲੀ ਦੇ ਵਿੱਚ ਏਜੰਸੀਆਂ ਔਰ ਪੰਜਾਬ ਦੇ ਵਿੱਚ ਕੋਈ ਰਿਚ ਕੋਈ ਬਾਂਦਰ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਔਰ ਵਿਦਿਨ ਗਰੁੱਪ ਵੀ ਅੱਗੋਂ ਗਰੁੱਪ ਔਰ ਮਕਸਦ ਜੋ ਅਲਟੀਮੇਟ ਉਹਨਾਂ ਦਾ ਹੈ ਹੰਗ ਅਸੈਂਬਲੀ। ਹੰਗ ਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਨੂੰ ਵੀ ਮੈਜੋਰਿਟੀ ਨਾ ਮਿਲੇ। ਔਰ ਤੁਸੀਂ ਜੇ ਦੇਖੋਗੇ ਕਿ ਕਾਂਗਰਸ ਦੇ ਵਿੱਚ ਕਿਵੇਂ ਬੀਜੇਪੀ ਨੇ ਪਹਿਲਾਂ ਅਮਰਿੰਦਰ ਦੇ ਸਿਰ ਤੇ ਹੱਥ ਰੱਖਿਆ, ਨਤੀਜੇ ਦੇ ਤੌਰ ਤੇ ਕਾਂਗਰਸ ਨੂੰ ਇਹ ਪਤਾ ਤਾਂ ਲੱਗ ਗਿਆ ਸੀ ਕਿ ਵੀ ਇਹ ਤਾਂ ਕਾਂਗਰਸੀ ਚੀਫ ਮਿਨਿਸਟਰ ਹੋ ਕੇ ਖੇਡ ਅਜੀਤ ਡੋਵਲ ਤੇ ਮੋਦੀ ਦੀ ਖੇਡ ਰਿਹਾ, ਪਰ ਕਿਉਂਕਿ ਉੱਥੇ ਵੀ ਲੀਡਰਸ਼ਿਪ ਦੇ ਵਿੱਚ ਵਿਲ ਤਾਂ ਲੈਕਿੰਗ ਹੈ। ਉਹ ਸੋਨੀਆ ਗਾਂਧੀ ਜਿਹੜੀ ਆ ਉਹ ਵੈਸੇ ਹੀ ਕੈਂਸਰ ਦੀ ਮਰੀਜ਼ ਹੋਣ ਕਰਕੇ ਬਿਮਾਰ ਵੀ ਰਹੀ ਔਰ ਦੂਜੇ ਜਿਹੜੇ ਨੇ ਉਹਦੇ ਪੁੱਤਰ ਪੁੱਤਰੀ ਉਹ ਛੋਕਰੇ ਜਿਵੇਂ ਉਹਨਾਂ ਦਾ ਹੁੰਦਾ ਯੰਗ ਮੈਨ ਕੋਈ ਐਕਸਪੀਰੀਅੰਸ ਨਹੀਂ ਹੈ ਔਰ ਇਹ 4.5 ਸਾਲ ਲੰਘਾ ਦਿੱਤੇ। ਇਹ ਕਾਂਗਰਸ ਦਾ ਲੇਬਲ ਲਾ ਕੇ ਬੀਜੇਪੀ ਦੀ ਖੇਡ ਅਮਰਿੰਦਰ ਸਿੰਘ ਖੇਡਦਾ ਰਿਹਾ। ਜਦੋਂ ਤੱਕ ਉਹਨਾਂ ਨੇ ਐਕਸ਼ਨ ਲਿਆ ਇਹ ਹੁਣ ਜਿਵੇਂ ਆਪਣੀ ਅੱਡ ਪਾਰਟੀ ਬਣਾ ਕੇ
ਔਰ ਬੀਜੇਪੀ ਦੇ ਨਾਲ ਖੁੱਲ੍ਹੇਆਮ ਇਲਹਾਕ ਦੀ ਲਾਈਨ, ਔਰ ਅੱਜ ਉਹਦੀ ਘਰਵਾਲੀ ਵੀ ਜਿਹੜੀ ਕਿ ਐਮਪੀ ਪਟਿਆਲੇ ਤੋਂ ਕਾਂਗਰਸ ਦੀ ਰਹੀ ਹੈ, ਉਹ ਵੀ ਕਹਿ ਰਹੀ ਹੈ ਕਿ ਜੀ ਹੈਸ਼ਟੈਗ ਆਪਣੇ ਘਰਵਾਲੇ ਦਾ ਲਾ ਕੇ ਕਿ 2022 ਚ ਅਮਰਿੰਦਰ ਸੀਐਮ, ਉਹ ਹੁਣ ਇਵੇਂ ਦੀ, ਉਹ ਕਿਸੇ ਨੇ ਕਿਹਾ ਵੀ ਉਹਦੇ ਵਿਚਾਰੀ ਨਾਲ ਜੋ ਹੋਇਆ ਉਹ ਤਾਂ ਘਰਵਾਲੀ ਨੇ, ਉਹ ਤਾਂ ਦਾਸੀ ਹੈ, ਤੇ ਉਹ ਦਾਸੀ ਫੇਰ ਆਪਣਾ ਕੈਰੀਅਰ ਕਾਂਗਰਸ ਛੱਡ ਕੇ ਇਸ ਜਿਹੜਾ ਝੋਟੇ ਦੇ ਨਾਲ ਹੀ ਆ ਕੇ ਉਹਨੇ ਖਲੋਣਾ ਸੀ। ਚੋਇਸਿਸ ਵੀ ਕੀ ਹੁੰਦੀਆਂ ਨੇ ਬਹੁਤੀਆਂ, ਸੋ ਉਹ ਆਪਣੀ ਖੇਡ ਤੇ ਉਹਨੂੰ ਉਹਨਾਂ ਨੇ ਲਾ ਦਿੱਤਾ ਹੈ। ਔਰ ਉਹ ਇਹ ਦੇਖੇਗਾ ਜੀ ਕਿ ਕਾਂਗਰਸ ਦੇ ਬਣਾਇਆ ਹੋਇਆ ਸੀ ਕਿ ਵੀ ਉਹ ਬੈਠਾ ਹੈ ਚੌਂਕੜੀ ਮਾਰ ਕੇ, ਹੱਥ ਵਿੱਚ ਉਹਨੇ ਤੂੰਬੀ ਜਿਹੀ ਫੜੀ ਹੋਈ ਹੈ, ਤੇ ਉਹ ਹਰ ਇੱਕ ਨੂੰ ਉਹਦੀਆਂ ਪੁੱਛਾਂ ਦਾ ਜਵਾਬ ਵੀ ਦੇ ਰਿਹਾ, ਤਾਂ ਉਹਨਾਂ ਦੀਆਂ ਮੰਨਤਾਂ ਵੀ ਜਿਹੜੀਆਂ ਨੇ ਉਹ ਸਭ ਜੋ ਕੋਈ ਮੰਗ ਰਿਹਾ ਉਹਨੂੰ ਕਹਿੰਦਾ ਇਹ ਵੀ ਤੈਨੂੰ ਦਿੱਤਾ, ਇਹ ਵੀ ਦਿੱਤਾ। ਉਹ ਇੱਥੇ ਪੰਡਤਾਂ ਦੇ ਇਕੱਠ 'ਚ ਪਰਸ਼ੂਰਾਮ ਦੇ ਗਿਆ, ਉਹ ਕਹਿੰਦਾ ਜੀ ਮੈਂ ਤਾਂ ਜੇ ਮੇਰੀ ਇੱਕ PhD ਕੀਤਿਆਂ ਨੂੰ ਅਜੇ 3-4 ਮਹੀਨੇ 'ਚ ਮੈਂ ਇੱਕ PhD ਕਰਨੀ ਹੈ, ਅਗਲੀ PhD ਮੈਂ ਮਹਾਭਾਰਤ ਦੇ ਉੱਤੇ ਕਰਾਂਗਾ, ਸੰਸਕ੍ਰਿਤ ਮੈਂ ਸਿੱਖਾਂਗਾ, ਔਰ ਸਕੂਲਾਂ 'ਚ ਵੀ ਸੰਸਕ੍ਰਿਤ ਅਸੀਂ ਲਾਵਾਂਗੇ। ਸੋ ਉਹਨਾਂ ਨੂੰ ਖੁਸ਼ ਕਰਨ ਤੇ ਲੱਗਾ। ਜੇ ਕਿਤੇ ਉੱਥੇ ਰਾਮ ਤੀਰਥ ਗਿਆ, ਉੱਥੇ ਜਿਹੜਾ ਉਹ ਉਹਨਾਂ ਨੂੰ ਚੇਅਰ ਬਣਾਉਣ ਲਈ ਕਿਹਾ, ਜੋ ਮੁਲਾਜ਼ਮ ਹਰ ਇੱਕ ਨੂੰ ਹੀ ਹੈ, ਔਰ ਨਾਲ ਖੜਾ ਜਿਹੜਾ ਮਨਪ੍ਰੀਤ ਬਾਦਲ ਹੈ ਉਹ ਪਿੱਛੇ ਹੱਥ ਕਰ ਕਹਿੰਦਾ ਖਜ਼ਾਨਾ ਖਾਲੀ ਹੈ। ਉਹਨਾਂ ਨੇ ਕਿਹਾ ਜੀ ਹਰ ਚੀਫ ਮਿਨਿਸਟਰ ਦਾ ਜਿਵੇਂ ਇੱਕ ਲਕਬ ਬਣ ਜਾਂਦਾ, ਚੰਨੀ ਦਾ ਬਣ ਜਾਣਾ ਕਿ ਐਲਾਨ ਕਰਨ ਵਾਲਾ। ਉਹਨੇ ਕਿਹਾ ਜੀ ਐਲਾਨ ਹੀ ਮੈਂ ਕਰਨਾ ਸੀ, ਉਹ ਦੇਣਾ ਮੈਂ ਥੋੜੀ ਸੀ, ਉਹ ਤਾਂ ਜਦੋਂ ਜੇ ਸਰਕਾਰ ਤੁਸੀਂ ਬਣਾਉਂਦੇ ਫੇਰ ਹੀ ਤੁਹਾਨੂੰ ਦੇਣਾ ਸੀ। ਉਹ ਆਪਣੀ ਖੇਡ 'ਚ ਲੱਗਾ ਹੋਇਆ। ਅਕਾਲੀਆਂ ਨੇ ਸਮਾਰਟ ਆਪਣੇ ਆਪ ਨੂੰ ਪਲੇ ਕੀਤਾ, ਬਹੁਜਨ ਸਮਾਜ ਦੇ ਨਾਲ ਅਲਾਇੰਸ ਪਹਿਲਾਂ ਹੀ ਐਲਾਨ ਕਰਕੇ ਕੈਂਡੀਡੇਟ, ਉਹ ਆਪਣੇ ਕੈਂਡੀਡੇਟ ਹਰ ਚੌਥੇ ਦਿਨ ਬਦਲਣ ਤੇ ਲੱਗੇ ਹੋਏ ਨੇ। ਉਹਨਾਂ ਨੂੰ ਵੀ ਨਜ਼ਰ ਆਉਂਦਾ ਵੀ ਅਸੀਂ ਇੰਨੇ ਕੁ ਐਕਸਪੋਜ਼ ਹੋ ਚੁੱਕੇ ਹਾਂ ਬਰਗਾੜੀ ਬੇਅਦਬੀ ਨੂੰ, ਔਰ ਉਹਨਾਂ ਦਾ ਹਾਲਾਂ 2 ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਚੋਣ ਹੋਈ ਹੈ ਐਗਜ਼ੈਕਟਿਵ ਦੀ, ਅਜੇ ਜਨਰਲ ਇਲੈਕਸ਼ਨਾਂ ਤਾਂ ਅਗਲੇ ਸਾਲ ਮੋਸਟ ਲਾਈਕਲੀ ਹੋਣਗੀਆਂ, ਕਿਉਂਕਿ ਬੀਬੀ ਜਗੀਰ ਕੌਰ ਨੂੰ ਉਹਨਾਂ ਨੇ ਭੁਲੱਥ ਤੋਂ ਆਪਣਾ ਉਮੀਦਵਾਰ ਐਲਾਨਿਆ, ਸੋ ਉਹਨੇ ਰਿਜ਼ਾਈਨ ਕੀਤਾ, ਔਰ ਧਾਮੀ ਸਾਹਿਬ ਹੁਸ਼ਿਆਰਪੁਰ ਤੋਂ, ਔਰ ਇਹ ਸਾਰੀ ਟੀਮ ਕਰਨੈਲ ਸਿੰਘ ਪੰਜੋਲੀ ਉਹਦੇ ਜਨਰਲ ਸੈਕਟਰੀ ਪਲੱਸ ਹੋਰ ਵੀ ਜਿਹੜੇ 1-2 ਸੱਜਣ ਨਾਲ ਆਏ ਨੇ, ਇਹ ਉਹ ਗਰੁੱਪ ਹੈ ਜਿਹੜਾ ਕਦੇ ਟੌੜਾ ਗਰੁੱਪ ਵੱਜਦਾ ਸੀ। ਸੋ ਟੌੜੇ ਦੀ ਘੱਟੋ ਘੱਟ ਪੰਥਕ ਸਟੈਂਡ ਸੀ। ਸੋ ਇਹ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਭਾਈ ਉਹ ਹਿੰਦੂਆਂ ਦੇ ਮੰਦਰਾਂ 'ਚ ਪੂਜਾ ਵੀ ਕਰ ਲਈ, ਦੂਜਾ ਵੀ ਕਰ ਲਿਆ, ਇਧਰੋਂ ਸਿੱਖਾਂ ਦੀਆਂ ਵੋਟਾਂ ਖਿੱਚਣ ਦੇ ਲਈ ਸ਼੍ਰੋਮਣੀ ਕਮੇਟੀ ਦੀ ਟੀਮ ਪ੍ਰਿੰਸੀਪਲ ਸੁਰਿੰਦਰ ਸਿੰਘ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਲਾਇਆ, ਅਨੰਦਪੁਰ ਸਾਹਿਬ ਤੋਂ ਰਿਪਰੈਜ਼ੈਂਟ ਕਰਦੇ ਨੇ, ਕਈ ਵਾਰ TV 84 ਤੇ ਵੀ ਆਏ ਜੀ। ਸੋ ਉਹ ਟੀਮ ਬੇਸ਼ੱਕ ਰਿਲੇਟਿਵਲੀ ਠੀਕ ਟੀਮ ਹੈ, ਪਰ ਇੱਕ ਸਿਆਸੀ ਖੇਡ ਹੈ, ਔਰ ਕਿੰਨੀ ਕੋ ਕਾਮਯਾਬ ਹੋਣਗੇ ਸਾਰੇ 'ਚ। ਹੁਣ ਵਿਦਿਨ ਉਹ ਲੱਖਾ ਸਿਧਾਣਾ ਹੋਏ, ਉਹਦਾ ਆਇਆ ਜੀ ਮੈਂ ਆਪਣੀ ਪਾਰਟੀ 50 ਕੈਂਡੀਡੇਟ ਅਨਾਉਂਸ ਕਰਾਂਗਾ। ਕਿਸਾਨ ਉਹ ਰਾਜੇਵਾਲ ਆਮ ਆਦਮੀ ਪਾਰਟੀ ਨਾਲ ਵੀ ਰਾਫਤਾ ਹੈ, ਉਹ ਕਿਹਨੂੰ ਖੜਾ ਕਰਨਗੇ ਕਿਹਨੂੰ ਨਹੀਂ। ਪਰ ਮੁੱਖ ਦੀ ਗੱਲ, ਔਰ ਇੱਕ ਜਿਹੜਾ ਫੈਕਟਰ ਏਜੰਸੀਆਂ ਨੇ ਜਿਹੜੀ ਆਪਣੀ ਆਊਟਫਿਟ ਸੌਦਾ ਸਾਧ, ਕ੍ਰਿਮੀਨਲ, ਮਰਡਰਰ, ਰੇਪਿਸਟ, ਜਿਵੇਂ ਪੰਜਾਬ ਦੇ ਵਿੱਚ ਉਹਦੇ, ਔਰ ਪਿਛਲੇ 3-4 ਦਿਨਾਂ 'ਚ ਤੁਸੀਂ ਦੇਖੋਗੇ ਸੰਗਰੂਰ, ਬਠਿੰਡਾ, ਪੰਜਾਬ, ਮਲੋਟ 5-6 ਥਾਵਾਂ ਤੇ ਉਹਦੇ ਇੰਨੇ ਵੱਡੇ ਇਕੱਠ ਕਰਾਏ ਗਏ ਨੇ, ਔਰ ਉਹਨਾਂ ਦੇ ਵਿੱਚ ਕਾਂਗਰਸੀ ਵੀ ਪਹੁੰਚ ਰਹੇ ਨੇ, ਦੂਜੇ ਵੀ। ਸੋ ਇਹ ਜਿਹੜਾ ਡਰਾਮਾ ਨਵਜੋਤ ਸਿੱਧੂ ਦਾ, ਔਰ ਇਹਦਾ ਸੀ ਜੀ ਅਸੀਂ ਜਿਹੜਾ ਅਮਰਿੰਦਰ ਨੇ ਇਨਸਾਫ ਨਹੀਂ ਦਿੱਤਾ, ਅਸੀਂ ਬਰਗਾੜੀ ਦੋਸ਼ੀਆਂ ਨੂੰ, ਦੋਸ਼ੀ ਤਾਂ ਉਹ ਸੌਦਾ ਸਾਧ ਦੇ ਚੇਲੇ ਖੜੇ ਕੀਤੇ ਹੋਏ ਨੇ ਏਜੰਸੀਆਂ ਨੇ। ਹੁਣ ਜੇ ਤੁਹਾਡੇ ਬੰਦੇ ਸਣੇ ਸਿੰਗਲੇ ਦੇ ਦੂਜੇ ਕਾਂਗਰਸੀ ਜਾ ਕੇ ਉੱਥੇ ਬੈਠੇ ਹੋਏ ਨੇ, ਕੋਈ ਬਠਿੰਡੇ ਦੀ ਚਰਚਾ ਅੱਜ ਤੇ ਉਹਨਾਂ ਦਾ ਵੀ ਹੋਇਆ ਜੀ ਅਸੀਂ ਫੈਸਲਾ ਕਰਾਂਗੇ ਕਿਹਨੂੰ ਸਪੋਰਟ ਕਰਨਾ। ਸੋ ਮਤਲਬ ਇਹ ਹੈ ਵੀ ਇਨ ਦਾ ਐਂਡ ਇਹ ਸੌਦਾ ਸਾਧ ਫੈਕਟਰ ਮਾਲਵੇ ਦੇ ਵਿੱਚ ਤਾਂ ਜਿਸ ਅੰਦਾਜ਼ ਦੇ ਵਿੱਚ ਇਹਨੂੰ ਪ੍ਰਮੋਟ ਕਰ ਰਹੇ ਨੇ ਦੁਬਾਰਾ, ਬਿਲਕੁਲ ਮਰੇ ਹੋਏ ਨੂੰ ਜਿਹੜਾ, ਸੋ ਉਸ ਤੋਂ ਲੱਗਦਾ ਹੈ ਜੇ ਮੈਂ ਇਹ ਕਹਿਣਾ ਹੋਈ ਇੱਕ ਲਾਈਨ ਦੇ ਵਿੱਚ ਕਿ ਜਿਹੜਾ ਮੇਨ ਰਿੰਗ ਮਾਸਟਰ ਹੈ ਏਜੰਸੀਆਂ, ਉਹਨਾਂ ਦੀ ਖੇਡ ਹੈ ਕਿ ਪੰਜਾਬ, ਔਰ ਬੀਜੇਪੀ ਕਹਿ ਰਹੀ ਹੈ ਜੇ ਅਸੀਂ ਕਿਸੇ ਨਾਲ ਸਮਝੌਤਾ ਨਹੀਂ, 117 ਸਾਡੇ ਉਮੀਦਵਾਰ ਹੋਣਗੇ। ਹੁਣ ਜੇ ਹਿੰਦੂ ਵੋਟ ਕੰਸੋਲੀਡੇਟਡ ਬੀਜੇਪੀ ਦੇ ਨਾਲ ਜਾਂਦੀ ਹੈ, ਹਾਲਾਂ ਉਹਨਾਂ ਦੀਆਂ ਸੀਟਾਂ ਤਾਂ 16-17 ਨੇ ਜਿਨ੍ਹਾਂ ਤੇ ਪ੍ਰਭਾਵਿਤ ਕਰ ਸਕਦੇ ਨੇ, ਤੇ ਸਿੱਖ ਵੋਟ ਟੁੱਟਦੀ ਹੈ ਕਾਂਗਰਸ ਦੇ ਚੰਨੀ ਤੇ ਇਹਨਾਂ ਦੇ ਖੈਮੇ 'ਚ ਆਮ ਆਦਮੀ ਪਾਰਟੀ, ਉਹ ਆਪਣਾ ਕੇਜਰੀਵਾਲ ਜਿਹੜਾ ਉਹਨੇ ਅਜੇ ਟੋਕਰੀ ਰੱਖੀ ਹੋਈ ਹੈ ਕਿ ਉਹਦੇ ਥੱਲੇ ਸੱਪ ਜਿਹੜਾ ਹੈ ਉਹ ਕਦੋਂ ਕੱਢਣਾ। ਸੋ ਇਸ ਸਾਰੇ ਦੇ ਚਲਦੇ ਮੈਨੂੰ ਇਹ ਲੱਗਦਾ ਹੈ ਕਿ ਵੀ ਜ਼ਿਆਦਾ ਪੋਸੀਬਿਲਿਟੀ ਜੋ ਬੀਜੇਪੀ ਚਾਹੁੰਦੀ ਵੀ ਹੈ, ਏਜੰਸੀਆਂ ਵੀ ਚਾਹੁੰਦੀਆਂ, ਹੰਗ ਅਸੈਂਬਲੀ, ਕਿ ਕਿਸੇ ਧਿਰ ਦੇ ਕੋਲ ਵੀ ਮੈਜੋਰਿਟੀ ਨਾ ਆਏ, 20-25 ਸੀਟਾਂ ਭਾਵੇਂ ਆਮ ਆਦਮੀ ਜਾਂ ਕਾਂਗਰਸ ਜਾਂ ਅਕਾਲੀ ਕੱਢ ਲੈਣ, ਵਿੱਚ ਵਿਚਾਲੇ ਛੋਟੇ ਗਰੁੱਪ 10-12
ਤੇ ਬੀਜੇਪੀ ਫਿਰ ਉਹ ਬਿੱਲੀ ਵਾਂਗ ਬਾਂਦਰਾਂ ਨੂੰ ਲੜਾਏ ਔਰ ਇੱਕ ਵਾਰੀ ਪੰਜਾਬ ਨੂੰ ਫੁੱਲੀ ਜਿਹੜਾ ਹੈ ਉਹ ਡੀਸਟੈਬਲਾਈਜ਼ ਕਰਕੇ ਸਿਆਸੀ ਤੌਰ ਤੇ ਫਿਰ ਬੀਜੇਪੀ ਦਾ ਆਪਣਾ ਜਿਹੜਾ ਕਾਰਡ ਹੈ ਉਹ ਆਉਣ ਵਾਲੇ ਪੀਰੀਅਡ 'ਚ ਚਮਕਾਉਣ ਦੀ ਲਾਈਨ ਹੋਏਗੀ। ਸੋ ਸਾਡੇ ਲਈ, ਕਿਉਂਕਿ ਮੇਰੇ ਲਈ ਤਾਂ ਮੈਟਰ ਨਹੀਂ ਕਰਦਾ, ਕਿਉਂਕਿ ਅਸੀਂ ਤਾਂ ਇਸ ਗੱਲ ਦੇ ਉੱਤੇ 30 ਸਾਲ ਪਹਿਲਾਂ ਤੋਂ ਇਹੀ ਗੱਲ ਰਿਪੀਟ ਕਰਦੇ ਹਾਂ ਕਿ ਭਾਈ ਇਹਨਾਂ ਨਾਲ ਚੋਣਾਂ 'ਚੋਂ ਕੁਝ ਨਿਕਲਣਾ ਹੈ। ਬਿਲਕੁਲ। ਅਲਟੀਮੇਟਲੀ ਸਾਡਾ ਫਿਊਚਰ ਖਾਲਿਸਤਾਨ ਦੀ ਆਜ਼ਾਦੀ ਨਾਲ ਜੁੜਿਆ ਹੋਇਆ ਹੈ, ਉਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਪਰ ਫਿਰ ਵੀ ਇੱਕ ਤਬਕਾ ਜਿਹਨੂੰ ਡੇ ਟੂ ਡੇ ਕੁਛ ਨਾ ਕੁਛ ਮਟੀਰੀਅਲ ਵੀ ਚਾਹੀਦਾ ਹੈ ਚੱਬਣ ਨੂੰ, ਚਰਨ ਨੂੰ, ਉਹਨਾਂ ਨੂੰ ਇਹ ਗੱਲਾਂ ਕਿ ਕੌਣ ਕਿੱਧਰ ਗਿਆ, ਕਿਨੇ ਕੀ ਕਿਹਾ, ਲੱਖੇ ਸਿਧਾਣੇ ਨੇ ਕੀ ਕਿਹਾ, ਫਲਾਣੇ ਨੇ ਕੀ ਕਿਹਾ, ਉਸ ਦੇ ਉੱਤੇ ਤਾਂ ਸਾਨੂੰ ਵੀ ਕਈ ਵਾਰੀ ਆਪਣੇ ਕੁਛ ਵਿਊਅਰਸ ਦੇ ਜਜ਼ਬਾਤਾਂ ਦਾ ਧਿਆਨ ਰੱਖਣਾ ਪੈਂਦਾ। ਅਦਰਵਾਈਜ਼ ਸਾਨੂੰ ਇਹ ਨਜ਼ਰ ਆਉਂਦਾ ਬੜਾ ਕਲੀਅਰਲੀ ਕਿ ਇਹ ਇਸ ਸਾਰੀ ਖੇਡ ਚੋਂ ਸਿਵਾਏ ਵਕਤ ਦਾ ਜ਼ਿਆ, ਰਿਸੋਰਸਿਸ ਦਾ ਜ਼ਿਆ, ਹੋਰ ਕੁਝ ਕੱਢਣ ਪਾਉਣ ਨੂੰ ਇਹਦੇ 'ਚ ਨਹੀਂ। ਕੁਛ ਨਹੀਂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸਾਡੇ ਜਿਹੜੇ ਪਾਕਿਸਤਾਨੀ ਵਿਊਅਰਸ ਨੇ ਉਹਨਾਂ ਵੱਲੋਂ ਉਹਨਾਂ ਲਫ਼ਜ਼ਾਂ ਬਾਰੇ ਪੁੱਛਿਆ ਜਾਂਦਾ ਹੈ ਜਿਹੜੇ ਕਿ ਲਫ਼ਜ਼ ਜਿਹੜੇ ਆਮ ਸਿੱਖ ਕੌਮ ਵੱਲੋਂ ਜਿਹੜੇ ਬੋਲਚਾਲ ਵਿੱਚ ਯੂਜ਼ ਕੀਤੇ ਜਾਂਦੇ ਨੇ, ਜਿਸ ਤਰ੍ਹਾਂ ਕਿ ਚੜ੍ਹਦੀ ਕਲਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਸਾਡੇ ਬਹੁਤ ਸਾਰੇ ਪਾਕਿਸਤਾਨੀ ਵੀਰ ਭੈਣਾਂ ਦਿਲਚਸਪੀ ਲੈਂਦੇ ਨੇ, ਜਿੱਥੇ ਖਾਲਿਸਤਾਨ ਦੇ ਮੁੱਦੇ ਤੇ ਕਾਫੀ ਵੱਡਾ ਸਪੋਰਟ ਬੇਸ ਸਾਨੂੰ ਆਪਣੇ ਇਹਨਾਂ ਵੀਰਾਂ ਭੈਣਾਂ 'ਚ ਨਜ਼ਰ ਆਉਂਦਾ ਹੈ। ਉੱਥੇ ਇਹ ਗੱਲ ਵੀ ਮੋਟੇ ਤੌਰ ਤੇ ਬਹੁਤਿਆਂ ਨੂੰ ਸਮਝ ਆ ਰਹੀ ਹੈ ਕਿ ਭਾਈ ਸਿੱਖ ਮਜ਼ਹਬ ਔਰ ਇਸਲਾਮ ਦੀਆਂ ਰੂਹਾਨੀ ਸਾਂਝਾਂ ਵੀ ਨੇ। ਤਹਿਜ਼ੀਬ ਦੀ ਸਾਂਝ ਦੀ ਗੱਲ ਤਾਂ ਅਸੀਂ ਕਰਦੇ ਹੀ ਹਾਂ, ਬੋਲੀ, ਪਹਿਰਾਵਾ, ਸੁਭਾਅ, ਹਰ ਪੱਖੋਂ। ਔਰ ਵੱਡਾ ਤਬਕਾ ਸਿੱਖਾਂ ਦੇ ਗੁਣਾਂ ਨੂੰ, ਖਾਸ ਤੌਰ ਤੇ ਜੈਨਰੋਸਿਟੀ, ਉਹਨਾਂ ਦੀ ਦਰਿਆ ਦਿਲੀ, ਜ਼ਿੰਦਾ ਦਿਲੀ ਔਰ ਉਹਨਾਂ ਦੀ ਖੁਸ਼ ਮਿਜ਼ਾਜੀ, ਇਸ ਨੂੰ ਬਹੁਤ ਐਡਮਾਇਰ ਕਰਦੇ ਨੇ। ਔਰ ਅਸੀਂ ਵੀ ਇਹ ਦੇਖਦੇ ਹਾਂ ਕਿ ਜਿਹੜੇ ਸਾਡੇ ਸਿੱਖ ਵੀਰ ਭੈਣਾਂ, ਜਿਹੜੀ ਜਨਰੇਸ਼ਨ ਤਾਂ 47 ਤੋਂ ਪਹਿਲਾਂ ਸੀ, ਉਹਨਾਂ ਦੇ ਲਈ ਤਾਂ ਅੱਜ ਵੀ ਅਥਰੂ ਹੀ ਵਗਦੇ ਨੇ ਜਦੋਂ ਆਪਣੇ ਪੁਰਾਣੇ ਪੀਰੀਅਡ ਨੂੰ ਯਾਦ ਕਰਦੇ ਨੇ, ਜਿਹੜੇ ਬਹੁਤ ਸਾਰੇ ਇੰਟਰਵਿਊਜ਼ 'ਚ ਅਸੀਂ ਦੇਖਦੇ ਹਾਂ। ਪਰ ਜਿਹੜੀ ਸਾਡੀ ਹੁਣ ਦੀ ਜਨਰੇਸ਼ਨ ਵੀ ਹੈ, ਜਿਨ੍ਹਾਂ ਨੂੰ ਭਾਵੇਂ ਭਾਰਤ ਦੇ ਵਿੱਚ ਖਾਸ ਤੌਰ ਤੇ ਹਿੰਦੂ ਤਵੀਆਂ ਨੇ ਮੁਸਲਮਾਨਾਂ ਪ੍ਰਤੀ, ਪਾਕਿਸਤਾਨ ਪ੍ਰਤੀ ਇੱਕ ਨਫ਼ਰਤ ਦਾ ਮਾਹੌਲ ਦਿੱਤਾ ਹੈ ਔਰ ਉਹਨਾਂ ਦੀਆਂ ਮਿਸਕਨਸੈਪਸ਼ਨਸ ਵੀ ਰਹੀਆਂ। ਪਰ ਹੁਣ ਜਿਵੇਂ ਜਿਵੇਂ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਖੁੱਲ੍ਹਣਾ, ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦੇ ਦੀਦਾਰ, ਦਰਸ਼ਨ, ਉਸ ਸਾਰੇ ਦੇ ਚੱਲਦੇ ਆ, ਉਹ ਜਦੋਂ ਉੱਥੋਂ ਮੁੜਦੇ ਨੇ ਤੇ ਉਹ ਜਿਹੜੀ ਪਾਕਿਸਤਾਨੀ ਕੌਮ ਦੇ ਵਿੱਚ ਮਹਿਮਾਨ ਨਵਾਜ਼ੀ ਹੈ, ਉਹਨਾਂ ਦਾ ਇੱਕ ਆਪਣਾ ਖੁੱਲ੍ਹਾ ਡੁੱਲਾ ਸੁਭਾਅ ਹੈ, ਜਿਹੜੀ ਪੰਜਾਬੀ ਸਕਾਫਤ, ਤਹਿਜ਼ੀਬ ਜਿਹੜੀ ਉਹਨਾਂ ਦੇ ਵਿੱਚ ਰਚੀ ਮਿਚੀ ਹੈ, ਔਰ ਜਿਵੇਂ ਸਿੱਖਾਂ ਨੂੰ ਆਪਣੇ ਲਾਡਲਿਆਂ ਵਾਂਗ ਦੇਖਦੇ ਨੇ, ਜਿਵੇਂ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਹੈ, ਉਹ ਮੈਂ ਸਮਝਦਾ ਵੀ ਇਹ ਸਾਨੂੰ ਬਹੁਤ ਕਰੀਬ ਲਿਆ ਰਿਹਾ ਔਰ ਸ਼ਾਲਾ ਇਹ ਸਾਂਝਾਂ ਹੋਰ ਵੀ ਕਰੀਬ ਹੋਣ। ਔਰ ਸਾਡੇ ਬਹੁਤ ਸਾਰੇ ਪਾਕਿਸਤਾਨੀ ਵੀਰ ਜਿਹੜੇ ਕੁਝ ਲਫ਼ਜ਼ ਅਸੀਂ ਗੱਲਬਾਤ 'ਚ ਵੀ ਇਸਤੇਮਾਲ ਕਰਦੇ ਹਾਂ, ਆਮ ਤਾਂ ਸਾਡੇ ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਇਹ ਤਾਂ ਸਾਡੀ ਗੱਲਬਾਤ ਦਾ ਹੀ ਹਿੱਸਾ ਹੈ ਇਹਦੇ 'ਚ, ਲੇਕਿਨ ਕਿਉਂਕਿ ਜਿੱਥੇ ਇੱਕ ਪਾਸੇ ਤਹਿਜ਼ੀਬ ਦੀ ਜਦੋਂ ਗੱਲ ਹੁੰਦੀ ਹੈ, ਕੁਝ ਚੀਜ਼ਾਂ ਤਾਂ ਕਾਮਨ ਨੇ, ਲੇਕਿਨ ਜਦੋਂ ਮਜ਼ਹਬ ਦੇ ਹਵਾਲੇ ਨਾਲ ਕੁਝ ਚੀਜ਼ਾਂ ਉਸ ਤਹਿਜ਼ੀਬ ਦਾ ਹਿੱਸਾ ਬਣਦੀਆਂ ਨੇ, ਤੇ ਕਿਉਂਕਿ 75 ਸਾਲ ਤੋਂ ਤਾਂ ਟੋਟਲ ਕੱਟ ਆਫ ਹੈ, 47 ਤੋਂ ਪਹਿਲਾਂ ਦੀ ਜਨਰੇਸ਼ਨ ਤਾਂ ਜ਼ਰੂਰ ਵਾਕਿਫ ਹੋਏਗੀ ਜਿਹੜੀਆਂ ਟਰਮ ਸਾਡੀਆਂ ਨੇ ਜਾਂ ਉਹਨਾਂ ਦੀਆਂ ਵੀ ਨੇ। ਔਰ ਮੈਂ ਜਿਵੇਂ ਇੱਕ ਮੀਡੀਆ ਮੈਨ ਇਹ ਕਰ ਰਿਹਾ ਸੀ ਕਿ ਅਜੇ ਤਾਂ ਇਹ ਕਾਨੂੰਨ, ਅਜੇ ਤਾਂ ਜੁਮਾ ਜਿਹੜੇ ਨੇ ਨਹੀਂ ਹੋਇਆ, ਹੋਣ ਨੂੰ ਤੇ ਕੀ ਹੋਏਗਾ। ਤੇ ਮੈਨੂੰ ਇਹ ਲੱਗਾ ਵੀ ਦੇਖੋ ਕਈ ਚੀਜ਼ਾਂ ਨੇ, ਹੁਣ ਉਹਨਾਂ ਨੂੰ ਭਾਵੇਂ ਇੱਕ ਟਰਮ ਬਣ ਗਈ
ਹੁਣ ਜੁਮਾ ਫਰਾਈਡੇ ਨੂੰ ਕਹਿੰਦੇ ਨੇ, ਅਸੀਂ ਸ਼ੁੱਕਰਵਾਰ ਕਹਿੰਦੇ ਹਾਂ। ਪਰ ਜਦੋਂ ਕੋਈ ਚੀਜ਼ ਇੰਨੀ ਕਰੀਬ ਹੋਈ ਹੋਏ ਕਿ ਜਿਵੇਂ ਅਜੇ ਤਾਜ਼ਾ ਵਾਪਰੀ ਹੈ, ਉਹਦੇ ਲਈ ਟਰਮ ਜੁਮੇ ਆ ਗਈ, ਅਸੀਂ ਉਹਦੇ ਸ਼ੁੱਕਰ ਨਹੀਂ ਕਹਿੰਦੇ, ਕਿਉਂਕਿ ਉਹ ਇੱਕ ਹਿੱਸਾ ਹੈ। ਇਸੇ ਤਰ੍ਹਾਂ ਜਦੋਂ ਕਈ ਲਫ਼ਜ਼ ਐਸੇ ਨੇ ਕਿ ਜਿਹੜੇ ਜਦੋਂ ਇਸਤੇਮਾਲ ਹੁੰਦੇ ਨੇ ਤਾਂ ਉਹਦਾ ਸਬੰਧ ਜਾ ਕੇ ਤੁਸੀਂ ਇਸਲਾਮਿਕ ਤਹਿਜ਼ੀਬ ਦੇ ਨਾਲ ਦੇਖਦੇ ਹੋ ਕਿ ਬਈ ਜੇ ਹੁਣ ਈਦ ਤੋਂ ਬਾਅਦ ਤੰਬਾ ਫੂਕਣਾ, ਹੁਣ ਇਹ ਕਹਿਣ ਮਤਲਬ ਇਹ ਹੈ ਵੀ ਹੁਣ ਈਦ ਇੱਕ ਸੈਲੀਬ੍ਰੇਸ਼ਨ ਹੈ ਜਿਹਦੇ 'ਚ ਕਿ ਤੁਸੀਂ ਨਵੇਂ ਕੱਪੜੇ ਪਾਉਣੇ ਨੇ ਨਵਾਂ, ਤੇ ਜੇ ਤੁਸੀਂ ਕਿਸੇ ਨੂੰ ਇਹ ਕਿਹਾ ਹੋਇਆ ਹੈ, ਦਰਜੀ ਨੂੰ ਕਿਹਾ ਜਾਂ ਕੋਈ ਹੈ ਤੁਹਾਡਾ ਕੋਈ ਸਿਲ ਕੇ ਆਣਾ ਹੈ ਤੇ ਉਹ ਤੁਹਾਨੂੰ ਈਦ ਦੇ ਦਿਨ ਮੈਂ ਉਹ ਕਹਿੰਦਾ ਇਹਨੂੰ ਫੂਕਣਾ ਹੁਣ ਮੈਂ ਵੀ ਇਹ ਤਾਂ ਮੈਨੂੰ ਈਦ ਤੇ, ਹੁਣ ਇਹ ਸਾਡੇ ਐਕਸਪ੍ਰੈਸ਼ਨ ਦਾ ਹਿੱਸਾ ਵੀ ਹੈ ਨਾ, ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਟਰਮਸ ਯੂਜ਼ ਹੁੰਦੀਆਂ। ਸੋ ਸਾਡੇ ਇੱਕ ਪਾਕਿਸਤਾਨੀ ਵੀਰ, ਮੈਂ ਉਹਨਾਂ ਦਾ ਨਾਮ ਵੀ ਨੋਟ ਕੀਤਾ ਸੀ, ਹੁਣ ਸ਼ਾਇਦ ਮੈਨੂੰ ਕੁਇਕਲੀ ਕਾਗਜ਼ 'ਚ ਨਾ ਨਜ਼ਰ ਆਏ, ਕਿ ਉਹਨਾਂ ਨੇ ਚੜ੍ਹਦੀ ਕਲਾ ਦਾ ਲਫ਼ਜ਼ ਉਹਨਾਂ ਨੇ ਕਿਹਾ ਸੀ ਜੀ, ਇਹ ਲਫ਼ਜ਼ ਅਕਸਰ ਸਿੱਖ ਆਪਣੀ ਗੱਲਬਾਤ ਦੇ ਵਿੱਚ ਇਸਤੇਮਾਲ ਕਰਦੇ ਨੇ, ਤੁਸੀਂ ਵੀ ਕਰਦੇ ਹੋ, ਇਸ ਦਾ ਕੀ ਅਰਥ ਹੈ? ਔਰ ਮੈਨੂੰ ਕੁਦਰਤੀ ਜਦੋਂ ਮੈਂ ਉਹਨਾਂ ਦਾ ਕਮੈਂਟ ਦੇਖਿਆ ਤੇ ਮੈਨੂੰ ਯਾਦ ਆਇਆ ਕਿ 1993 ਦੇ ਵਿੱਚ ਜਦੋਂ ਪਹਿਲੀ ਵਾਰ ਡਾਕਟਰ ਸਿੰਥੀਆ ਜਿਹੜੇ ਕਿ ਅਸਿਸਟੈਂਟ ਪ੍ਰੋਫੈਸਰ ਸੀ ਐਂਥਰੋਪੋਲੋਜੀ ਦੇ ਯੂਨੀਵਰਸਿਟੀ ਆਫ ਮੇਨ 'ਚ, ਉਹਨਾਂ ਦੇ ਨਾਲ ਮੁਲਾਕਾਤ ਹੋਈ ਬਰਕਲੀ ਯੂਨੀਵਰਸਿਟੀ ਦੇ ਮੁਕਾਮ ਦੇ ਉੱਤੇ, ਔਰ ਉਹਨਾਂ ਨੇ ਕਸ਼ਮੀਰ ਦੇ ਉੱਤੇ, ਕਸ਼ਮੀਰ ਸੰਘਰਸ਼ ਤੇ ਲਿਖਿਆ ਹੋਇਆ ਸੀ, ਸਿੱਖਾਂ ਬਾਰੇ ਉਹਨਾਂ ਦੀ ਦਿਲਚਸਪੀ ਵਧੀ ਔਰ ਅਸੀਂ ਕਮਿਊਨੀਕੇਟ ਈਮੇਲ ਸੀ ਉਦੋਂ ਜ਼ਿਆਦਾ, ਟੈਲੀਫੋਨ ਔਰ ਈਮੇਲ ਸ਼ੁਰੂ ਹੋਏ, ਔਰ ਬਾਅਦ ਦੇ ਵਿੱਚ ਕੁਝ ਮਹੀਨਿਆਂ ਬਾਅਦ ਉਹਨਾਂ ਦੀ ਦਿਲਚਸਪੀ ਬਣੀ ਕਿ ਮੈਂ ਸਿੱਖ ਸੰਘਰਸ਼ ਦੇ ਉੱਤੇ ਵੀ, ਖਾਲਿਸਤਾਨ ਦੀ ਸਟਰਗਲ ਤੇ ਵੀ ਕੰਮ ਕਰਾਂਗੇ। ਔਰ ਫਿਰ ਇਹ 4-5 ਸਾਲ ਦੀ ਉਹਨਾਂ ਦੀ ਮਿਹਨਤ, ਮੈਂ ਤਾਂ ਉਹਨਾਂ ਨੂੰ ਅਮਰੀਕਾ, ਕੈਨੇਡਾ, ਹਰ ਥਾਂ ਜਿਹੜੇ ਖਾਲਿਸਤਾਨੀ ਲਹਿਰ ਨਾਲ ਸੰਬੰਧਿਤ ਸੀ ਉਹਨਾਂ ਨਾਲ ਇੰਟਰਵਿਊ ਹੀ ਕਰਵਾਏ, ਉਹਦੇ ਚੋਂ ਇੱਕ ਕਿਤਾਬ ਜਿਹੜੀ ਕਿ ਅੱਜ ਇੱਕ ਕਲਾਸਿਕ ਬੁੱਕ ਮੰਨੀ ਜਾਂਦੀ ਹੈ, ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਜਿਸ ਦੇ ਟਾਈਟਲ ਪੇਜ ਦੇ ਉੱਤੇ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਹੈ ਔਰ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਪ੍ਰੈਸ ਨੇ ਉਹਨੂੰ ਛਾਪਿਆ। ਔਰ ਜਿਹੜੇ ਸਾਡੇ ਵੀਰ ਭੈਣਾਂ ਖਾਲਿਸਤਾਨ ਦੀ ਸਟਰਗਲ 'ਚ ਦਿਲਚਸਪੀ ਰੱਖਦੇ ਹੋਣ ਉਹਨਾਂ ਦੇ ਲਈ ਇਹ ਅੱਜ ਵੀ ਐਮਾਜ਼ੋਨ ਤੇ ਅਵੇਲੇਬਲ ਹੈ, ਫਾਈਟਿੰਗ ਫॉर ਫੇਥ ਐਂਡ ਨੇਸ਼ਨ, ਡਾਇਲੌਗਸ ਵਿਦ ਸਿੱਖ ਮਿਲੀਟੈਂਟਸ, ਔਰ ਡਾਕਟਰ ਸਿੰਥੀਆ ਕੈਪਲੇ ਉਹਨਾਂ ਦੀ ਇਹ ਲਿਖਤ ਹੈ। ਔਰ ਉਹਨਾਂ ਇੰਟਰਵਿਊਜ਼ ਦੇ ਦੌਰਾਨ ਜਦੋਂ ਬਹੁਤ ਵਾਰ ਮੈਂ ਤਾਂ ਇੰਟਰਪ੍ਰੇਟ ਕਰਦਾ ਸੀ, ਉਹਨੂੰ ਟਾਰਚਰ ਦੀ ਕਹਾਣੀ ਉਹਨਾਂ ਨੇ, ਜਿਹੜੇ ਵਿਕਟਮ ਸੀ ਟਾਰਚਰ ਦੇ, ਉਹਨਾਂ ਨੇ ਸੁਣਾਣੀ। ਉਹਨਾਂ ਨੇ ਕਹਿਣਾ ਕਿ ਭਾਈ ਇਸ ਤਰ੍ਹਾਂ ਸਾਨੂੰ ਫੜਿਆ ਔਰ ਇਸ ਤਰ੍ਹਾਂ ਜਿਹੜਾ ਪੁੱਠਾ ਲਟਕਾ ਦਿੱਤਾ, ਫਿਰ ਲੰਮੇ ਪਾ ਕੇ ਪੱਟਾਂ ਦੇ ਉੱਤੇ ਘੋਟਣਾ ਫੇਰਿਆ, ਔਰ ਦੂਸਰਾ ਤੇ ਉਹ ਹੁਣ ਇੱਕ ਅਮਰੀਕਨ, ਔਰ ਉਹ ਸਾਰੀ ਉਹ ਕਈ ਵਾਰ ਅਥਰੂ ਉਹਦੀਆਂ ਅੱਖਾਂ 'ਚ ਹੁੰਦੇ ਸੀ, ਪਰ ਉਹਨੇ ਕਹਿਣਾ ਕਿ ਜੀ ਪਰ ਮਹਾਰਾਜ ਦੀ ਕਿਰਪਾ ਨਾਲ ਭਾਵੇਂ ਮੇਰਾ ਸਰੀਰ ਦਾ ਉਹਨਾਂ ਨੇ ਅੰਗ ਤੋੜ ਸੁੱਟਿਆ ਪਰ ਮੈਂ ਚੜ੍ਹਦੀ ਕਲਾ 'ਚ ਰਿਹਾ। ਤੇ ਉਹ ਜਦੋਂ 2-3 ਇੰਟਰਵਿਊਜ਼ ਤੋਂ ਬਾਅਦ ਜਿਹੜਾ ਉਹ ਸੀ ਤੇ ਉਹ ਮੈਨੂੰ ਕਹਿਣ ਲੱਗੇ ਵੀ ਇਹ ਚੜ੍ਹਦੀ ਕਲਾ ਵਰਡ ਕੀ ਹੈ? ਮੈਂ ਕਿਹਾ ਜੀ ਵੈਸੇ ਤਾਂ ਜੇ ਅਮਰੀਕਨ ਪਾਰਲੇ 'ਚ ਇਹ ਕਹਿਣਾ ਹੋਏ ਤਾਂ ਇਹਨੂੰ ਤੁਸੀਂ ਥੰਬਸ ਅਪ ਹਾਈ ਸਪਿਰਿਟਸ ਕਹਿ ਦਿੰਦੇ ਹਾਂ ਅਸੀਂ ਅੰਗਰੇਜ਼ੀ 'ਚ, ਔਰ ਥੰਬਸ ਅਪ ਵੀ ਕਹਿ ਸਕਦੇ ਹਾਂ ਜੇ ਅੱਜ ਦੀ ਜਨਰੇਸ਼ਨ ਦਾ ਕਹਿਣਾ ਹੋਵੇ। ਪਰ ਮੈਂ ਕਿਹਾ ਵੀ ਇਹ ਸਭ ਮਿਲਾ ਕੇ ਵੀ ਹਾਇਰ ਸਪਿਰਿਟ ਇਸ ਤੋਂ ਵੀ ਬਿਯੋਂਡ ਦੀ ਗੱਲ ਹੈ, ਔਰ ਇਸ ਦਾ ਸਬੰਧ ਰੂਹਾਨੀਅਤ ਦੇ ਨਾਲ ਹੈ। ਜਦੋਂ ਅਸੀਂ ਇਹ ਮੰਨਦੇ ਹਾਂ ਕਿ ਭਾਈ ਅਲਟੀਮੇਟਲੀ ਜਿਸ ਰਸਤੇ ਤੇ ਅਸੀਂ ਤੁਰੇ ਹਾਂ ਇਹ ਸੱਚ, ਹੱਕ, ਇਨਸਾਫ ਦਾ ਰਸਤਾ ਹੈ, ਔਰ ਜਦੋਂ ਅਸੀਂ ਖਾਲਸਾ ਕਨਸੈਪਟ ਦੀ ਗੱਲ ਕਰਦੇ ਹਾਂ ਕਿ ਜਿਹੜਾ ਲਫ਼ਜ਼ ਸਿੱਖ ਇਸਤੇਮਾਲ ਗੁਰੂ ਨਾਨਕ ਸਾਹਿਬ ਦੇ ਵੇਲੇ ਹੋਇਆ, ਜਿਹੜੇ ਗੁਰੂ ਨਾਨਕ ਸਾਹਿਬ ਦੀਆਂ ਟੀਚਿੰਗਸ ਨੂੰ ਫੋਲੋ ਕਰਦੇ ਸੀ, ਫੋਲੋਅਰ ਬਣੇ, ਸਿੱਖ ਦਾ ਮਤਲਬ ਤੁਰਿਆ ਹੋਇਆ, ਜਿਹੜਾ ਇਸ ਰਸਤੇ ਤੇ ਤੁਰਦਾ ਹੈ, ਉਹਨੂੰ ਡਿਸਾਈਪਲ ਦੀ ਸੈਂਸ 'ਚ ਵੀ ਕਿਹਾ ਜਾਂਦਾ ਹੈ, ਤਾਲਿਬੇ ਇਲਮ ਵੀ ਰੂਹਾਨੀ ਦੁਨੀਆ ਦਾ। ਔਰ 10ਵੇਂ ਪਾਤਸ਼ਾਹ ਨੇ 1699 ਦੇ ਵਿੱਚ ਜਦੋਂ 5 ਕਕਾਰੀ ਖਾਲਸਾ, ਕਿਉਂਕਿ ਇਹ ਟਰਮ ਵੀ ਕਈਆਂ ਨੇ ਪੁੱਛਿਆ ਕਿਉਂਕਿ ਕੇਸ, ਕੰਘਾ, ਕੜਾ, ਕਿਰਪਾਨ, ਕਛਹਿਰਾ ਇਹ 5 ਕਕਾਰ ਨੇ, ਜਦੋਂ ਅਸੀਂ 5 ਕਕਾਰੀ ਖਾਲਸਾ ਕਹਿੰਦੇ ਹਾਂ ਤੇ ਫਿਰ ਅੰਮ੍ਰਿਤ ਛਕਣ ਤੋਂ ਬਾਅਦ ਜਿਹੜੀ ਪ੍ਰੋਸੈਸ 14 ਅਪ੍ਰੈਲ 1699 ਨੂੰ ਜਿਹੜੀ ਹੈ ਅਨੰਦਪੁਰ ਸਾਹਿਬ ਦੇ ਮੁਕਾਮ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ, ਉਹ ਜਿਹੜਾ ਸਾਡੀ ਅੱਜ ਜਿਹੜੇ ਅੰਮ੍ਰਿਤਧਾਰੀ ਵੀ ਉਹਨਾਂ ਦੇ ਲਈ ਲਫ਼ਜ਼ ਕਿਹਾ ਜਾਂਦਾ ਹੈ। ਬੈਪਟਾਈਜੇਸ਼ਨ ਮੋਰ ਸੌਖਾ ਸ਼ਬਦ ਹੈ, ਹਾਲਾਂ ਬੈਪਟਾਈਜੇਸ਼ਨ ਦਾ ਕਾਨਸੈਪਟ ਟੋਟਲੀ ਡਿਫਰੈਂਟ ਹੈ।
ਉਹ ਤਾਂ ਇਹ ਮੰਨ ਕੇ ਤੁਰਦੇ ਨੇ ਕਿ ਐਵਰੀ ਚਾਈਲਡ ਇਜ਼ ਅ ਬੋਰਨ ਸਿਨਰ, ਕਿ ਉਹ ਇੱਕ ਸਿਨ ਨਾਲ ਆਇਆ ਔਰ ਉਹ ਤਾਂ ਜੰਮਦਿਆਂ ਬੱਚੇ ਨੂੰ ਕੈਥੋਲਿਕਸ ਨੂੰ ਬੈਪਟਾਈਜ਼ ਕਰਦੇ ਨੇ ਕਿ ਵੀ ਬਾਬਾ ਆਦਮ ਦਾ ਸਿਨ ਉਹ ਧੋ ਰਹੇ ਨੇ। ਇਹੋ ਜਿਹਾ ਕਾਨਸੈਪਟ ਨਹੀਂ ਹੈ। ਇਹ ਜਦੋਂ 12-13 ਸਾਲ ਦੀ ਉਮਰ 'ਚ ਸਿੱਖ ਲੜਕਾ ਲੜਕੀ ਆਪਣੇ ਜਿਹਦੇ 'ਚ ਕਿ ਉਹ ਵਾਓ ਲੈ ਸਕਣ ਔਰ ਉਹਦੇ ਨੂੰ ਨਿਭਾ ਸਕਣ ਕਿ ਵੀ ਉਹਨੇ ਸਿੱਖੀ ਦੇ ਵਿੱਚ ਪੂਰੀ ਤਰ੍ਹਾਂ ਦਾਖਲ ਹੋਣਾ। ਹਾਲਾਂਕਿ ਸਿੱਖ ਘਰ 'ਚ ਜੰਮਿਆ ਤਾਂ ਹਰ ਸਿੱਖ ਹੀ ਹੈ ਬੱਚਾ ਬੱਚੀ, ਤੇ ਉਦੋਂ ਉਹਨਾਂ ਦੇ ਲਈ ਫਿਰ ਇਹ ਜਿਹੜੀ ਅੰਮ੍ਰਿਤ ਛਕਣ ਦੀ ਪ੍ਰੋਸੈਸ ਹੈ ਜਾਂ ਇਹ ਸਾਡਾ ਸਿੱਖੀ 'ਚ ਖਾਲਸਾ ਰੂਪ ਸ਼ਾਮਲ ਹੋਣਾ। ਸੋ ਉਹਦੇ ਨਾਲ ਫਿਰ ਬਹੁਤ ਸਾਰੀ ਟਰਮੀਨੋਲੋਜੀ ਉਹਦੇ 'ਚ ਸਾਡੀ ਗ੍ਰੀਟਿੰਗ ਜਿਹੜੀ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿ ਵੀ ਇਹ ਜਿਹੜਾ ਖਾਲਸਾ ਹੈ ਕਿਉਂਕਿ ਇਹ ਵਾਹਿਗੁਰੂ ਦੀ ਰਜ਼ਾ 'ਚ ਵਾਹਿਗੁਰੂ ਵੰਡਰਫੁਲ ਲਾਰਡ, ਵੰਡਰਫੁਲ ਗॉड, ਵੰਡਰਫੁਲ ਅੱਲਾ, ਔਰ ਇਹਦੇ ਇਸ ਸੈਂਸ ਦੇ ਵਿੱਚ ਸੈਂਸ ਆਫ ਵੰਡਰ ਹੈ। ਔਰ ਇਹ ਵੀ ਹਟਵਾਂ ਸੀ ਕਿਉਂਕਿ ਰੱਬ ਦੇ ਲਈ ਬਾਕੀ ਨਾਂ ਰਾਮ ਰਾਮ ਜਿਹੜੇ ਨੇ ਜਿਵੇਂ ਰਮਿਆ ਹੋਇਆ ਇਹ ਵੀ ਇਸਤੇਮਾਲ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ 'ਚ, ਪਰ ਇੱਕ ਵੱਖਰੇ ਭਾਵ ਦੇ ਵਿੱਚ। ਹਾਲਾਂਕਿ ਗੁਰੂ ਗ੍ਰੰਥ ਸਾਹਿਬ 'ਚ ਤੁਹਾਨੂੰ 1-2 ਥਾਵਾਂ ਤੋਂ ਜ਼ਿਆਦਾ ਵਾਹਿਗੁਰੂ ਲਫ਼ਜ਼ ਨਹੀਂ ਮਿਲੇਗਾ, ਲੇਕਿਨ ਇਸ ਨੂੰ ਐਜ਼ ਏ ਗ੍ਰੀਟਿੰਗ ਇਸਤੇਮਾਲ ਕੀਤਾ ਗਿਆ ਕਿ ਭਾਈ ਇਹ ਖਾਲਸਾ ਵਾਹਿਗੁਰੂ ਨੇ ਥਾਪਿਆ ਔਰ ਅਲਟੀਮੇਟਲੀ ਫਤਿਹ ਜਾਂ ਵਿਕਟਰੀ ਜਿਹੜੀ ਹੈ ਉਹ ਵਾਹਿਗੁਰੂ ਦੀ ਹੈ। ਜਦੋਂ ਅਸੀਂ ਇਹਦਾ ਮਤਲਬ ਹੈ ਵੀ ਜਦੋਂ ਖਾਲਸਾ ਕਿਸੇ ਫੀਲਡ ਦੇ ਵਿੱਚ ਜਿੱਤ ਹਾਸਲ ਕਰਦਾ ਤਾਂ ਹੰਕਾਰ ਦਾ ਨਹੀਂ ਹੈ ਕਿਸੇ ਈਗੋਇਸਟ ਕਿੰਗ ਵਾਂਗ। ਉਹਦੇ ਲਈ ਇਹ ਹੈ ਕਿ ਇਹ ਰੱਬ ਦੀ ਬਦੌਲਤ ਹੈ ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਉਹਦੀ ਮੌਜ ਦੇ ਵਿੱਚ ਰੱਬ ਦੀ ਮੌਜ ਦੇ ਵਿੱਚ ਖਾਲਸਾ ਜਿਹੜਾ ਉਹ ਸੱਚ ਹੱਕ ਇਨਸਾਫ ਦਾ ਇੱਕ ਸੋਲਜਰ ਜਿਹੜਾ ਇਸ ਧਰਤੀ ਦੇ ਉੱਤੇ। ਔਰ ਫਿਰ ਉਹਦੇ ਨਾਲ ਇਹ ਜਿਹੜੀ ਸਾਰੀ ਟਰਮੀਨੋਲੋਜੀ ਟਰਮੀਨੋਲੋਜੀ ਵਿੱਚ ਹੀ ਚੜ੍ਹਦੀ ਕਲਾ ਹੈ। ਮਤਲਬ 2 ਲਫ਼ਜ਼ ਜੇ ਤੁਸੀਂ ਚੜ੍ਹਦੀ ਕਲਾ ਦਾ ਆਪੋਜ਼ਿਟ ਪੁੱਛੋਗੇ ਤੇ ਇਹ ਹੁੰਦਾ ਢਹਿੰਦੀ ਕਲਾ। ਜਿਹੜਾ ਬੰਦਾ ਬਿਲਕੁਲ ਡਿਪਰੈਸਿਵ ਗੱਲਾਂ ਕਰੇ, ਜਿਹੜਾ ਬਿਲਕੁਲ ਕਮਜ਼ੋਰੀ ਵਾਲੀਆਂ ਗੱਲਾਂ ਕਰੇ, ਉਹਨੂੰ ਅਸੀਂ ਕਹਿੰਦੇ ਆ ਕਿ ਜੀ ਇਹ ਢਹਿੰਦੀ ਕਲਾ 'ਚ ਫਸਿਆ ਹੋਇਆ। ਹੁਣ ਢਹਿੰਦੀ ਦਾ ਆਪੋਜ਼ਿਟ ਹੈ ਢਹਿਣਾ, ਡਿੱਗ ਪੈਣਾ, ਜਿੱਥੇ ਤੁਹਾਡਾ ਸਵੈਮਾਨ ਵੀ ਤੁਸੀਂ ਸੁੱਟਦੇ ਹੋ, ਲੜਨ ਦੀ ਵਿਲ ਵੀ ਤੁਹਾਡੀ ਨਹੀਂ ਰਹਿੰਦੀ, ਤੁਸੀਂ ਸਰੈਂਡਰ ਕਰਨ ਤੱਕ ਪਹੁੰਚ ਜਾਂਦੇ ਹੋ। ਤੇ ਇਹਦਾ ਬਿਲਕੁਲ ਆਪੋਜ਼ਿਟ ਜਿੱਥੇ ਤੁਸੀਂ ਕਿਉਂਕਿ ਅਕਾਲ ਪੁਰਖ ਨਾਲ ਜੁੜੇ ਹੋਏ ਹੋ, ਵਾਹਿਗੁਰੂ 'ਚੋਂ ਤੁਹਾਡੀ ਰੂਹਾਨੀ ਤਾਕਤ ਨਿਕਲਦੀ ਹੈ, ਤੇ ਜਿਹੜਾ ਵਾਹਿਗੁਰੂ ਨਾਲ ਜੁੜਿਆ ਹੋਇਆ ਹੈ, ਰੱਬ ਨਾਲ ਜੁੜਿਆ ਹੋਇਆ ਹੈ, ਉਸ ਦੇ ਵਿੱਚ ਕਦੇ ਢਹਿੰਦੀ ਕਲਾ ਨਹੀਂ ਆਏਗੀ, ਕਦੇ ਕਮਜ਼ੋਰੀ ਨਹੀਂ ਆਏਗੀ, ਕਦੇ ਉਹ ਢਿੱਲੀਆਂ ਗੱਲਾਂ ਨਹੀਂ ਕਰੇਗਾ। ਉਸ ਦੇ ਲਈ ਜੋ ਦੁੱਖ 'ਚੋਂ ਵੀ ਲੰਘ ਰਿਹਾ, ਤਕਲੀਫ 'ਚੋਂ ਲੰਘ ਰਿਹਾ, ਬਾਂਹ ਵੀ ਅੱਧੀ ਵੱਢੀ ਗਈ ਹੈ, ਉਸ ਦਾ ਸਭ ਕੁਝ ਗਵਾਚ ਗਿਆ, ਤੇ ਉਹ ਜਿਵੇਂ ਸ਼ਹਿਰੀ ਲਾਲਿਆਂ ਦੇ ਬਾਣੀਆਂ ਦਾ ਆਮ ਹੁੰਦਾ ਹੈ ਵੀ 2 ਦਿਨ ਗਾਹਕ ਨਾ ਆਉਣ ਤੋਂ ਪੁੱਛਦੇ ਲਾਲਾ ਜੀ ਕੀ ਹਾਲ ਹੈ, ਮੰਦਾ ਲੱਗਿਆ, ਮੰਦਾ ਲੱਗਿਆ। ਹੁਣ ਇੱਥੇ ਕਦੇ ਮੰਦਾ ਨਹੀਂ ਲੱਗਦਾ ਹੈ। ਸਿੱਖ ਜਿਸ ਹਾਲ 'ਚ ਵੀ ਹੈ ਕਿਉਂਕਿ ਉਹ ਰੱਬ ਦੀ ਰਜ਼ਾ 'ਚ ਯਕੀਨ ਰੱਖਦਾ ਹੈ, ਰੱਬ ਦੇ ਹੁਕਮ 'ਚ ਯਕੀਨ ਰੱਖਦਾ ਹੈ, ਤੇ ਉਹਦੇ ਲਈ ਹਮੇਸ਼ਾ ਚੜ੍ਹਦੀ ਕਲਾ ਹੈ। ਚੜ੍ਹਦੀ ਕਲਾ ਹਾਈ ਸਪਿਰਿਟਸ ਵੀ ਹੈ, ਥੰਬਸ ਅਪ ਵੀ ਹੈ, ਰੱਬ ਦੇ ਉੱਤੇ ਮੁਕੰਮਲ ਯਕੀਨ ਦਾ ਪ੍ਰਗਟਾਵਾ ਵੀ ਹੈ, ਤੇ ਇਹ ਦੱਸਣਾ ਵੀ ਹੈ ਵੀ ਅਸੀਂ ਹਾਰ ਨਹੀਂ ਮੰਨਦੇ। ਔਰ ਮੈਂ ਅਕਸਰ ਇਹ ਕਹਿੰਦਾ ਵੀ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ। ਤੁਸੀਂ ਹਾਰ ਸਕਦੇ ਹੋ, ਜ਼ਿੰਦਗੀ ਦੀ ਬੈਟਲ 'ਚ ਵੀ ਹਾਰਦੇ ਹੋ। ਕਈ ਵਾਰ ਜਿਹੜਾ ਤੁਸੀਂ ਕਿਸੇ ਸਰਕਮਸਟੈਂਸਿਸ ਦੇ ਸਾਹਮਣੇ ਬੇਬਸ ਹੁੰਦੇ ਹੋ, ਪਰ ਤੁਸੀਂ ਚੜ੍ਹਦੀ ਕਲਾ ਉਹ ਸਪਿਰਿਟ ਹੈ ਜਿਹੜੀ ਤੁਹਾਨੂੰ ਟਿਕਣ ਨਹੀਂ ਫਿਰ ਦਿੰਦੀ, ਉਹ ਤੁਹਾਨੂੰ ਹਾਰ ਮੰਨਣ ਦੇ ਉੱਤੇ ਨਹੀਂ ਲੈ ਕੇ ਆਉਂਦੀ। ਹਾਰ ਤੁਸੀਂ ਸਕਦੇ ਹੋ, ਪਰ ਤੁਸੀਂ ਕਹਿੰਦੇ ਹੋ ਕਿ ਭਾਈ ਮੈਂ ਅਲਟੀਮੇਟਲੀ ਜਿੱਤਣਾ। ਇਹੀ ਸਪਿਰਿਟ ਸਿੱਖ ਨੂੰ ਸਵਾ ਲੱਖੀ ਸਪਿਰਿਟ ਬਣਾਉਂਦੀ ਹੈ। ਜਦੋਂ 10ਵੇਂ ਪਾਤਸ਼ਾਹ ਨੇ ਖਾਲਸੇ ਦੇ ਉੱਤੇ ਆਪਣੀ ਰਹਿਮਤ ਕੀਤੀ ਤੇ ਨਾਲ ਦੀ ਨਾਲ ਇਹ ਫਰਮਾਇਆ ਕਿ ਚਿੜੀਓं से मैं बाज तोड़ाऊं, 1.25 लाख से एक लड़ाऊं, तब गोबिंद ਸਿੰਘ ਨਾਮ ਕਹਾऊं। ਕਿ ਭਾਈ ਮੈਂ ਉਹ ਖਾਲਸਾ ਇਸ ਧਰਤੀ ਦੇ ਉੱਤੇ ਜਿਹੜਾ ਹੈ ਉਹ ਪ੍ਰਗਟ ਕੀਤਾ ਜਿਹਦੀ ਸਪਿਰਿਟ 1.25 ਲੱਖ ਦੇ ਨਾਲ ਲੜਨ ਦੀ ਹੋਏਗੀ। ਕਿ ਜੇ 125,000 ਲੋਕ ਵੀ ਮਿਲ ਕੇ ਉਹਦੀ ਵਿਲ ਨੂੰ ਤੋੜਨਾ ਚਾਹਣ ਤੇ ਉਹ ਤੋੜ ਨਹੀਂ ਪਾਣਗੇ, ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ। he'll fight to the last breath and bullet, ਪੁਰਜ਼ਾ ਪੁਰਜ਼ਾ ਕੱਟ ਮਰੇ ਕਬੂ ਨਾ ਛਾੜੇ ਖੇਤ। ਉਹ ਛਾਤੀ 'ਚ ਗੋਲੀ ਖਾਏਗਾ, ਪਿੱਠ ਤੇ ਨਹੀਂ, ਟੁਕੜੇ ਟੁਕੜੇ ਵੀ ਹੋ ਜਾਏਗਾ, ਪਰ ਉਹ ਜੰਗ ਦੇ ਮੈਦਾਨ 'ਚੋਂ ਨਹੀਂ ਦੌੜੇਗਾ। ਔਰ ਜੇ ਉਹ ਕਿਸੇ ਤਕਲੀਫ ਦੇ ਹਾਲਤ 'ਚੋਂ ਵੀ ਨਿਕਲ ਰਿਹਾ ਹੈ, ਉਹ ਕਦੇ ਵੀ ਡੋਲਣ ਵਾਲੀ ਢਹਿੰਦੀ ਕਲਾ ਦੀ ਹਾਲਤ 'ਚ ਨਹੀਂ ਹੋਏਗਾ, ਉਹ ਚੜ੍ਹਦੀ ਕਲਾ 'ਚ ਹੋਏਗਾ।
ਇਸ ਲਈ ਸਿੱਖ ਡਿਕਸ਼ਨਰੀ ਵੋਕੈਬਲਰੀ ਦਾ ਲਫ਼ਜ਼ ਚੜ੍ਹਦੀ ਕਲਾ ਹੈ। ਸਿੱਖ ਡਿਕਸ਼ਨਰੀ ਦੇ ਵਿੱਚ ਢਹਿੰਦੀ ਕਲਾ ਨਾਂ ਦਾ ਕੋਈ ਲਫ਼ਜ਼ ਨਹੀਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਪਾਣੇ ਸਰਬੱਤ ਸਰਬੱਤ ਦਾ ਦਾ ਭਲਾ। ਭਲਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।